ਨੋਨੀ ਬਾਲਿੰਗ ਕਰਾਉਂਦਾ ਐਦਾਂ ਆਉਂਦਾ ਜਾਂ ਖੁਸਰਾ ਲਾਮਾ ਲੈ ਕੇ ਆਉਂਦਾ ਹੁੰਦਾ ਐ ਪਿੱਛੇ ਦੇਖਣਾ ਪੂਰਾ ਝੂਮਦਾ ਹੁੰਦਾ ਹੀ ਇਹ ਜਿਹੜੀ ਐ ਉਹ ਟਰੈਕੀ ਕਰਦੇ ਆ ਟਰੱਕੀ ਜੀ ਬਾਤ ਹਾਂਜੀ ਸਾਜੀ ਅਫਰੀਕਾ ਦਾ ਸੀ ਸ਼ੰਕਰੀ ਭੌਂਕਾ ਵੈਰੀ ਗੁੱਡ ਇਹਦੀ ਸ਼ੰਕਰੀ ਭੌਂਕਾ ਅਫਰੀਕਾ ਖੇਡਦਾ ਰਿਹਾ ਤੂੰ ਅਸਲਾਨ ਗੁਨਾਦਰਨ ਟੀ ਟਾਈਮ में खुश आमदीद जी। ਹੁਣ ਇਹ ਵੀ ਦੱਸੋ ਆਪਾਂ ਟੀ ਟਾਈਮ ਚ ਕਿੱਥੋਂ ਮੁੜ ਕੇ ਆਏ ਆ ਇਹ ਵੀ ਦੱਸ ਦਿਓ ਮੈਨੂੰ ਮਾਫ ਕਰ ਦੇਣਾ, ਮੈਨੂੰ ਭੁੱਖ ਬਹੁਤ ਲੱਗੀ ਸੀ, ਮੈਨੂੰ ਮਾਫ ਕੋਈ ਕਰ ਮਸਲਾ ਦੇਣਾ। ਨਹੀਂ ਕੋਈ ਮਸਲਾ ਮੈਨੂੰ ਪਤਾ ਬੰਦਾ ਅੱਛਾ ਨਹੀਂ ਲੱਗਦਾ, ਲੇਕਿਨ ਤੁਹਾਡੀ ਮਿਹਰਬਾਨੀ ਮੇਰੀਆਂ ਅੱਖਾਂ ਮੇਰੇ ਕੋ ਲੇਕਿਨ ਰਾਤ ਦੇ ਟਾਈਮ ਪਿਆਜ਼ ਨਹੀਂ ਖਾਈਦਾ। ਇਹ 15 ਮਿੰਟ ਬਾਅਦ ਦੁਬਾਰਾ ਟੀ ਟਾਈਮ ਸ਼ੁਰੂ ਕੀਤਾ। 15 ਮਿੰਟ ਅਸੀਂ ਕਰ ਲਿਆ ਟੀ ਟਾਈਮ, ਉਹਦੀ ਆਡੀਓ ਹੀ ਨਹੀਂ ਆਈ। ਮੈਚ ਦਾ ਬੇੜਾ ਕਰਕੇ ਇਹਨੇ ਪਾਇਆ ਨੈਸ਼ ਨੇ। ਲਾ ਦਿਓ ਉਸਤਾਦ ਜੀ, ਲਾ ਦਿਓ, ਆਜੂਗੀ ਆਡੀਓ ਨਾਲ। ਮੈਂ ਆਡੀਓ ਰਿਕਾਰਡਿੰਗ ਪਾ ਕੇ ਉਹਨੂੰ ਮੈਂ ਮਿਨੀਮਾਈਜ਼ ਕਰਕੇ ਅੱਗੋਂ ਮੈਂ ਉਹ ਮੈਚ ਲਾ ਲਿਆ। ਮੈਚ ਦੀਆਂ 2 ਓਵਰਾਂ 3 ਓਵਰਾਂ ਵੇਖੀਆਂ ਦੁਬਾਰਾ। ਮੈਂ ਕਿਹਾ ਦੇਖਾਂ ਰਿਕਾਰਡਿੰਗ ਹੋ ਰਹੀ ਆ, ਲੇਕਿਨ ਵੇਵ ਸਾਡੀ ਆਵਾਜ਼ ਹੀ ਨਹੀਂ ਚੜ ਰਹੀ। ਓਏ ਹੋਏ ਉਹ ਮੈਚ ਹੀ ਆਈ ਗਈ। ਮੈਚ ਵਾਲੀ ਆਡੀਓ ਵੀ ਉਹਨੂੰ ਲੈ ਰਿਹਾ ਸੀ ਨਾ। हाँ यही तो बात है, ये तो मसला खराब हो गया। ਹੁਣ ਬੰਦ ਕਰਤਾ ਮੈਚ। ਮੈਚ ਬੰਦ ਕਰਤਾ। ਮੈਚ ਮੁੜ ਕਰਾ ਦਿਓ ਉਸਤਾਦ ਜੀ ਤੂੰ ਲਾ ਆਪਣੇ ਮੋਬਾਈਲ ਤੇ ਕੱਢ। मैं की लावा ਉਹ साढ़े ਲੇਕਿਨ बच्चा ਉਸਤਾਦ ਜੀ ਮੈਚ ਦੀ ਮੈਨੂੰ ਸਮਝ ਨਹੀਂ ਲੱਗਦੀ। ਹੁਣ ਤੇ ਫਿਰ ਚਲੋ ਡੇ ਨਾਈਟ ਹੈ ਨਾ, ਪਹਿਲੇ ਦਫ਼ਤਰ ਬੰਦ, ਲੋਕ ਕਤਾਰਾਂ 'ਚ ਖਲੋਤੇ ਤੇ ਅਫਸਰ ਸਾਰੇ ਮੈਚ ਵੇਖਣ ਬਾਈ ਦੇ। ਬਾਈ ਵਾਲਾ ਯਾਰ ਉਸਤਾਦ ਜੀ ਕੋ ਚੱਲ ਜੂਗਾ। ਨਾਲੇ ਉਸਤਾਦ ਜੀ ਮੈਚ ਉਹ ਮੈਚ ਨਹੀਂ ਰਹੇ ਹੋ। ਇੱਕ ਦੌਰ ਹੁੰਦਾ ਸੀ ਲੋਕਾਂ ਨੇ ਮੈਚ ਵੇਖਣਾ ਬਾਹਰ ਐਲਸੀਡੀਆਂ ਮੈਨੂੰ ਇਹਦਾ ਨਹੀਂ ਪਤਾ, ਸ਼ਰਾਰ ਨੂੰ ਪਤਾ। ਬਾਹਰ ਐਲਸੀਡੀਆਂ ਕੱਢ ਕੇ ਲੋਕਾਂ ਨੇ ਕਹਿਣਾ ਓਏ ਚਲਾਓ ਯਾਰ 2 ਬੋਤਲਾਂ, ਕਹਿੰਦੇ ਯਾਰ ਬੰਦੇ ਆ ਰਹੇ ਮੈਚ ਵੇਖਣ। ਏਦਾਂ ਬਾਹਰ ਮੈਚ ਵੇਖ ਹੁਣ ਵੀ ਗਲੀਆਂ ਮੱਲਿਆਂ ਦੇ ਵਿੱਚ ਮੈਚ ਜਿੱਦਾਂ ਹੀ ਆ ਵੀ ਰਸ਼ ਲੱਗੇ ਨੇ, ਟੀਵੀਆਂ ਅੱਗੇ। ਉਹ ਸ਼ਾਇਦ लगते कालू जी फौरन हाथ नहीं मारे ना, पहले सोची ਹੁੰਦਾ ਵੀ ਕੀ ਕਹਿਣ ਡਏ, ਫੌਰਨ ਹੱਥ ਮਾਰਤਾ। ਲੋਕਾਂ ਕੋ ਟਾਈਮ ਹੈ ਨਹੀਂਗਾ, ਕਾਰੋਬਾਰ ਹੈ ਨਹੀਂਗਾ। ਓਏ ਮੈਚ ਹੈ ਕਿਹਦਾ ਵਾ ਪਹਿਲੇ ਮੈਨੂੰ ਆ ਦੱਸ। ਆਪਣਾ ਚਾਰਾਂ ਦਾ ਵਾ। ਤੁਸੀਂ 2 ਟੀਮਾਂ ਬਣ ਗਈਆਂ। ਗੱਲ ਸੁਣੀ ਦੀ ਹੁਣ ਮਾਲਕਾਂ ਨੇ ਕਿਹਨੂੰ ਸਵਾਲ ਕੀਤਾ, ਕੋਈ ਐਵੇਂ ਨਹੀਂ ਐਨਏਸੀ ਐਵੇਂ ਨਹੀਂ ਐਨਲਿਸਟ ਬਣ ਗਏ। ਚੱਲ ਤੇ ਗੱਲ ਆ ਬਣਿਆ ਜੀ। ਪਾਨ ਛਾਪਾਂ ਨੇ ਵੱਡੀਆਂ ਐਲਸੀਡੀਆਂ ਲੱਗੀਆਂ। ਹਾਲੇ ਵੀ VCR ਵਾਲੇ ਦੁਕਾਨਾਂ ਜਿੱਥੇ ਚਾਹ ਵਾਲੇ ਹੋਟਲ ਵਾ ਗਹਿਮਾ ਵੀ ਇਦਾਂ ਹੀ ਆ। ਜੋ ਸ਼ੋਕਰੋਜ ਵਲਵਲਾ ਉਹੀ ਆ, ਲੇਕਿਨ AI ਨੇ ਮਾਮਲਾ ਸਮੇਟਦੇ ਆ। AI ਨੇ ਸਾਨੂੰ ਇੱਕ ਦੂਸਰੇ ਤੋਂ ਦੂਰ ਕਰਤਾ ਵਾ। ਹੁਣ ਕੱਲ ਮੇਰੇ ਨਾਲ ਬਹਿ ਕੇ ਮੇਰੇ ਨਾਲ ਨਹੀਂ, ਪਾਨ ਫੈਸਲ ਉਹਦੇ ਨਾਲ ਬਹਿ ਕੇ ਉਹਦੇ ਨਾਲ ਹੀ ਮੈਚ। ਅਸੀਂ ਹੁਣ ਅਗਰ 2 ਬੰਦੇ ਮੈਚ ਦੇਖ ਰਹੇ, ਇੱਕ ਬੰਦਾ ਪਾਕਿਸਤਾਨ ਦੇ ਨਾਲ ਆ, ਦੂਜਾ ਬੰਦਾ ਜਿਹੜਾ ਭਾਜੀ ਉਹ ਅਮਨ ਦੇ ਨਾਲ ਆ, ਯਮਨ ਦੀ ਟੀਮ ਹੈਗੀ, ਕੋਈ ਜਮਨ ਦੀ ਨਹੀਂ ਓਮਾਨ ਦੀ ਟੀਮ ਦੇ ਨਾਲ ਮੈਚ ਦੇਖਣ ਦਾ ਮਜ਼ਾ ਤਾਂ ਦੋਵੇਂ ਪਾਕਿਸਤਾਨ ਦੇ ਨਾਲ ਹੋ। ਅਰੇ ਪਲੇਅਰ ਵੰਡੇ ਗਏ, ਪਲੇਅਰ ਲੀਗਾਂ ਜਾਣ ਲੱਗੇ, ਆਡੀਅנס ਵੀ ਵੰਡੀ ਗਈ, ਆਡੀਅנס ਵੀ ਲੀਗਾਂ। ਉਸਤਾਦ ਜੀ ਇੱਕ ਮਿੰਟ ਮੇਰੀ ਗੱਲ ਸੁਣੀ। ਮੈਨੂੰ ਇੰਨਾ ਪਤਾ ਲੱਗਾ ਕਿ ਬਾਬਰਾਂ ਨੂੰ ਕੋਈ ਕੱਢਿਆ ਨਾ ਟੀਮ ਚੋਂ। ਬਾਬਰਾਂ ਨੇ ਆਪਣੇ ਪੀਰਾਂ ਨੂੰ ਸ਼ਿਕਾਇਤ ਲਈ, ਉਹਨਾਂ ਨੇ ਇਹਨਾਂ ਦੀ ਬੈਟਿੰਗ ਬੰਨਤੀ। ਬਾਬਰਾਂ ਜੀ ਬਦਲਾ ਲੈ ਰਿਹਾ ਟੀਮ ਸਾਰੀ ਕੋ। ਔਰ ਬਾਬਰ ਆਜ਼ਮ ਪੀਰ ਭਾਈ ਆਪਣਾ ਇਹ ਪਹਿਲੀਆਂ 2 ਓਵਰਾਂ ਦੇ ਵਿੱਚ ਜਿਹੜਾ ਪਹਿਲਾ ਸਾਡਾ ਆਊਟ ਹੋਇਆ ਨਾ ਫਖਰ ਉਸਮਾਨ ਭਾਜੀ, ਉਹ ਮੇਰੇ ਹਿਸਾਬ ਨਾਲ ਮੈਂ ਦੇਖਿਆ ਵਾ, ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ, ਠਿੱਪਾ ਪੈ ਕੇ ਗੇਂਦ ਉਹਦੇ ਹੱਥ ਗਈ, ਉਹ ਨਜਾਇਜ਼ ਆਊਟ ਹੋਇਆ। ਬਿਲਕੁਲ ਜਾਓ, ਮੈਂ ਕਹਿਤਾ ਜੀ ਮੇਰੇ ਵੱਲੋਂ ਜਾਓ। ਸਾਜੀ ਉਸਤਾਦ ਜੀ ਉਹ ਵੀਡੀਓ ਲਵਾ ਕੇ ਦਿਓ। ਮਾਰਜਨ ਹੁੰਦਾ ਉਸਤਾਦ ਜੀ। ਪਹਿਲੇ ਇੰਜ ਕਰਕੇ ਸਿੱਧਾ ਉਹਨਾਂ ਨੇ ਕੈਮਰਾ ਲਾਇਆ, ਉਹ ਚ ਨਹੀਂ ਸੀ ਪਤਾ ਲੱਗਦਾ। ਉਹ ਸਾਈਡ ਕੈਮਰਾ ਆਇਆ, ਗੇਂਦ ਇੰਜ ਜ਼ਮੀਨ ਨਾਲ ਵੱਜ ਕੇ ਉਹਦੇ ਹੱਥਾਂ 'ਚ ਗਈ। ਹਾਂ ਅਸੀਂ ਕਿਹਾ ਲੈ ਵੀ ਓਕੇ ਹੋ ਗਏ। ਉਸ ਤੋਂ ਬਾਅਦ ਉਹਨਾਂ ਨੇ ਆਊਟ ਦੇ ਦਿੱਤਾ। ਨਾ ਲਓ, ਸਾਡਾ ਮੈਚ ਨਹੀਂ ਚੱਲਣ ਡਿਆ। ਇਹ ਆ ਭਲਾ ਕੀ ਆ ਪਲਾਨ ਹੈਗਾ ਕਿ ਮਿੱਠੇ ਦਾ ਮੈਚ ਨਾ ਚੱਲੇ। ਮਿੱਠਾ ਜਜ਼ਬਾਤੀ ਆਦਮੀ, ਮਿੱਠੇ ਨੇ ਸਾਨੂੰ ਲੜ ਪਣਾ ਵਾ। ਪਲੈਨਿੰਗ ਨਹੀਂ, ਤੂੰ ਨੈਸ਼ ਆ, ਤੂੰ ਨੈਸ਼ ਆ। ਜਦੋਂ ਤੂੰ ਮੈਚ ਦੇਖਦਾ ਕੋਈ ਨਾ ਕੋਈ ਆਊਟ ਹੋ ਜਾਂਦਾ ਵਾ। ਸੁਬਾਹ ਤੋਂ ਉੱਥੇ ਸਾਰਿਆਂ ਨੂੰ ਦਲੀਲ ਕੀਤਾ ਪਿਆ, ਕਦੀ ਐ ਜਾਂਦਾ ਕਦੀ ਐ ਜਾਂਦਾ। ਤੂੰ ਇਹਦੇ ਬੇਚੈਨੀ ਲੱਗੀ ਸਾਜੀ ਇਹਨੂੰ ਕੋਈ ਮਿੱਠੇ ਤੂੰ ਜ਼ੇਨ ਤੇ ਅਸਰ ਲੈਣਾ ਮੈਚ ਦਾ। ਲੈਣਾ ਚਾਹੀਦਾ ਵਾ। ਅਸੀਂ ਮੁਹਬਿਲ ਵਤਨ ਹੈਗੇ ਆ। ਮੈਚ ਦਾ ਐਡਿਕਸ਼ਨ ਨਹੀਂ ਹੋਣਾ ਚਾਹੀਦਾ ਮਿੱਠੇ, ਐਡਾ ਭੈੜਾ ਨਸ਼ਾ ਹੀ। ਲੇਕਿਨ ਮੈਚ ਹੁੰਦਾ ਸੀ ਉਸਤਾਦ ਜੀ ਪੁਰਾਣੇ ਦੌਰ 'ਚ। ਹਾਂਜੀ ਏਡੇ ਡੋਲੇ, ਵੱਡੇ ਵਾਲ, ਹੈ ਸੋਹਣਾ ਨਿਜ਼ਾਮ। ਕੰਪਿਊਟਰਾਈਜ਼ ਕੰਮ ਖਰਾਬ ਕਰ ਗਿਆ ਬੰਦੇ ਦਾ ਹਨਾ। ਪਹਿਲੇ ਉਹ ਬੋਲਰ ਨੇ ਆਣਾ ਭੱਜ ਕੇ ਤੇ ਅੰਪਾਇਰ ਨੇ ਐ ਥੱਲੇ ਮੂੰਹ ਕਰਕੇ ਨੋ ਬਾਲ ਦੇਖਣਾ, ਫਿਰ ਸਿੱਧਾ ਹੋਣਾ। ਹਾਂਜੀ ਹੁਣ ਉਹ ਸਿਰਫ ਇਹਦੇ ਵੇਖਦਾ ਹਲਕਾ ਜਿਹਾ। ਨੋ ਨਹੀਂ ਉਹਨਾਂ ਨੇ ਕੈਮਰੇ ਲਾ ਕੇ ਚਾਰੇ ਪਾਸੇ। ਅੰਪਾਇਰ ਦੀ ਇੱਥੇ ਕੈਪ ਦੇ ਉੱਪਰ ਵੀ ਕੈਮਰਾ ਵਾ। ਕੈਮਰਾ ਵਾ। ਜਿਹੜੀਆਂ 3 ਵਿਲਜ਼ਾਂ ਲੱਗੀਆਂ, ਉਹ ਵਿਲਜ਼ਾਂ ਦੇ ਵਿੱਚ ਵੀ ਕੈਮਰੇ ਆ। ਔਰ ਜਿੱਥੇ ਖੁੱਤੀ ਜੀ ਕੱਟਦਾ ਵਾ ਪਲੇਅਰ, ਉੱਥੇ ਵੀ ਕੈਮਰਾ। ਜਿਹੜੀ ਵਿਲਜ਼ ਥੱਲੇ ਡਿੱਗਦੀ ਆ ਸਟੰਪ, ਉਹਦੇ ਵਿੱਚ ਵੀ ਕੈਮਰਾ ਵਾ। ਸੈਂਟਰ ਵਾਲੀ ਵਿਕਟ 'ਚ ਵੀ ਕੈਮਰਾ ਸਾਜੀ। ਔਰ ਗੇਂਦ ਆ ਰਹੀ ਆ ਚਿਪ ਵਾਲੀ, ਉਹਦੇ ਵਿੱਚ ਵੀ ਕੈਮਰਾ ਵਾ ਹਾਂਜੀ ਨਵੀਂ। ਲੇਕਿਨ ਹਰੇ ਉਹਦੇ ਨਾਲ ਬਾਲ ਨਹੀਂ ਕਰਾਇਆ, ਬਾਲ ਕਰਾਉਣਾ ਵਾ 2027 ਦੇ ਵਿੱਚ। ਕੈਸੀ ਗੱਲ ਆ? ਨਹੀਂ ਉਹ ਚ ਕੈਮਰਾ ਨਹੀਂ, ਉਹ 'ਚ। ਆ ਗਿਆ ਵਾ। ਤਜਰਬੇ ਹੋਣ ਦੇ ਉਸਤਾਦ ਜੀ, ਉਹਨਾਂ ਨੇ ਵਿੱਚ ਜਿਹੜੀ ਸੀਨ ਨਹੀਂ ਹੁੰਦੀ ਉਹਦੇ ਵਿੱਚ ਕੈਮਰਾ ਲਾਉਣਾ, ਮੈਂ ਪਿੱਛੇ ਆ ਤੂੰ ਇੰਜ ਘੁੰਮੀ ਜਾਏਗਾ ਤੇ ਗੇਂਦ ਤੇ ਕੈਮਰਾ। ਨਹੀਂ ਰਿਜ਼ਲਟ ਨਹੀਂ ਆਣਾ ਯਾਰ, ਦੱਸੋ ਦੱਸੋ ਯਾਰ। ਉਸਤਾਦ ਜੀ ਆਹ ਜਿਹੜਾ ਕ੍ਰਿਕਟ ਦਾ ਫੈਨ ਤੁਹਾਨੂੰ ਲੱਗਣ ਡਿਆ ਕਿ ਵੀ ਮੈਂ ਬੜਾ ਜਜ਼ਬਾਤੀ ਕ੍ਰਿਕਟਰ, ਦੂਸਰੀ ਓਵਰ 'ਚ ਸਾਹ ਚੜਾ ਛੱਕੇ ਖਾਂਦਾ ਆਪਣੇ ਆਪ ਤੇ। ਕੌਣ ਆ ਭਾਈ ਬੇਟਾ ਇਹ ਤਾਂ ਮੈਂ ਗੱਲ ਆ। ਦੇਖਿਆ। 5 ਬਾਲ ਕਰੋਗੇ ਤੇ 6ਵਾਂ ਖੋਗਾ। ਉਹਦਾ ਕਲੀਅਰ ਕਰ। ਅੱਜ ਟਾਂਕੇ ਉੱਥੇ ਹੀ ਸਵੇਰੇ ਟਾਂਕੇ ਉੱਤਰਦੇ। ਖਲਾਲਾ ਕਿੱਡੇ ਕ ਟਾਂਕੇ ਕਿਹੜੇ ਟਾਂਕੇ। ਇਹਨੂੰ ਗਲੋ ਹਰ ਇੱਕ ਨੂੰ ਆਹੀ ਦੱਸਣ ਡਿਆ ਵਾ ਕਿ ਮੇਰੇ ਟਾਂਕੇ ਖੁੱਲਣੇ ਆ, ਵੀ ਤੇਰੇ ਬੰਦਾ ਕਿ ਵੀ ਐ ਪੂਰੀ ਲੇਅਰ ਚੱਲੀ ਆ।
ਵੀ ਤੇਰੇ ਪੂਰੀ ਕਿਤੇ ਨੂੰ ਕੋਨ ਵੇਲੀ ਕੀਤੀ ਹੈ, 3 ਟਾਂਕੇ ਆ, ਭਾਵੇਂ ਦੰਦੀ ਮਾਰ ਕੇ ਤੋੜ ਲਾ। ਕੱਖ ਤੇ ਨਹੀਂ। ਦੰਦੀ ਮਾਰ ਕੇ ਤੋੜ ਲੈ ਤਾਂ ਆਹੋ ਕਿਸੇ ਬੱਚੇ ਨੂੰ ਕਹੀਂ ਪੈਨਸਲ ਮਾਰ ਦੇ, ਟਾਂਕੇ ਖੁੱਲ ਜਾਣੇ। ਹੁਣ ਆਰਾਮ ਕਰਨ ਡਿਆ, ਬੈਠੇ ਆਰਾਮ ਕਰਨ ਡਿਆ ਘਰ ਆਪਣੇ। ਔਰ ਮੋਚੀ ਧਾਗੇ ਨਾਲ ਟਾਂਕੇ ਲਵਾਏ ਆ, ਇਹ ਹੁਣ ਖੁੱਲਣੇ ਵੀ ਨਹੀਂ ਹੈਗੇ। ਤੰਦੀ ਆਹੋ ਮਾਝੇ ਵਾਲੀ ਡੋਰ ਜਿਹੜੀ ਆ। ਉਸਤਾਦ ਜੀ ਜਿਹਨੂੰ ਇਹ ਸੱਟ ਲੱਗਦੀ ਨਾ, ਅੱਲਾ ਮਾਫੀ ਦੇਵੇ, ਕਮ ਤੋਂ ਕਮ 2-3 ਮਹੀਨੇ ਜਿਹੜਾ ਬੈੱਡ ਤੇ ਪੈ ਗਿਆ, ਉਹ ਫਿਰ ਤੁਰਨਾ ਭੁੱਲ ਜਾਂਦਾ। ਹਾਂਜੀ ਏਦਾਂ ਹੀ ਆ। ਉਸਤਾਦ ਜੀ ਇਹ ਮੈਂ ਟਾਂਕੇ 2-3 ਕਿਸਮ ਦੇ, ਇੱਕ ਰੱਸੀ ਆਉਂਦੀ ਹੈ, ਉਹ ਬਣੀ ਉਸ ਮਟੀਰੀਅਲ ਦੀ ਹੁੰਦੀ ਹੈ। ਟਾਂਕੇ ਨਾ ਘਲਾਓ, ਉਹ ਅੰਦਰ ਹੀ ਉਹਦੇ ਨਾਲ ਰਚ ਜਾਂਦੀ ਹੈ। ਹਾਂਜੀ ਉਹ ਧਾਗਾ ਨਹੀਂ ਹੁੰਦਾ, ਕੋਈ ਮਟੀਰੀਅਲ ਐਸਾ ਹੁੰਦਾ। ਦੀਦੀ ਇੱਕ ਟਾਂਕਾ, ਉਹ ਟਾਂਕੇ ਨਹੀਂ ਲੱਗਦੇ, ਉਹ 2 ਚਿੱਪਾਂ ਇੰਜ ਲੱਗਦੀਆਂ, ਉਹਦੇ ਖਿੱਚਦੇ ਆ ਤਾਂ ਮਾਸ ਨਾਲ ਜੁੜ ਜਾਂਦਾ। ਉਸ ਤੋਂ ਬਾਅਦ ਉੱਤੋਂ ਉਹਨੂੰ ਲਾ ਦੇਣਾ, ਉਹ ਇੰਜ ਵਿੱਚੋਂ ਇੰਜ ਨਹੀਂ ਹੁੰਦਾ। ਤੂੰ ਮੇਰਾ ਹਾਲ ਦੂਜੇ ਉਹ ਤਾਰੇ ਜਿਹੇ ਨਾਲ ਲੱਗਦੇ, ਕਾਲੇ ਧਾਗੇ ਵਾਲੇ ਲਵਾਏ ਆ। ਮੈਨੂਅਲ ਹੋਇਆ ਸਾਰੇ ਉਹਦਾ ਐਵੇਂ ਕਰਦਾ ਡਾਕਟਰ। ਉਹਨੇ ਪੈਰ ਇੰਜ ਰੱਖਿਆ, ਇੰਜ ਕਰਕੇ ਤਾਂ ਖਿੱਚਿਆ ਵਾ। ਮੈਨੂਅਲ ਹੋਇਆ ਸਾਰੇ। ਮੈਨੂਅਲ ਲਵਾਏ ਓਏ। ਹੁਣ ਤੁਸੀਂ ਸੁਣਿਆ ਕਦੀ ਧਾਗੇ ਟਾਂਕੇ ਖਿਲਾਉਣ ਗਿਆ, ਹੁਣ ਤੇ ਟਾਂਕੇ ਅੰਦਰ ਹੀ ਗਲਦੇ ਆ। ਹਾਂ ਉਹੀ ਪਰ ਉਹ ਨਹੀਂ ਟਾਂਕੇ ਸਹੀ ਰਹਿੰਦੇ, ਜਿਹੜੇ ਟਾਂਕੇ ਦੂਸਰੇ ਨੇ ਨਾ ਉਹੀ ਸਹੀ ਰਹਿੰਦੇ ਨੇ, ਜਿਹੜੇ ਕੈਮੀਕਲ ਤਾਰ ਦੇ ਹੁੰਦੀ ਜਿਹੜੀ। ਨਾਲੇ ਬੰਦਾ ਨਾ ਟੁਰਨਾ ਭੁੱਲ ਜਾਂਦਾ। ਉਸਤਾਦ ਜੀ ਜਦੋਂ ਮੇਰੇ ਸੱਟ ਲੱਗੀ ਸੀ ਨਾ, ਮੈਂ ਟੁਰਨਾ ਭੁੱਲ ਗਿਆ ਸੀ, ਮੈਂ ਪਿੱਛੇ ਨੂੰ ਟੁਰਦਾ ਸੀਗਾ। ਚਲੋ ਸੱਚੀ ਮੁੱਚੀ ਦੀ ਗੱਲ ਹੈ ਜੀ। ਫਿਰ ਤੂੰ ਕਹਿ ਮੈਂ ਅੱਗੇ ਨੂੰ ਟੁਰਨਾ ਭੁੱਲ ਗਿਆ ਸੀ। ਮੈਂ ਟੁਰਨਾ ਭੁੱਲ ਗਿਆ ਸੀਗਾ ਉਸਤਾਦ ਜੀ। ਪੈਰ ਮੁੜ ਗਏ ਦੇ ਪਿੱਛੇ ਨੂੰ ਨਹੀਂ ਤੇ ਫਿਰ ਬੰਦੇ ਨੂੰ ਚੇਤ ਭੁੱਲ ਜਾਂਦਾ ਕਿ ਇਹ ਲੱਤ ਰੱਖਣੀ, ਕਿ ਇਹ ਲੱਤ ਰੱਖਣੀ। ਭਾਜੀ ਪਹਿਲੇ 5-6 ਦਿਨ ਤੇ ਹੱਥ ਨਾਲ ਤੁਰਦੇ ਰਹੇ, ਸਾਰਾ ਰੱਖ ਅੱਲਾ ਮਾਫ ਯਾਰ ਮੋਟਰਸਾਈਕਲ ਜਾਣ ਦੇ ਸੀ ਨਾ, ਅੱਗੇ ਵਾਟਰ ਨਾਲ ਖੜਾ ਸੀ ਤੇ ਪਿੱਛੇ ਤੁਰਨ ਲੱਗ ਗਿਆ। ਲਿਆ ਕਿੱਥੇ ਨੂੰ ਘਰੋਂ ਲਿਆ ਤੂੰ? ਘਰੋਂ ਲਿਆਈਦਾ ਜੀ, ਆਪਣੇ ਘਰੋਂ ਨਿਕਲਦਾ ਹੀ ਨਹੀਂ। 5-6 ਪੂਰੀ ਗਲੀ ਪਤਰੀ ਮੱਲੀ ਯਾਰ ਨੇ, ਉੱਤੋਂ ਤੋਂ ਛੱਤ ਰਲਦੀ ਜਾਂਦੀ, ਕਿਤੇ ਮਿਕਸ ਵਾ ਸਾਰਾ ਕੁਝ। ਅੱਜ ਤੂੰ ਘਰੋਂ ਲੈ ਕੇ ਕਿਸੇ ਘਰੋਂ ਨਹੀਂ ਨਿਕਲਿਆ ਜੀ, ਪਤਾ ਨਹੀਂ ਕਿ ਸ਼ਾਹੀ ਪੌੜੀ ਚੋਂ ਥੱਲੇ ਉਤਰਨ ਰਿਹਾ ਸੀ। ਉਸਤਾਦ ਜੀ ਨਹੀਂ, ਸਾਹਮਣਲਾ ਘਰ ਜਿਹੜਾ ਸਾਡੇ ਘਰ ਦੇ ਸਾਹਮਣਲਾ ਘਰ ਆ, ਉਹਦੇ ਨਾਲ ਦਾ ਘਰ ਮੇਰੀ ਭੈਣ ਨੇ ਕਿਰਾਏ ਤੇ ਲਿਆ। ਉਹ ਵਿਚਲਾ ਘਰ ਛੱਡ ਕੇ ਨਾਲ ਦੀ ਬੈਠਕ ਉਹ ਮਾਮੂ ਨੇ ਕਿਰਾਏ ਤੇ ਲਈ। ਤੂੰ ਕਿੱਥੇ ਸੀ? ਮੈਂ ਇਧਰਲੀ ਸਾਈਡ ਤੇ ਸੀ, ਉਹ ਛੱਤ ਵਾਲੇ ਘਰ ਚ ਕੋਈ ਯਾਰ ਆਪਣੇ ਘਰ, ਮਾਮੂ ਦੇ ਘਰ, ਭੈਣ ਦੇ ਘਰ। ਜਾਂ ਮੇਰੀ ਗੱਲ ਸੁਣ, ਜਾਂ ਤੇ ਪਤਾ ਏਦਾਂ ਦੱਸ ਕਿ ਸਾਜੀ ਇੱਕ ਸਾਡਾ ਇਧਰਲਾ ਘਰ ਆ, ਇੱਕ ਇਧਰਲਾ ਘਰ ਆ। ਮੈਂ ਪੁੱਛਾਂ ਤੂੰ ਕਿਹੜੇ ਦੀ? ਤੂੰ ਕਹੇ ਇਧਰਲੇ ਚ, ਇੰਜ ਦੱਸ। ਜਾਂ ਏਦਾਂ ਦੱਸ ਕਿ ਸਾਜੀ ਆ ਸਾਡਾ ਘਰ ਆ, ਸਾਹਮਣੇ ਘਰ ਛੱਡ ਕੇ ਨਾਲ ਦਾ ਭੈਣ ਦਾ ਘਰ ਆ, ਇਧਰ ਮਾਮੂ ਦਾ ਘਰ ਆ। ਮੈਂ ਪੁੱਛਾਂ ਤੂੰ ਕਿੱਥੇ ਸੀ? ਤੂੰ ਕਹੇ ਭੈਣ ਨਾਲ। ਜਾਂ ਏਦਾਂ ਦੱਸ, ਪਹਿਲੇ ਤੂੰ ਕਿਹਾ ਵੀ ਮੈਂ ਆ ਸਾਡਾ ਘਰ ਆ ਮੇਰੀ ਭੈਣ ਦਾ ਘਰ ਆ, ਮਾਮੂ ਦਾ ਘਰ ਆ। ਮੈਂ ਕਿਹਾ ਤੂੰ ਕਿੱਥੇ ਸੀ? ਮੈਂ ਇਧਰਲੇ ਚ। ਆ ਵੀ ਉਹਨਾਂ ਜਾਂ ਤੇ ਐਡਰੈਸ ਵੀ ਇਧਰਲਾ ਉਧਰਲਾ ਕਰਕੇ ਦੱਸ। ਉਹਦੇ ਕੰਟਰੋਲ। ਅੱਛਾ ਤੂੰ ਕਿੱਧਰਲੇ ਘਰ ਸੀਗਾ? ਮੈਂ ਆਪਣੇ ਇਧਰਲੇ ਦੇ? ਮੈਂ ਆਪਣੀ ਭੈਣ ਦੇ ਘਰ ਮੈਂ ਆਪਣੀ ਭੈਣ ਨਾਲ ਸੀਗਾ। ਓਏ ਭੈਣ ਦੇ ਘਰ ਭਰਾ ਕਹਿੰਦੇ ਸ਼ੇਰ ਹੁੰਦਾ ਉਸਤਾਦ ਜੀ। ਨਹੀਂ ਸੱਟ ਲੱਗੀ ਹੋਵੇ ਫੇਰ ਨਹੀਂ ਹੁੰਦਾ, ਫੇਰ ਮਹੀਨਾ ਵੀ ਰਹਿ ਸਕਦਾ। ਹੁਣ ਹਰ ਚੌਕ 'ਚ ਬੈਠਾ ਵਾ, ਦਿਲਾਵਰ ਨੂੰ ਪੁੱਛਿਆ, ਮੈਂ ਕਿਹਾ ਮਨੋਨੀ ਕਿਤੇ? ਕਹਿੰਦਾ ਮੇਰੀ ਦੁਕਾਨ ਤੇ ਬੈਠਾ, ਮੈਨੂੰ ਪਤਾ ਦੇਣਾ ਆ। ਵੀ ਤੇਰਾ ਯਾਰਾ ਦੋਸਤ ਨੇ ਪਤਾ ਲੈਣ ਆਉਣਾ ਵਾ, ਆਪੇ ਜਾਈ ਜਾਂਦਾ ਉਹਨਾਂ ਦੇ ਘਰ। ਨਹੀਂ ਉਸਤਾਦ ਜੀ ਐਵੇਂ ਫਜ਼ੂਲ ਗੱਲ ਆ। ਉਸਤਾਦ ਜੀ ਮੇਰਾ ਪਤਾ ਲੈ ਲਓ। ਪਤਾ ਲੈ ਲਓ। ਹਾਂਜੀ ਨਾਲੇ ਉਸਤਾਦ ਜੀ ਇਹ ਠੀਕ ਆ, ਉੱਥੇ ਜਾ ਕੇ ਮਹੱਲੇ ਦੇ ਵਿੱਚ ਲੂਰ ਫਿਰਦਾ ਇਹ, ਉਹਦੇ ਨਾਲ ਬਲਾਲ ਨਾਲ ਕਿਹੜਾ ਵਾ ਦਲਾਵਰ, ਉਹ ਲੈ ਜਾਂਦਾ ਵਾ, ਉਹ ਸਨੋਕਰ ਕਲੱਬ 'ਚ ਵੀ ਜਾਂਦਾ ਵਾ। ਇੱਥੇ ਆ ਕੇ ਇੱਕ ਪੈਰ ਯੂਜ਼ ਕਰਦਾ, ਆ ਪੱਟੀ ਦੁਬਾਰਾ ਕਰਾ ਗਿਆ, ਬਾਕੀ ਪੱਟੀ ਸਾਰੀ ਮਿੱਟੀ ਨਾਲ ਭਰੀ। ਇਹ ਫਿਰਦਾ ਸਾਹ ਜੀ ਬੰਦੇ ਮੈਨੂੰ ਪੱਕੇ ਨੇ ਦੱਸਿਆ। ਇਹਦਾ ਦੋਸਤ ਆ ਜਮਾਲ, ਉਹਨੇ ਮੈਨੂੰ ਫੋਨ ਕੀਤਾ, ਭਾਈ ਮਿੱਠੇ ਨੋਨੀ ਕਿੱਥੇ? ਮੈਂ ਕਿਹਾ ਉਹਦੇ ਸੱਟ ਲੱਗ ਗਈ ਯਾਰ, ਉਹਦਾ ਘਰ ਜਾ ਕੇ ਪਤਾ ਲਓ। ਜਮਾਲ ਦੇ ਘਰ ਪਤਾ ਲੈਣ ਗਿਆ, ਜਮਾਲ ਪਤਾ ਲੈ ਕੇ ਮੇਰੇ ਨਾਲ ਆ ਗਿਆ। ਕਹਿੰਦਾ ਭਾਈ ਮਿੱਠੇ ਮੈਂ ਨੋਨੀ ਨੂੰ ਕਾਲ ਕੀਤੀ, ਨੋਨੀ ਕੀ ਬਣਿਆ? ਸਿਰ ਸੱਟ ਲੱਗੀ, ਮੈਂ ਪਤਾ ਲੈਣਾ। ਕਹਿੰਦਾ ਮੈਨੂੰ, ਕਹਿੰਦਾ 2 ਲੇਜ਼ਾਂ ਲੈ ਗਈ, ਜੰਬੋ ਦੀ ਬੋਤਲ ਲੈ ਗਈ, ਤੇ ਇੱਧਰ 2 ਸ਼ਵਾਰਮੇ ਲੈ ਗਈ, ਕਿ ਇੱਕ ਦਰਜਨ ਕੇਲੇ ਲੈ, ਸੇਬ ਲੈ। ਕਹਿੰਦਾ ਜਦੋਂ ਮੈਂ ਫਲ ਲੈ ਕੇ ਆਇਆ ਯਾਰ ਫਲ ਵਾਲੀ ਸੱਟ ਹੀ ਨਹੀਂ ਸੀ ਹੈ, ਸਾਡੀ ਚੂਰਨ ਵਾਲੀ ਸੀ। ਆਹੋ ਉਸਤਾਦ ਜੀ ਇਹ ਸਜਾਜਾ ਨਹੀਂ ਆਫੀਸ਼ੀਅਲ ਦੀ ਬਾਤ ਸਾਡਾ ਜਿਹੜੀ ਪੱਲਿਓਂ ਪਈ ਹੈ। ਉਹੀ ਕਿਉਂ ਜੀ? ਉਹ ਕਿੱਦਾਂ ਪੱਲਿਓ ਪਈ? ਮੇਰਾ ਤਲਕ ਹੀ ਕਿਸੇ ਨਾਲ ਨਹੀਂ ਹੈ ਸਿਵਾਏ ਸਭ। ਬੱਚੇ ਤਾਂ ਹਮੇਸ਼ਾ ਉਸ ਸੱਟ 'ਚ ਹੁੰਦੇ ਜਿਹੜਾ ਮਹਿਮਾਨ ਘਰ ਆਵੇ ਤੇ ਮਾਂ ਉਠਾਵੇ, ਉੱਠ ਪੁੱਤ ਦੁੱਧ ਪੀ, ਉੱਠ ਕੇ ਐ ਬੰਦਾ ਢਿੱਲਾ ਜਾ ਪੀਵੇ। ਇਹ ਸੱਟ ਤੇਰੀ ਨਹੀਂ ਫਾਇਦੇ ਵਾਲੀ, ਤੂੰ ਚੁੱਪ ਕਰਕੇ ਰੈਗੂਲਰ ਕੰਮ ਤੇ ਆ। ਤੂੰ ਨਾ ਪੁੱਤਰ ਮੇਰਾ ਵੀਰ ਹੈ, ਤੂੰ ਭਰਾ ਹੈ, ਕੀਮਾ ਖਾ ਜਿੰਨਾ ਹੋ ਸਕਦਾ। ਲੈ ਅੱਛਾ ਬੱਚਤ ਵਾਲੀ ਸੱਟ ਹੋਰ ਹੁੰਦੀ? ਉਹ ਹੋਰ ਹੁੰਦੀ ਆ। ਇਹ ਸੱਟ ਵੀ ਉਸਤਾਦ ਜੀ ਪੱਲਿਓਂ ਪੈਣ ਨਹੀਂ ਮਿਲਦੀ। ਕਹਿੰਦਾ ਬੱਚਤ ਵਾਲੀ ਸੱਟ ਹੀ ਨਹੀਂ ਗਈ। ਉਸਤਾਦ ਜੀ ਹੁੰਦਾ ਨਾ ਕਿ ਯਾਰ ਤੇਰੇ ਕੋਈ ਬਾਂਹ ਟੁੱਟੀ ਹੈ ਤੇ ਘਰ ਭੈਣ ਭਰਾ ਪਤਾ ਲੈਣ ਆਉਂਦੇ, ਅੱਲਾ ਨਾ ਕਰੇ ਪਤਾ ਲੈਣ ਆਉਂਦੇ, ਫਲ ਵੀ ਲੈ ਕੇ ਆਉਂਦੇ। ਹੁਣ ਸਾਦਾ ਸੱਟ ਵਾ, ਕੋਈ ਨਸਵਾਰ ਵੀ ਨਹੀਂ ਦੇ ਗਿਆ ਮੇਰੇ ਯਾਰ ਨੂੰ। ਉਹ ਆ ਕੇ 3 ਟਾਂਕੇ ਲਵਾਉਣਾ ਆਪਣੀ ਅੱਖੀ, 2 ਉਸਤਾਦ ਜੀ ਟੀਕੇ ਇਸ ਬਾਂਹ 'ਚ, 2 ਇਸ ਬਾਂਹ 'ਚ। ਜਦੋਂ ਟੀਕਾ ਲਾਉਂਦਾ ਸੀ ਤੇ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਗਿਆ। ਉਹ ਡਾਕਟਰ ਨੂੰ ਉਸਤਾਦ ਜੀ ਨੇ ਕਾਲ ਤੇ ਲਿਆ ਵਾ, ਕਹਿੰਦੇ ਨੇ ਗਨ ਪੁਆਇੰਟ ਤੇ ਮੇਰੇ ਕੋਲ ਠੀਕ ਲਵਾਇਆ ਟਾਂਕੇ। ਇਹ ਟਾਂਕੇ ਦੀ ਜਗ੍ਹਾ ਨਹੀਂ ਸੀ ਆ, ਨਾਲੇ 3 ਟਾਂਕੇ ਕਿਹੜਾ ਇੰਨੇ ਨੇ ਫਰਕ ਤੋਂ ਆ, ਨਾਲ 3 ਟਾਂਕੇ ਇੰਨੇ ਆ। ਇੰਨੇ ਵੀ ਨਹੀਂ ਹੁੰਦੇ ਮਿੱਠੇ, ਇੰਨੀ ਕੀ ਜਗ੍ਹਾ ਬਸ ਆ ਜੀ, ਜਿੱਦਾਂ ਜ਼ਿਆਦਾ ਨਹੀਂ ਹੈਗੀ। ਜਿੱਦਣ ਸੱਟ ਲੱਗੀ ਉਸਤਾਦ ਜੀ ਮੇਰਾ ਰੰਗ ਪੀਲਾ ਹੋ ਗਿਆ, ਠੀਕ ਆ, ਅੱਧੀ ਗਲੀ ਖੂਨ ਨਾਲ ਭਰ ਕੇ ਆਇਆ ਮੈਂ। ਹਾਂਜੀ ਹੋਰ ਅੱਧੀ ਖੈਰ ਜਾ ਗਲੀ ਅੱਧੀ ਗਲੀ। ਨਾਲੇ ਉਸਤਾਦ ਜੀ ਜਦੋਂ ਆਰਾਮ ਹੋਇਆ ਨਾ, ਅੱਲਾ ਖੈਰ ਕਰੇ ਇਹਨੂੰ, ਪੱਟੀ ਲਵਾ ਕੇ ਤੁਸੀਂ ਉਹ ਏਰੀਆ ਵੇਖਣਾ ਕਿੰਨਾ ਕੁ ਟਾਂਕੇ ਲੱਗੇ, ਸਿਰਫ ਤੁਹਾਡੀ ਮਿਹਰਬਾਨੀ। ਮੈਂ ਆਪੇ ਕਹਾਂਗੇ ਖਿੱਚ ਕੇ ਕੰਮ ਤੋਂ ਜਵਾਬ ਤੇ ਦੇਣਾ। ਉਹ ਐਸ ਸੱਟ ਦਾ ਕਰਕੇ ਤੂੰ ਤੈਨੂੰ ਮਿੱਠਾ ਘਰੋਂ ਲਿਆਉਂਦਾ ਰਿਹਾ। ਦਿਖਾ ਦੋ ਉਸਤਾਦ ਜੀ ਖੋਲ ਕੇ। ਨਾ ਨਾ ਓਏ, ਨਾ ਸਰ ਨਾ। ਕਹਿੰਦਾ ਪਰਸੋਂ ਇੱਥੇ ਬੈਠੇ ਕਹਿੰਦਾ ਮੈਨੂੰ ਨਾ ਐਂਜ਼ਾਇਟੀ ਹੋਣ ਡਈ। ਮੈਂ ਕਿਹਾ ਮੇਰੀ ਗੱਲ ਸੁਣ ਹੁੰਦੀ,
ਕੋਈ ਮਿਲ ਅੰਦਰ ਹੋਵੇ ਨਾ ਕਿ ਉਹਨੂੰ ਇਹ ਹੁੰਦਾ ਯਾਰ ਮੇਰੀ ਮਿਲ ਚ ਅੱਗ ਲੱਗ ਗਈ, ਚਲੋ ਐਂਜ਼ਾਈਟੀ ਬਣਦੀ। ਪਲਾਜ਼ਾ ਡਿੱਗ ਗਿਆ ਨਾ, ਪਲਾਜ਼ੇ ਦੇ ਮਾਲਕ ਦਾ ਉਹਨੂੰ ਪਤਾ ਮੈਨੂੰ ਐਂਜ਼ਾਈਟੀ ਹੋ ਗਈ, ਤੈਨੂੰ ਮਿੱਠੇ ਨੇ ਘਰੋਂ ਲਿਆਉਣਾ, ਘਰ ਛੱਡ ਦੇਣਾ। ਐਂਜ਼ਾਈਟੀ ਦਾ ਟਾਈਮ ਕਿੱਥੇ ਹੁੰਦਾ ਹੱਥੇ ਤੈਨੂੰ ਇਸ ਦੌਰਾਨ ਕਿੱਥੇ ਐਂਜ਼ਾਈਟੀ ਹੋਣ ਲਈ? ਮੈਂ ਕਿਹਾ ਹੁੰਦਾ ਤੂੰ ਤਾਂ ਈਜ਼ੀ ਹੋ ਕੇ ਰਿਲੈਕਸ ਹੋ ਕੇ, ਫਿਰ ਐਂਜ਼ਾਈਟੀ ਤਾਂ ਮਿੱਠੇ ਨੂੰ ਹੋਵੇ ਵੀ ਜਿਹਨੇ ਤੈਨੂੰ ਘਰੋਂ ਚੁੱਕੜਾ ਵਾ। ਬੇਟੇ 2 ਆਊਟ ਹੋ ਗਈ। ਨਹੀਂ ਮੈਚ ਫਸਿਆ ਵਾ ਉਹ ਯਾਰ ਜਾਣ ਦੇ ਮੈਚ ਹੈ ਕਿਹਦਾ ਵਾ? ਚਲੋ ਜੀ ਉਸਤਾਦ ਜੀ ਇਸ ਟਾਈਮ ਸਲਾਦ ਨਹੀਂ ਖਾਈਦੀ ਤੁਸੀਂ, ਪਾਕਿਸਤਾਨ ਤੇ ਕੋਇਟਾ ਗਲੈਡੀਏਟਰ ਦਾ ਵਾ। ਹਾਂਜੀ ਇਸ ਟਾਈਮ ਸਲਾਦ ਨਹੀਂ ਖਾਈਦੀ। ਉਸਤਾਦ ਜੀ ਵੱਡਾ ਮਾਨ ਵਾਲੇ ਦਾ ਤੇ ਝੰਗ ਦਾ। ਮੈਂ ਕਹਿ ਰਿਹਾ ਇਸ ਟਾਈਮ ਪਿਆਜ਼ ਨਹੀਂ ਖਾਈਦਾ ਉਸਤਾਦ ਜੀ, ਤੁਸੀਂ ਤੜਾ ਤੜ ਪਿਆਜ਼ ਵੀ ਖਾਈ ਜਾ ਰਹੇ ਹੋ ਤੇ ਖਾਣ ਤੇ ਖੀਰੇ ਵੀ ਖਾਈ ਇਹਦੇ ਜਾ ਰਹੇ ਨਾਲ ਹੋ। ਕੋਲੇਸਟ੍ਰੋਲ ਵੱਧਦਾ ਵਾ ਕਿਹਦੇ ਨਾਲ? ਇਹਦੇ ਨਾਲ। ਉਸਤਾਦ ਜੀ ਸਿਰਫ ਇਹਨਾਂ ਨੇ ਆਪਣੀ ਸ਼ੂਗਰ ਚੈੱਕ ਕਰਾਈ ਸੀ ਤੇ ਸੂਈ ਮਰਵਾਈ ਸੀ ਉਹ ਛੋਟੀ, ਤੇ 6 ਦਿਨ ਇਦਾਂ ਹੀ ਰੱਖ ਕੇ ਗੱਲਾਂ ਕਰਦਾ ਰਿਹਾ ਉਂਗਲ ਕੇ, ਯਾਰ ਤੂੰ ਗਿਆ ਸੀ ਉੱਧਰ ਭਲਾ? ਅੱਛਾ ਮੈਨੂੰ ਇੱਕ ਗੱਲ ਦੱਸੋ, ਸ਼ੂਗਰ ਏਦਾਂ ਹੀ ਚੈੱਕ ਹੁੰਦੀ ਆ? ਸ਼ੂਗਰ ਕਿਹੜਾ ਆਰੇ ਚੋਂ ਨਿਕਾਉਂਦੇ ਆ ਵੀ ਨਿੱਕੀ ਨਿੱਕੀ ਬੋਟੀ ਕਰ ਦਿੰਦੇ ਆ? ਨੋਨੀ ਜੀ ਅਸੀਂ ਸਾਡੇ ਜਜ਼ਬੇ ਹੈਗੇ। ਮੈਨੂੰ ਜਿਹੜੀ ਮਰਜ਼ੀ ਵੱਡੀ ਸੱਟ ਲੱਗੇ ਮੈਂ ਕੂੜ ਪੂਣਾ ਨਹੀਂ ਕਰੂੰਗਾ। ਓਏ ਅੱਲਾ ਮਾਫੀ ਦੇ ਯਾਰ ਭਾਵੇਂ ਬੰਦਾ ਵੱਡੇ ਵੀ ਜਾਵੇ, ਭੈਣ ਨਾਲ ਕਦੋਂ ਜਾ ਕੇ ਰਵੇ? ਭੈਣ ਸਾਡੇ ਅਲਰੈਂਡੀ ਆ। ਲੈ ਕਹਿੰਦਾ ਮੇਰੇ ਸੱਟ ਲੱਗੀ, ਮੈਂ ਆਪ ਹੀ ਕਹਿੰਦਾ ਛਦਰੇ ਪਤਾ ਲੈਣ ਆਈ। ਮੈਂ ਕਹਿੰਦਾ ਨੋਨੀ ਕਿਉਂ ਝੂਠ ਬੋਲ ਦਿੰਦਾ? ਅੰਮੀ ਜੀ ਨੂੰ ਅੰਦਰ ਬੈਠੀ ਨੂੰ ਪਤਾ ਨਹੀਂ ਐ ਵੀ ਤੇਰੇ ਸੱਟ ਲੱਗੀ ਹੈ, ਭੈਣ ਨੂੰ ਛਦਰੇ ਪਤਾ ਲੱਗ ਗਿਆ। ਮੈਂ ਕਿਹਾ ਕੀ ਝੂਠ ਬੋਲਣ ਡਿਆ? ਕਹਿੰਦਾ ਨਹੀਂ ਇਹ ਸਾਈਡ ਦਾ ਤੈਨੂੰ ਕੀ ਫੀਡਬੈਕ ਮਿਲਿਆ ਇਹਦਾ? ਮਾਸ਼ਾਅੱਲਾ ਉਸਤਾਦ ਜੀ, ਚਾਰੇ ਭੈਣਾਂ ਇਕੱਠੀਆਂ ਹੋਈਆਂ ਘਰ, ਮਾਸ਼ਾਅੱਲਾ ਚਾਰਾਂ ਦੇ 3-3 4-4 5-5 ਨਿਆਣੇ, ਤੇ ਇਸ ਕਿਸਮ ਦਾ ਰਫੜ ਪਾਉਂਦੇ ਆ ਬੱਚੇ। ਨਹੀਂ ਮਾਮੂ, ਉਹ ਜਿਹੜੇ ਜਿਨ੍ਹਾਂ ਦਾ ਮੈਂ ਚਾਚੂ ਉਹ ਵੀ ਮਾਮੂ, ਤੇ ਜਿਹੜੇ ਚਾਚੂ ਉਹ ਵੀ ਮਾਮੂ, ਮਿਕਸ ਜਿਹਾ ਕੀਤਾ ਆ ਵਾ। ਨੈਨਕਸ਼ ਤੇਰੇ ਨਾਲ ਸਿਸਟਰ ਆ ਗਏ ਆ, ਸਾਰੇ ਮਾਮੂ ਕਹਿੰਦੇ ਤੈਨੂੰ। ਮਹਿਮਾਨ ਵੈਸੇ ਵੀ ਘਰ ਦੀ ਰਹਿਮਤ ਹੁੰਦੀ ਹੈ, ਅਗਰ ਆ ਕੇ ਤੁਸੀਂ ਚਾਰ ਭੈਣਾਂ ਜਦੋਂ ਇਕੱਠੀਆਂ ਹੁੰਦੀਆਂ ਤੇ ਕਿੱਥੇ ਰਹਿੰਦੀਆਂ? ਨਹੀਂ ਮੰਡ ਕੇ ਇਹ ਸਾਰੇ ਖਲੋ ਕੇ ਸੌਂਦੇ ਉਸਤਾਦ ਜੀ। ਉਹ ਤੋਂ ਅਬੂ ਦੀ ਤਬੀਅਤ ਖਰਾਬ, ਮਾਸ਼ਾਅੱਲਾ। ਉਹਨੂੰ ਵੀ ਮਤਲਬ ਤਨਹਾਈ ਚਾਹੀਦੀ ਹੈ, ਠੀਕ ਆ। ਉਹ ਤੋਂ ਮੇਰੇ ਲੱਤੇ ਸੱਟ ਲੱਗੀ ਆ, ਮੈਨੂੰ ਵੀ ਥੋੜੀ ਜਿਹੀ ਉਹ ਮਤਲਬ ਅੱਛਾ, ਤੇਰੇ ਅੱਬੂ ਦੀ ਤਬੀਅਤ ਖਰਾਬ ਹੋਵੇ ਤੇ ਉਹਨਾਂ ਨੂੰ ਤਨਖਾਹ ਚਾਹੀਦੀ ਹੁੰਦੀ? ਮਤਲਬ ਕਿ ਹਾਲਾਂਕਿ ਤਨਖਾਹ ਚਾਹੀਦੀ ਆ, ਤਨਖਾਹ ਲੁਪੜ ਹੈ ਨਹੀਂ ਵਿੱਚੋਂ ਖੇ ਨਿਕਲ ਗਏ ਨਾ ਤਨਖਾਹ। ਚਾਰ ਸਿਸਟਰਾਂ ਮਾਸ਼ਾਅੱਲਾ, 21 ਬੱਚੇ ਆ ਜੀ। ਹਾਂਜੀ ਬੱਚਿਆਂ ਦੇ ਚੱਕੇ ਲਾ ਕੇ ਸੌਣ ਡਏ ਆ। ਬੱਚਿਆਂ ਚੱਕ ਫਾੜੋ ਬੱਚਾ, ਐ ਬੱਚੇ ਨੂੰ ਧਾਂਗਾ ਲੱਗੀਆਂ। ਚੁਕੜੇ ਲੱਗੇ ਬੱਚਿਆਂ ਦੇ। ਹਾਂ ਮੀਡੀਅਮ ਬੱਚਾ, ਜਿਹੜਾ ਉੱਪਰ ਵਾਲਾ ਬੱਚਾ ਕਿਤੇ ਪੈਂਪਰ ਕਿੰਨੇ ਭਰਦਾ। ਪੰਜ ਤੇਰੇ ਮੇਰੇ ਸਾਜੀ ਮਾਸ਼ਾਅੱਲਾ 5 ਵੱਡੀ ਭੈਣ ਦੇ ਆ, ਹਾਂ ਟੋਟਲ ਕਿੰਨੀਆਂ? ਟੋਟਲ 5 ਤੇ 4 9 9 ਤੇ 4 13 13 ਤੇ 2 15 15 ਤੇ ਮਾਸ਼ਾਅੱਲਾ। 17 ਮਾਸ਼ਾਅੱਲਾ ਮਾਸ਼ਾਅੱਲਾ। ਮੈਂ ਇਹਦੇ ਬਾਹਰ ਉਸਤਾਦ ਜੀ ਇੱਕ ਕਮਰਾ ਨਾ ਜਿਹੜਾ, ਹਾਂ ਮੈਂ ਜੀ ਗਲੀ ਜਾ ਕੇ ਸਿਰ ਆਵਾਜ਼ ਦਿੱਤੀ ਆ, ਨੋਨੀ ਨੂੰ ਆਵਾਜ਼ ਦਿਓ। ਸਾਰੇ ਬੱਚੇ ਏਦਾਂ ਬਾਹਰ ਆਏ ਜਿਵੇਂ ਸਕੂਲ ਨੂੰ ਛੁੱਟੀ ਹੋਈ ਆ। ਮੈਂ ਡਰ ਗਿਆ, ਮੈਂ ਕਿਹਾ ਖੈਰ ਹੋਵੇ ਸੀ, ਮੈਂ ਕੋਈ ਦੇਖਦੇ ਹੁੰਦੇ ਵੀ ਇੰਨੇ ਬੱਚੇ ਆ ਗਏ। ਉਸਤਾਦ ਜੀ ਸੈਲਫੀਆਂ ਲਈਆਂ ਇਹਨਾਂ ਨਾਲ ਭਾਈ ਜੀ। ਉਹ ਸੈਲਫੀਆਂ ਬੱਚੇ ਨਜ਼ਰ ਹੀ ਨਹੀਂ ਸੀ ਆਉਂਦੇ। ਸੈਲਫੀ ਬੱਚੇ ਹੀ ਹੋਰ ਤਰ੍ਹਾਂ ਸੀ। ਐਲਾ ਟਰਾਲੀ ਉਲਟੀ ਆ, 3 ਆਊਟ ਹੋ ਗਏ ਬੇਟੇ। ਪੁਰਦੇ ਖਿਲਰੇ ਕਿਤੇ। 3 ਆਊਟ ਹੋ ਗਏ। ਮਾਮਾ ਆਡੀਓ 'ਚ ਵੀ ਤੈਨੂੰ ਮੈਚ ਨਜ਼ਰ ਆਉਂਦਿਆ, ਮੈਂ ਤੈਨੂੰ ਕਹਿਤਾ ਵਾ ਨਾ 3 ਆਊਟ ਹੋਏ ਨੇ, ਫੇਰ ਤੇ ਪੇ ਦੱਸ ਤੂੰ ਤਲੀ ਤੇ ਵੇਖਣ ਡਿਆ। ਮੋਬਾਈਲ ਤੇ ਲਾ ਦੋ ਸਾਹ ਜੀ, ਮੈਚ ਦਾ ਮੈਚ ਦੱਸੀ ਜੇ ਨਾਲ ਨਾਲ। ਮੇਰੇ ਸਿਗਨਲ ਹੀ ਨਹੀਂ ਆਉਂਦੇ। ਨੋਨੀ ਜੀ ਹਮੇਸ਼ਾ ਇਹਤਿਆਤ ਕਰਨੀ ਆ ਕਿ ਸੱਟ ਉਹ ਲਵਾਉਣੀ ਆ ਜਿਹਦੇ 'ਚ ਤੁਹਾਨੂੰ 4 ਆਨੇ ਆ ਜਾਣ। ਤੁਹਾਡੀ ਸੱਟ ਵੀ ਬਚ ਜੇ, ਤੁਹਾਡਾ ਪਤਾ ਵੀ ਲੱਗ ਜੇ, ਛੁੱਟੀ ਵੀ ਹੋ ਜੇ, ਔਰ ਭੈਣ ਭਰਾ ਕੋ ਤੁਹਾਡੀ ਖਿਦਮਤ ਵੀ ਕਰਕੇ ਜੇ, ਮੁੱਠ ਪੋਲੀ ਕਰਕੇ ਜੇ, ਵੈਂਜ ਕਰਕੇ। ਫੋਨ ਹੁੰਦਾ ਉਸਤਾਦ ਜੀ, ਇੱਧਰ ਸਟੇਟਸ ਲੱਗਦਾ, ਹਾਂ। ਪੁੱਛਦੇ ਕਿ ਹਾਂ ਹਾਏ ਨੋ ਨਹੀਂ, ਕਿਆ ਹੋ ਥੱਲੇ ਲਿਖਿਆ ਜਾਂਦਾ ਪਲੀਜ਼ ਪ੍ਰੇਅਰ ਫॉर मी। ਇਹ ਬਾਤ ਲੋग स्टेटस लाते हैं, खून भरी लत लाते कि यार ये था मेरे, ये हो गया, ये था, ये हो गया। फिर लोग ਸਟੇਟਸ ਲਾਉਂਦਾ ਮਗਰ ਗਾਣਾ ਲਾਉਂਦਾ 10 ਪੁੱਤ ਤੇਰਾ ਹੈਡ ਡਾਊਨ ਕਾਸਟ ਕਿਆ ਸੌਂਗ। ਆ ਗਾਣਾ ਬਣਦਾ ਨਹੀਂ। ਕਿਹੜਾ ਪਤਾ ਕਰਨ ਆਉਂਦੇ ਸ਼ਰਮਿੰਦਾ ਹੋ ਕੇ ਜਾਂਦੇ ਆ ਸਾਜੀ, ਫਲ ਲੈ ਕੇ ਆਉਂਦੇ, ਕਹਿੰਦੇ ਯਾਰ ਇਹਦੇ ਵਾਸਤੇ ਲੈ ਕੇ, ਉਹ ਵਾਪਸ ਲੈ ਜਾਂਦੇ, ਬੋਲਦੇ ਦੁਕਾਨ ਤੇ ਰਖਾ ਦਿੰਦੇ ਬਾਹਰ। ਇਹਦੀ ਸਿਸਟਰ ਜਿਹੜੀ ਨਾ ਵੱਡੀ ਮਾਸ਼ਾਅੱਲਾ ਉਹਨੂੰ ਸਿਹਤ ਦੇਵੇ, 1000 ਰੁਪਏ ਦੇਣਾ ਸੀ ਉਹਨੂੰ ਸੱਟ ਦਾ, ਉਹ ਸੱਟ ਵੇਖ ਕੇ 200 ਦੇ ਗਈ। ਉਹ ਕਹਿੰਦੀ ਸ਼ੁਕਰ ਆ ਭਾਈ 800 ਬਚ ਗਿਆ ਮੇਰਾ। 800 ਵਜੇ ਨਹੀਂ ਤੁਹਾਡੀ ਕੀ ਸਲਾਹ ਕਿ ਉਹ ਚੀਰਾ ਆਪਣਾ ਪੂਰਾ ਲਾ ਕੇ ਬੈਠਾ ਰਵੇ ਯਾਰ, ਗੱਲ ਕਰਨ ਪਰ ਵੈਸੇ ਤੁਹਾਡੀ ਲੱਤ ਟੁੱਟੀ ਸੀਗੀ, ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ। ਕਿੰਨੇ ਪੈਸੇ ਇਕੱਠੇ ਹੋਏ? 1.5 ਇਹ ਸੱਟ ਵਾਲੀ ਸੀ, ਐ ਬਚਤ ਵਾਲੀ ਉਹ ਬਚਤ ਵਾਲੀ ਸੀ। ਵਾਲੀ ਸੀ। ਤੇਰੀ ਸੱਟ ਬਚਤ ਵਾਲੀ ਸੀ। ਹਾਂ ਮੇਰੀ ਕਾਹਦੀ ਬਚਤ ਹੋਈ? ਨਹੀਂ ਮੈਂ 2 ਬਚਤ ਸਾਲ ਵਾਲੀ, ਮਜੀਦ ਰਿਹਾ, ਮੈਨੂੰ 1 ਰੁਪਈਆ ਨਹੀਂ ਦਿੱਤਾ ਤੁਸੀਂ। ਬਚਤ ਵਾਲੀ ਕਿਤੋਂ ਕਾਰੋਬਾਰੀ ਲੱਤ ਬਣ ਗਈ ਸੀ। ਤੁਸੀਂ ਲੈ ਆ ਖੁਫੀਆ ਚਲੋ ਲੋ ਜੀ, ਤੁਸੀਂ ਗੱਲਾਂ ਰੱਖਿਆ ਸੀ ਤੁਸੀਂ। ਉਹ ਜਾਏ ਹਾਂਜੀ ਲੱਤ ਬਰਾਇਆ ਮੈਨੂੰ ਸਿਰਫ ਔਰ ਸਿਰਫ ਮੈਨੂੰ ਮੈਂ ਉਹ ਦਿਲ ਨਹੀਂ ਭੁੱਲਦਾ, ਮੇਰਾ ਉਸਤਾਦ ਉੱਡ ਕੇ ਆਇਆ ਮੇਰੇ ਕੋਲ, ਕਸਮ ਵਾਲੀ ਗੱਲ। ਮੈਂ ਉਸਤਾਦ ਜੀ ਨੂੰ ਫੋਨ ਕੀਤਾ, ਅਸਲਾਮ ਵਾਲੇਕੁਮ ਉਸਤਾਦ ਜੀ। ਉਸਤਾਦ ਜੀ ਕਿੱਥੇ? ਮੈਂ ਕਿਹਾ ਉਸਤਾਦ ਜੀ ਮੇਰਾ ਐਕਸੀਡੈਂਟ ਹੋ ਗਿਆ, ਮੈਂ ਸੜਕ ਤੇ ਲੱਭੇ ਪਿਆ। ਕਿੱਥੇ ਵੇ ਤੂੰ? ਮੈਂ ਕਿਹਾ ਹਸਪਤਾਲ। ਤੇ ਉਸਤਾਦ ਜੀ 5 ਮਿੰਟ ਦੇ ਵਿੱਚ ਆਏ ਸੀ, 5 ਤੋਂ 7। ਉਹ ਮੈਂ ਝਾਲ ਦੇ ਕੋਲ, ਮੈਂ ਰਾਜ਼ਾਬਾਦ ਜਾ ਰਿਹਾ ਸੀ, ਮੈਂ ਦੀ ਵਜ੍ਹਾ ਮੈਂ ਕਿਹਾ ਜਾਂਦੇ ਆ ਸਲਾਮ ਕਰ। ਲੇਕਿਨ ਜੋ ਵੀ ਉਸਤਾਦ ਮੇਰਾ ਆਇਆ, ਮੈਂ ਫਿਰ ਮੈਨੂੰ ਹੌਸਲਾ ਹੋ ਗਿਆ। ਉਸਤਾਦ ਜੀ ਇੱਧਰ ਮੇਰਾ ਉਸਤਾਦ ਨੂੰ ਘੁੱਟ ਕੇ ਆਹ ਤੇ ਆਉਂਦੇ ਹੀ ਮੈਂ ਜਰਾਬਾਂ ਦੇਖੀਆਂ ਜਿਹੜੀਆਂ ਤੂੰ ਪਾਈਆਂ ਸੀ। ਉਸਤਾਦ ਜੀ ਨੂੰ ਫੜ ਲਿਆ, ਮੈਂ ਕਿਹਾ ਉਨੀ ਕੁਝ ਵੀ ਹੁੰਦਾ ਮੈਨੂੰ ਟੈਨਸ਼ਨ ਨਾ ਲਓ। ਉਸਤਾਦ ਜੀ ਇੱਧਰ ਮੇਰਾ ਹੌਸਲਾ ਵੇਖੋ, ਉਧਰ
ਖੂਨ ਦੀਆਂ ਚਤੀਰੀਆਂ ਵਗਣ ਡੀਆਂ ਨੇ। ਚੱਲ। ਠੀਕ ਆ, ਤੇ ਮੈਂ ਮੋਟਰਸਾਈਕਲ ਵਾਲੇ ਕੋਲ ਟਾਕੀ ਮੰਗ ਕੇ ਬੰਨ ਕੇ ਤੇ ਕੱਸ ਕੇ ਪਹਿਲੇ ਦਫ਼ਤਰ ਆਇਆ, ਭੱਲੇ ਤੇ ਸਮੋਸੀਆਂ ਬਣਾਉਣ ਕੇ, ਯਾਰਾ ਫੜ ਲਓ ਮੇਰੇ ਸੱਟ ਲੱਗੀ, ਮੈਂ ਪੱਟੀ ਕਰਾਇਆ। ਉਹ ਤੇ ਧੀ ਨਹੀਂ ਤੇਰੇ ਕਿਹੜਾ ਵੀ ਪੂਰੀ ਸ਼ਰਾਬ ਦੀ ਬੋਤਲ ਲੰਘੀ ਸੀਗੀ। ਉਹ ਬੰਦੇ ਜਿੱਧਰੋਂ ਮੇਰੀ ਮੋਟਰਸਾਈਕਲ ਲੰਘਦੀ ਸੀ, ਬੰਦੇ ਐ ਲੰਘਣੇ ਸੀ, ਉਹ ਦੇਖਿਓ ਆ ਕੀ ਪਾ ਗਿਆ ਮੂੰਹ ਤੇ, ਉਹ ਦੇਖਿਓ ਆ ਕੀ ਤੇ ਪਾ ਗਿਆ ਏਦਾਂ। ਉਡਰੇ ਚਿੱਟੇ ਤੇਰੀ ਇੰਜ ਪਰ ਪੂਰੀ ਐ ਫੁਹਾਰਾ ਚੌਕ ਬਣਿਆ ਸੀ ਉੱਥੇ, ਫੁਹਾਰੇ ਦੀ ਕਿਤੇ ਚੌਕ ਕਿਤੇ ਟੱਪਾ ਨਹੀਂ ਸੀ ਵੱਡੇ ਆ ਗਿਆ ਵੀ ਇੰਨੇ ਛਿੱਟੇ ਪੈਣ ਡਏ ਆ। ਇਹ ਤੈਨੂੰ ਆਪ ਸ਼ਰਮਿੰਦਗੀ ਹੋਣੀ ਆ ਵੀ ਮੈਂ ਸੱਟ ਨੂੰ ਕੋਈ ਰੱਖਿਆ ਨਹੀਂ ਤੈਨੂੰ। ਸਾਡੇ ਇੱਕ ਪਹਿਲਵਾਨ ਹੈਗਾ ਜੀ, ਉਹ ਬਹੁਤ ਸੋਹਣੀ ਬੰਨਦੇ। ਉਹ ਬੰਨੀ ਨਹੀਂ ਆ, ਸਿਰਫ ਟਾਂਕੇ ਆ, 60 ਹੱਡੀ ਵਾਲੀ ਨਹੀਂ ਲੱਗੀ। ਮੈਂ ਹੁਣ ਤੁਹਾਨੂੰ ਆ ਲਾ ਕੇ ਦਿਖਾ ਦਵਾਂ ਨਾ ਭਾਈ ਮਿੱਠੇ, ਤੇ ਤੁਸੀਂ ਕਹਿਣਾ ਯਾਰ ਮੈਂ ਗਲਤ ਸੀਗਾ, ਨੋਨੀ ਤੇਰੇ ਏਡੀ ਵੱਡੀ ਸੱਟ ਲੱਗੀ। ਸਿਆਣਾ ਬੰਦਾ ਸਿਗਰਟ ਭਜਾਵੇ ਨਾ ਜਿਗਰ ਕਿੰਨਾ ਕੁ ਨਿਸ਼ਾਨ ਬਣਦਾ। ਮਾੜਾ ਜਿਹਾ ਉਹ ਨਿਸ਼ਾਨ ਵੱਡਾ ਹੁੰਦਾ, ਸੱਟ ਛੋਟੀ ਆ। ਓਏ ਮਿੱਠੇ ਤੂੰ ਜਿੱਦਾਂ ਲਾਣੇ ਯਾਰ, ਤੂੰ ਜਾਣਦੇ ਗੁੱਸੇ ਨੂੰ। ਨਹੀਂ ਯਾਰ ਮੈਂ ਤਾਂ ਦੇਖਿਆ ਵਾ ਯਾਰ, ਜਿੱਦਾਂ ਪੌੜੀ ਉਤਰਿਆ ਮੈਂ ਕਹਿੰਦਾ ਡਰਾਮੇ ਕਰਨ ਡਿਆ ਐ ਘੁੰਮ ਕੇ ਪੌੜੀ ਉੱਤੀ ਸੀ। ਇੱਕ ਪੈਰ ਨਾਲ ਇਦਾਂ ਹੀ ਉਤਰਿਆ ਨਾ, ਠੱਪ ਕੇ ਇੱਕ ਪੈਰ ਨਾਲ ਤੁਰਦਾ ਨਹੀਂ, ਮਿੰਟੂ ਇੱਥੇ ਆ ਕੇ ਤੁਰਿਆ ਮਨ ਨਹੀਂ ਮੰਨ ਲੈ ਇਸ ਗੱਲ ਨੂੰ। ਨੋਨੀ ਇੱਕ ਮਿੰਟ ਮੈਨੂੰ ਮੈਚ ਦੇਖ ਲੈਂਦੇ ਪਹਿਲੇ। ਕੱਖ ਵੀ ਨਹੀਂ ਜੀ, ਮੈਂ ਤਾਂ ਤਾਜੀ ਆਡੀਓ ਬਦਲ 30 ਸਕੋਰ 1 ਆਊਟ 3.3 ਓਵਰ। ਸਾਧ ਦਾ ਭਰਾ ਖੜਾ ਸੈਮ ਯੂ। ਅੱਜ ਪਾਕਿਸਤਾਨ ਮੈਚ ਜਿੱਤੇ, ਤੁਸੀਂ ਸਾਰੇ ਇੱਥੇ ਸੁਣਨ ਰਹੇ ਆ। ਵੱਡੀ ਆਫਰ ਮੇਰੇ ਨਾਲ ਕਿਸੇ ਦੋਸਤ ਨੇ ਘਰੋਂ ਖਾਣਾ ਨਹੀਂ ਉਹ ਖਾਣਾ, ਆਪਣੇ ਬੱਚੇ ਵੀ ਲੈ ਕੇ ਆਉਣੇ, ਆਪਣੀ ਫੈਮਲੀਆਂ ਵੀ ਲੈ ਕੇ ਆਉਣੀਆਂ। ਇੱਕ ਨਾਨ ਟਿੱਕੀ ਪਰ ਹੈਡ ਦੇ ਹਿਸਾਬ ਨਾਲ ਤੇ ਨਾਲ ਰੈਗੂਲਰ ਬੋਤਲ। ਇਸ ਮਿੱਠੇ ਨਾ ਚੀਜ਼ ਦੇ ਜੀਓ ਜਟਾ ਇਹਨੇ ਤਾਂ ਵੀ ਮੁੱਕਰ ਜਾਣਾ, ਇਹ 14 ਜਾਣੇ ਆ, 14 ਨਾਨ, 14 ਟਿੱਕੀਆਂ, 14 ਬੋਤਲਾਂ। ਇਹ ਕਿੰਨੇ ਬਣੇ ਪੈਸੇ ਤਾਜੀ? ਇੱਕ ਇਹ ਪਰ ਹੈਡ 300 ਵੀ ਬਣਦਾ, ਕਿੰਨਾ ਬਣ ਗਿਆ? 14 14 ਇਹਦਾ ਹਿਸਾਬ ਕਰਤਾ 14 14 ਕਿੰਨਾ? 14 ਹੋ ਗਿਆ ਜੀ। 100 4000 ਰੁਪਏ ਪਤਾ ਸਿੱਧਾ। 52 28 ਬਣਦਾ 14 ਦੁਨਾ 28 ਤੇ 56 5600 ਰੁਪਏ 5600 ਰੁਪਇਆ 56 ਬਣਦਾ। ਆਹ 56 ਬਣਦਾ। ਕੋਈ ਰੌਲਾ ਨਹੀਂ ਹੈ, ਪਾਕਿਸਤਾਨ ਮੈਚ ਜਿੱਤੇ ਚੱਲਿਆ। ਮੈਚ ਦਾ ਫੈਸਲੇ ਰਾਤ ਨੂੰ 12 ਵਜੇ ਹੋਣਾ ਵਾ। ਆਪਾਂ ਟੀ ਟਾਈਮ ਕਰਕੇ ਘਰ ਚੱਲ ਜਾਣਾ। ਕੱਲ ਨੂੰ ਨਹੀਂ ਹੋਣਾ ਯਾਰ, ਕੱਲ ਨੂੰ ਨਹੀਂ ਹੋਣਾ। ਕੱਲ ਆਉਣਾ ਵਾ, ਲੇਕਿਨ ਕੱਲ ਨੂੰ ਮੈਂ ਜਿਹੜੇ ਦਿਨ ਦਾ ਕੰਮ ਉਸ ਦਿਨ ਪੇ ਮਤ ਛੋੜੋ, ਅਗਲੇ ਦਿਨ ਪੇ ਨਾ ਛੋੜੋ ਬਸ। ਨਹੀਂ ਬੜੇ ਬੜੇ ਜਲਾਲੀ ਉਸਤਾਦ ਜੀ ਦਿਹਾੜੀਆਂ ਛੱਡ ਦਿੰਦੇ ਨੇ ਲੋਕ ਮੈਚ ਦੀ ਗੱਲ। ਤਾਜੀ ਸਲਮਾਨ TV ਦੇ ਕੋਲ ਬਹਿ ਜਾਣਾ। ਸਲਮਾਨ ਅਲੀ ਅਗਾ ਨੇ ਬਿਆਨ ਦਿੱਤਾ ਮੈਚ ਸ਼ੁਰੂ ਹੋਣ ਤੋਂ ਪਹਿਲੇ। ਉਹਨੇ ਕਿਹਾ ਮੈਂ ਅੱਜ ਜਾਵਾਂ ਮੈਚ ਹਾਰ, ਮੈਂ ਕੈਪਟਨ ਛੱਡ ਦੂੰਗਾ। ਇਹਨੂੰ ਕੈਪਟਨ ਪੀਂਦਾ ਨਹੀਂ ਕਪਤਾਨੀ ਤੋਂ ਕਹਿੰਦਾ ਮੈਂ ਰਿਜ਼ਾਈਨ ਦੇ ਦਾਂਗਾ। ਉਹ ਕੈਪਟਨ ਹੀ ਯਾਰ ਕਿਹੜਾ ਕਹੇ ਜੀ ਲਓ ਜੀ ਮੈਂ ਛੱਡ ਦਿਆਂਗਾ, ਮੈਚ ਹਰਿਆ ਤੇ ਉਹਨੇ ਆਖਰੀ ਕਰਕੇ ਕਿਹਾ ਲਓ ਜੀ ਆ ਲਓ ਫਿਰ ਕੈਪਟਨ ਛੱਡ ਦਿਆ ਇੱਕ ਆਹੋ ਇਦਾਂ ਵੀ ਕਰ ਸਕਦਾ ਉਸਤਾਦ ਜੀ ਭਲਾ ਹਨਾ। ਇਧਰੋਂ ਬੈਂਸਨ ਦੀ ਡੱਬੀ ਕੱਢੀ, ਉਹਨੂੰ ਕਹੇ ਜੀ ਆ ਲਓ। ਇਦਾਂ ਕਰਦਾ ਆਹੋ ਵੀ ਉਹ ਕੈਪਟਨ ਪੀਂਦਾ ਵੀ ਮੈਂ ਕੈਪਟਨ ਹੀ ਛੱਡਦਾ। ਅੱਜ ਕਹਿੰਦਾ ਮੈਂ ਇਹਦੇ ਕੈਪਟਨ ਨਹੀਂ ਖੇਡੂੰਗਾ ਫਿਰ। ਅੱਛਾ। ਇਹਦੇ ਪਲੇਅਰ ਖੇਡੂੰਗਾ ਫਿਰ। ਤੇ ਇਹੀ ਪਿਛਲੇ ਮੈਚ ਚ ਕਹਿ ਦਿੰਦਾ ਸਾਨੂੰ ਭਾਈ, ਇਸ ਮੈਚ ਚ ਕਿਉਂ ਗਿਆ ਉਹਨੇ? ਇਦਾਂ ਸਾਜੀ ਭਾਰ ਬਣਦਾ ਵਾ, ਪਲੇਅਰਾਂ ਦੇ ਵਿੱਚ ਜੋਸ਼ ਜਾਗਦਾ ਵਾ। ਕੀ ਹੋ ਗਿਆ ਤੇ ਤੁਹਾਨੂੰ? ਪਿਛਲੇ ਮੈਚ ਚ ਚੁਕਾਉਂਦੇ। ਹਾਂ ਸਹੀ ਗੱਲ ਉਹ ਪੂਰੀ ਕੋਸ਼ਿਸ਼ ਕੀਤੀ, ਉਹ ਤੇ ਅੰਪਾਇਰ ਦੀ ਵਜ੍ਹਾ ਤੋਂ ਹੋਰੇ ਤੁਹਾਨੂੰ ਕਹੀ ਤਾਂ ਜਾਂਦੇ ਆ ਸਾਜੀ, ਅੰਪਾਇਰ ਨੇ ਗਲਤ ਫੈਸਲੇ ਕੀਤੇ ਸੀ, ਹਾਰ ਗਏ। ਆ ਇੱਕ ਆਊਟ ਯਾਰ ਮਾੜਾ ਜਿਹਾ ਹੀ ਨਾਜ਼ਰੀਨ, ਮੈਂ ਤੁਹਾਨੂੰ ਦੱਸ ਦਿੱਤਾ ਹੀ ਹਾਂਜੀ ਉਹ ਵਾਕਈ ਮਾੜਾ ਆ ਜਿਆਤੀ ਆ। ਜੋ ਅਸੀਂ ਆਪਣੀ ਅੱਖ ਨਾਲ ਵੇਖਿਆ ਉਸ ਹਿਸਾਬ ਨਾਲ ਆਊਟ ਨਹੀਂ। ਸੈਡ ਵਿਊਜ਼ ਮੈਂ ਤੁਹਾਨੂੰ ਦਿਖਾ ਰਿਹਾ, ਬਾਰ-ਬਾਰ ਫੇਰ ਦਿਖਾ ਦੇ, ਇੱਕ ਵਾਰੀ ਗੌਰ ਕਰਨਾ ਠਿੱਪੇ ਤੇ ਹਾਂਜੀ ਕਿ ਠਿੱਪਾ ਪੈ ਕੇ ਨਹੀਂ ਆਇਆ ਠਿੱਪਾ। ਸਾਜੀ ਆ ਜਿਹੜੇ ਬਹੁਤੇ ਜਜ਼ਬਾਤੀ ਕ੍ਰਿਕਟਰ ਉਹਨਾਂ 6 ਬਾਲ ਲਗਾਤਾਰ ਇਹਨਾਂ ਕੋ ਯਾਨੀ ਰੂਟੀਨ ਮੈਟਰ ਕ੍ਰਿਕਟ ਵਾਲੇ 6 ਬਾਲ ਸਟਾ ਲਓ, ਅਗਲੇ ਦਿਨ ਕਹਿਣਗੇ ਸਾਜੀ ਜਾਂ ਟੀ ਟਾਈਮ ਕਰਾ ਲਓ ਜਾਂ ਓਵਰ ਕਰਵਾ। ਆਹ ਹਿਸਾਬ ਹੈ ਨਾ। ਉਸਤਾਦ ਜੀ ਧੋਨੀ ਨੇ ਵੀ ਖਿਲਾਇਆ ਸੀ ਫਲੈਡ ਲਾਈਟ। ਧੋਨੀ ਬਾਲਿੰਗ ਕਰਾਉਂਦਾ ਐਦਾਂ ਆਉਂਦਾ ਖੁਸਰਾ ਲਾਮਾ ਲੈ ਕੇ ਆਉਂਦਾ ਹੁੰਦਾ। ਐ ਪਿੱਛੇ ਦੇਖਣਾ ਵਾ। ਪੂਰਾ ਝੂਲਦਾ ਹੁੰਦਾ ਹੀ। ਇਹਦਾ ਬੋਲਿੰਗ ਐਕਸ਼ਨ ਬਹੁਤ ਪਿਆਰਾ ਵਾ। ਮੁਖਾਲਿਫ ਹਾਏ ਮੁਕਾਬਲੇ ਨਹੀਂ ਕਹਿੰਦੇ ਹਾਏ ਹਾਏ ਯਾਰ ਓਵਰ ਕਰਾਉਣ ਆਉਂਦੇ ਸੀ, ਬਾਲ ਕਰਾਉਣ ਆਉਂਦਾ, ਮੁਖਾਲਿਫ ਟੀਮ ਬੇਲਾ ਕਰਾਉਂਦੇ ਸੀ ਉੱਥੇ। ਹਾਂਜੀ ਅਸੀਂ ਆਪ ਦੇਖਿਆ ਕਹਿੰਦਾ ਤੁਹਾਡੀ ਬਾਲ ਇੰਜ ਕਰਾਉਂਦੇ ਖੁਸਰਾ ਸ਼ਿਕਾਇਤ ਲੈਣ ਆਉਂਦੇ। ਨਹੀਂ ਇਹ ਝੂਲਦਾ ਪੂਰਾ। ਅੱਛਾ ਜੀ। ਹਾਂ ਤੁਸੀਂ ਦੇਖਿਓ ਕਿਤੇ ਤਾਈ ਹਲਕੀ ਠੰਡ ਆਉਂਦਾ, ਆਪਾਂ ਫੇਰ ਫਲੈਡ ਲਾਈਟ ਖੇਲਣਾ ਵਾ। ਮੈਂ ਤਾਂ ਫਿੱਟ ਕਰਨ ਵਾਸਤੇ ਪੇਟ ਅੰਦਰ ਕਰਨ ਵਾਸਤੇ ਸ਼ੁਰੂ ਕਰ ਦੇਣੀ। ਨਹੀਂ ਉਸਤਾਦ ਜੀ ਸ਼ੁਰੂ ਕਰ ਦਿੰਦੇ ਆ ਮੈਚ। ਮੈਂ ਤੁਹਾਡਾ ਵੱਡੀ ਟੀਮ ਨਾਲ ਪਾਵਾਂਗਾ ਤੇ ਪਾਵਾਂਗਾ ਵੀ ਸਟੇਡੀਅਮ 'ਚ। ਇੰਨਾ ਕਿ ਮੇਰੇ ਉਸਤਾਦ ਜੀ ਆ। ਓਕੇ ਦੇਖ ਲਾਂਗੇ ਉਸਤਾਦ ਜੀ। ਇੰਨਾ ਵੱਡਾ ਨਹੀਂ ਮੈਚ ਦਾ ਮਜ਼ਾ ਨਾ, ਜਿੱਦਾਂ ਰਾਤ ਨੂੰ ਬੁਕਿੰਗ ਕਰਾ ਕੇ ਖੇਡੋ ਉੱਥੇ ਤੱਕ। ਉਹ ਨਿਆਣੇ ਵਾਲੀ ਗੇਮ ਆ ਉਸਤਾਦ ਜੀ, ਬੱਜੇ ਰੋ ਸ਼ਾਟ ਉੱਥੇ ਨਾ ਕੋਈ ਲੱਗਦੀ ਆ। ਗੱਲ ਸੁਣ ਲੈ, ਜਿਹੜੀਆਂ ਉੱਚੀਆਂ ਸ਼ਾਟਾਂ ਮਾਰਨ ਵਾਲੇ ਉਹ ਤਾਂ ਆਇਆ ਵਾ ਉੱਥੇ। ਕੋਈ ਗੱਲ ਨਹੀਂ। ਹੁਣ ਜਿੱਦਾਂ ਮੈਂ ਲੌਂਗ ਸ਼ਾਟਾਂ ਮਾਰਦਾ ਆਊਟ ਆਫ 6 ਆਊਟ ਆਫ ਉਸਤਾਦ ਜੀ ਖੇਲੇ ਉੱਥੇ ਆਊਟ ਆਫ ਸਿਟੀ। ਯੈਸ ਨਹੀਂ ਉਸਤਾਦ ਜੀ ਮੇਰਾ ਰਿਕਾਰਡ ਆ। ਆਪਾਂ ਨਹੀਂ ਖੇਲੇ ਉਹ ਜਾਲ 'ਚ ਉੱਥੇ ਮਜ਼ਾ ਨਹੀਂ ਹੁੰਦਾ ਉੱਥੇ ਸਾਰੇ। ਨਹੀਂ ਸਹੀ ਹੈ ਇਹ ਬਾਤ ਉਹ ਯਾਰ ਉਹ ਨਸਣਾ ਬਹੁਤ ਪੈਣਾ ਵਾ ਗੇਂਦ ਮਗਰ ਕੀ ਹੋ ਗਿਆ ਜੀ। ਫਿਲਟਰ ਉਹਨਾਂ ਦੇ ਹੋਣੇ, ਆਪਾਂ ਆਪਣੀ ਫੀਲਡਿੰਗ ਤੁਹਾਡੀ ਫੀਲਡਿੰਗ ਅਸੀਂ ਕਰ ਲਾਂਗੇ, ਕੋਈ ਮਸਲਾ ਅੱਜ ਟੇਪ ਬਾਲ ਦੇ ਬਜਾਏ ਨਾ ਫੁੱਟਬਾਲ ਲਿਆਵਾਂਗੇ, ਛੋਟਾ ਜਿਹੜਾ ਹੁੰਦਾ ਵਾ ਟੇਪ ਬਾਲ 100 ਗ੍ਰਾਮ ਵਾਲਾ। ਟੇਪ ਬਾਲ ਜਾਂ ਹਾਰਡ ਬਾਲ ਲੈ ਸਮਾਨ ਸਾਰਾ ਮੇਰੇ ਕੋਲ ਪਿਆ ਹੈ। ਹਾਰਡ ਬਾਲ ਉਸਤਾਦ ਜੀ ਜੇ ਰਿਸਕ ਲੈਣਾ ਤੇ ਵੱਡਾ ਲਬੋਨੀ ਤੇ ਸਮਾਨ ਸਾਰਾ ਤੁਹਾਡੇ ਕੋਲ ਪਿਆ, ਵਿਚਾਰੇ ਖੇਲਣ ਤੋਂ ਬੈਠੇ ਆ। ਨਹੀਂ ਸਮਾਨ ਮੇਰੇ ਕੋਲ ਤੁਸੀਂ ਹਾੜ ਬਾਲ ਵਾਲੀ ਗੇਂਦ ਲੈ ਕੇ ਆਣਾ, ਪਹਿਲੇ ਬਾਹਰ ਗਿੱਚੀ ਭੰਨਣ ਖੇਡਦੇ। ਉਹ ਉਸਤਾਦ ਜੀ ਉਹ ਮੇਰੀ ਤੱਕ ਹਾੜ ਬਾਲ
ਉਹ ਧੌਣ ਲਟਕ ਜਾਣੀ ਇੱਕ ਅੱਧੇ ਦੀ ਜਿੱਦੀ ਉਹ ਭਾਰੀ ਅੱਛਾ ਇੱਕ ਕਾਕ ਦੀ ਗੇਂਦ ਹੁੰਦੀ ਸੀ, ਕਾਕ ਦੀ, ਖੁੱਦੋ ਕਹਿੰਦੇ ਸੀ। ਉਹ ਹਾਰਡਬਾਲ ਦੇ ਉਹਨੂੰ ਵਿੱਚ ਛਿੱਲੀ ਜਾਣਾ ਨਾ ਤਾਂ ਉਹਦੇ ਵਿੱਚ ਉਹ ਪੂਰਾ ਜਿਹਾ ਡਿੱਗ ਪੈਂਦਾ ਸੀ, ਕਾਲੇ ਰੰਗ ਦੀ। ਉਹੀ ਸਾਜੀ ਇੱਕ ਹੋਰ ਹਾਰਡਬਾਲ ਦੇ ਅੰਦਰ ਵੀ ਇੱਕ ਗੇਂਦ ਹੁੰਦੀ ਕਾਲੀ ਜੀ, ਉਹਦੇ ਉੱਤੇ ਫਿਰ ਹਾਰਡਬਾਲ ਬਣਦਾ। ਉਹ ਹੁੰਦੀ ਲੱਕੜ ਦੀ ਹੁੰਦੀ ਮੇਰਾ ਖਿਆਲ। ਇੱਕ ਹਾਰਡਬਾਲ ਦੀਆਂ ਗੇਂਦਾਂ ਖੇਡ ਕੇ ਚਿੱਬੀਆਂ ਵੀ ਹੋ ਜਾਂਦੀਆਂ ਸੀ, ਹੋ ਜਾਂਦੀਆਂ ਸੀ। ਉਹਦੇ ਨਾਲ ਵੀ ਖੇਡੀ ਜਾਣਾ। ਲੇਕਿਨ ਭਾਈ ਸਾਹਿਬ ਤੁਸੀਂ ਹਾਰਡਬਾਲ ਹੀ ਖੇਡ ਸਕਦੇ, ਤੁਹਾਡੇ ਹੈਲਮਟ ਫਸ ਜਾਣਾ। ਨਹੀਂ ਵੱਡਾ ਵਾ ਭਾਜੀ। ਨਹੀਂ ਮੈਂ ਖੇਡ ਲੈਣਾ ਵਾ। ਮੁੱਠ ਤੋਂ ਬਗੈਰ ਬੱਲੇ ਨਾਲ ਕੌਣ ਖੇਡਿਆ ਮੈਂ ਤੁਹਾਡੇ? ਖੇਡਿਆ ਸਾਜੇ ਆਪਾਂ ਨੂੰ ਖੇਡਿਆ ਹੈ, ਆਪਰ ਵੀ ਖੇਡਿਆ ਸੱਟ ਬਹੁਤ ਮਾੜੀ ਲੱਗਦੀ ਸੀ। ਆਏ ਗੁਰਬਤ ਸਾਨੂੰ। ਆਏ ਗੁਰਬਤ। ਓਏ ਕਿੱਡਾ ਸੋਹਣਾ ਬੱਲੇ ਦੀ ਮੁੱਠ ਠੋਕ ਕੇ ਸਾਈਡਾਂ ਤੇ ਕਿੱਲ ਤੰਦੀ ਕਰਾਉਣੀ ਸਾਜੀ ਉੱਤੇ, ਤੰਦੀ ਕਰਾਉਣੀ ਉਹਦੇ ਤੇ। ਓਏ ਸਲੇਸ਼ ਚ ਹਾਂਜੀ ਜਦੋਂ ਚੱਕਾ ਮਾਰਦਾ ਨਾ ਬੰਦੇ ਦੀ ਉਂਗਲ ਵੀ ਪਾੜ ਜਾਂਦੀ ਕੇਲੇ ਖਾ ਕੇ। ਆਹ। ਅੱਛਾ ਚੱਕਾ ਮਾਰਨਾ ਤੇ ਅੱਗ ਮੋਟਾ ਹੈ ਤੇ ਬੱਲਾ ਇੰਜ ਬਾਦਗਾਲ ਸਾਈਕਲ ਦੀਆਂ ਨਾ, ਪੁਰਾਣੀਆਂ ਸਾਈਕਲ ਦੀਆਂ ਟੂਪਾਂ ਚਾੜਦੇ ਹੁੰਦੇ ਸੀ ਪਿੱਛੇ। ਹਾਂ ਉਹ ਉਹਦੇ ਤੇ ਮੁੱਠ ਤੇ ਉਹ ਟੂਬ ਤੇ ਅਸੀਂ ਵੀ ਚਾੜਦੇ ਰਹੇ ਯਾਰ। ਬੱਲੇ ਥੱਲੇ ਟਾਇਰ ਦਾ ਟੋਟਾ ਕੱਟ ਕੇ ਵੀ ਲਾਉਂਦੇ ਰਹੇ ਵੀ ਤਾਂ ਕਿ ਬੰਦੇ ਨੂੰ ਘਸੇ ਨਾ। ਕਸੇ ਥੱਲੇ ਉਹਦੇ ਨਾਲ ਕਿੱਲਾ ਬਾਦਗਾਲ ਦੇ ਪੈਪ ਵੀ ਲਾਉਂਦੇ ਰਹੇ। ਹਾਂ ਲੋਕ ਵੀ ਲਾ ਸਾਜੀ ਉਹ ਤੁਸੀਂ ਦੇਖਿਆ ਜਿਹੜੀ ਜਦੋਂ ਇਦਾਂ ਲਚਕ ਵਾਲੇ ਬੱਲੇ ਆਏ ਸੀ ਨਵੇਂ ਟਾਈਮਿੰਗ ਵਾਲੇ, ਉਹ ਜਿਹੜੇ ਚੱਕਾ ਮਾਰਦੇ ਸੀ ਤੇ timing ਉਹ ਮਾਰਦੇ। ਬੱਲਾ ਆਪ ਹੀ ਵੱਜਦਾ ਸੀ ਯਾਨੀ ਐਂ ਕਰਨਾ ਤੇ ਠਾਕਾ ਕਰਕੇ ਚੱਕਾ ਇਹ ਸਾਡੇ ਕੋਲ ਨਹੀਂ ਆਏ, ਪਰ ਉਸ ਏਰੀਆ 'ਚ ਉਹ ਹੀ ਸਹੀ ਆਏ। ਕਹਿੰਦੇ ਆ ਸਾਜ, ਉਹਨੂੰ ਕਹਿੰਦੇ ਫੁੱਲ ਕੈਨ ਬੈਟ। ਉਹਦੇ ਪਿੱਛੇ ਜਿਹੜੀ ਗ੍ਰਿਪ ਹੁੰਦੀ ਨਾ, ਉਹ ਭਾਜੀ ਪਿੱਛੇ ਜਿਹੜੀ ਹੈਂਡਲ ਹੁੰਦਾ, ਮੇਰੀ ਗੱਲ ਸੁਣੋ। ਹੈਂਡਲ ਕਹਿੰਦਾ ਹੁੰਦਾ ਵਾ। ਉਹਦੇ ਵਿੱਚ ਉਹਨਾਂ ਨੇ ਦਿੱਤੀਆਂ ਹੁੰਦੀਆਂ ਲਹਿਰਾਂ, ਚੀਰੇ ਦਿੱਤੇ ਹੁੰਦੇ ਸਾਜ ਜੀ। ਉਹਨਾਂ ਨੇ ਵਿੱਚ ਦਿੱਤੇ ਹੁੰਦੇ ਚੀਰੇ, ਯਾਨੀ ਕਿ ਇੱਕ ਲੈਣਾ ਬਣਾਈ ਹੁੰਦੀ ਤਿੰਨ, ਉਹਦੇ ਵਿੱਚ ਦਿੱਤੀ ਹੁੰਦੀ ਰਬੜ, ਉਹਦੇ ਨਾਲ ਮੂਵ ਕਰਦਾ ਬੈਟ, ਯਾਨੀ ਕਿ ਪੂਰਾ ਲਹਿਰਾ ਕੇ ਪੂਰੀ ਛਾੜ ਵੱਜਦੀ ਐ, ਪੂਰੀ ਐਂ ਭੂਕਦੀ ਜਾਂਦੀ ਬਾਹਰ। ਮੇਰੇ ਕੋਲ ਇਹ ਸਾਜ ਉਹ 1500 ਦਾ ਬੈਟ ਹੁੰਦਾ। ਇੱਕ ਗੱਲ ਕਰਕੇ ਵਿੱਚ 40 ਵਾਰੀ ਤੂੰ ਐ ਗੱਲ ਕਰ ਕਹਿਣਾ, ਉਹਦੇ ਨਾਲ ਪੂਰੀ ਐ, ਉਹਦੇ ਨਾਲ ਪੂਰੀ ਐ, ਉਹਦੇ ਨਾਲ ਐ, ਉਹਦੇ ਨਾਲ ਐ ਭੂਕਦੀ ਜਾਂਦੀ ਸਾਜ ਜੀ, ਗੇਂਦ ਭੂਕਦੀ ਜਾਂਦੀ ਆ। ਤੁਹਾਨੂੰ ਪਤਾ ਆਸਟ੍ਰੇਲੀਆ ਦਾ ਬੈਟਸਮੈਨ ਸੀ ਗ੍ਰੈਂਡ ਸਮਿਥ, ਗੋਲਡਨ ਹਾਰਸ, ਮੈਥਿਊ ਹੈਡਨ। ਹਾਂਜੀ ਉਹਨੇ ਐਡੀ ਬੱਲੇ ਦੀ ਮੁੱਠ ਸੀਗਾ ਜਿਹੜਾ ਪੈਪ ਆ, ਤੇ ਐਂਡ ਤੇ ਬੱਲਾ ਇੰਨਾ ਮਿਡਲ ਪਾਸ। ਬ੍ਰੈਨ ਲਾਰਾ ਦਾ ਸੀਗਾ ਯਾਰ। ਯਾਰ ਨਹੀਂ ਮੈਥਿਊ ਹੈਡਨ ਦਾ ਸੀਗਾ। ਨਹੀਂ ਬ੍ਰੈਨ ਲਾਰਾ ਪੂਰਾ ਮੈਚ ਖੇਡਿਆ ਉਹਨੇ, ਨੂੰ ਨਹੀਂ ਪਤਾ ਤੈਨੂੰ ਨਾ ਗੱਲ ਕਰਿਆ ਕਰੇ। ਅੱਛਾ ਜੀ। ਬ੍ਰੈਨ ਲਾਰਾ ਦੇ ਨਾ ਇਜਾਜ਼ਤ ਕੋ ਦਿੱਤੀ ਉਹਨੂੰ ਉਹਦੇ ਬੱਲੇ? ਇੰਟਰਨੈਸ਼ਨਲ ਮੈਚ ਤੇ ਚੈਂਪੀਅਨ ਸੀ ਉਹਦਾ ਜਿੱਦਾਂ ਮਰਜ਼ੀ ਖੇਡੇ ਸਾਜ। ਨਹੀਂ ਐਦਾਂ ਕਿ ਹੁਣ ਇੱਕ ਬੰਦਾ ਐਡਾ ਚੌੜਾ ਬੱਲਾ ਬਣਵਾ ਲਿਆ ਵੇ ਵੀ ਮੈਚ ਕਰਕੇ। ਨਹੀਂ ਬੱਲਾ ਸਾਜ ਉਨਾ ਹੀ ਆ, ਜਾਣੇ ਕਿ ਉਹ ਚੋਂ ਨੇ ਹਾਫ ਕਰ ਲਿਆ ਪੂਰੇ ਬੈਟ ਚੋਂ। ਮਿਠਾਈ ਉਹ ਕੱਢ ਕੇ ਦੇਖ, ਸਾਜੀ ਉਹਦੀ ਮੁੱਠ ਐਡੀ ਸੀ ਨਾ, ਐਡੀ ਮੁੱਠ ਸੀ ਕਿ ਥੱਲੋਂ ਬੱਲਾ ਇੰਨਾ ਕੁ ਬਸ। ਬੱਲਾ ਪੂਰਾ ਹੀ ਆ, ਯਾਨੀ ਕਿ ਜਿਹੜਾ ਸੈਦ ਹੁੰਦਾ ਨਾ ਬੱਲੇ ਦਾ, ਉਹ ਪੂਰਾ ਹੀ ਆ। ਮੁੱਠ ਲੰਮੀ ਕਰਤੀ, ਬੱਲਾ ਉਹਨੂੰ ਥੱਲੇ ਘਟਾਤਾ। ਬੱਲੇ ਦਾ ਸਾਈਜ਼ ਉਹੀ ਰਹਿਣਾ ਹੈ, ਲੰਬਾਈ। ਇਜਾਜ਼ਤ ਕਿਉਂ ਦਿੱਤੀ ਉਹਨਾਂ ਨੇ? ਇੱਕ ਸਟੈਂਡਰਡ ਹੁੰਦਾ ਕਿ ਭਾਈ ਇਸ ਬੱਲੇ ਨਾਲ ਖੇਲਣਾ। ਨਹੀਂ ਉਹਦੇ 'ਚ ਤਾਂ ਨੁਕਸਾਨ ਹੀ ਸੀਗਾ। ਮਿਡਲ ਤੇ ਬਾਲ ਆਉਣਾ ਦਾ ਖੇਲਣਾ, ਬਾਕੀ ਤੁਹਾਨੂੰ ਜਾਣ ਜਾਏ ਜਾਣੀ ਆ। ਨਹੀਂ ਉਹ ਮਤਲਬ ਉਦੋਂ ਤਾਂ ਫਿਰ ਪੇਲ ਦੀ ਵੀ ਬਹੁਤ ਭੈੜੀ ਹੋਣੀ। ਬਹੁਤ ਉਹਨੇ ਬੜਾ ਕੁੱਟਿਆ ਸੀਗਾ। ਉਹਨੇ ਬੜਾ ਜਵਾਨ ਹੀ ਬੜਾ ਸੀਗਾ। ਕਿੰਨੀ ਦੇਰ ਖੇਡਿਆ ਉਹ? ਸਾਜੀ ਪੂਰਾ ਜਾਨੀ ਕਿ 50 ਕਰਕੇ ਗਿਆ ਸਾਜੀ ਉਹ ਰਨ। ਮੈਂ ਅਗਰ ਦੇਖਣਾ ਹੋਵੇ ਕੀ ਲਿਖਾਂ ਤੇ ਤਾਂ YouTube ਤੇ ਸਮਾਲ ਬੈਟ ਤੁਸੀਂ ਲਿਖੋ, ਮੈਥੋ ਹਿਡਨ। ਤੁਸੀਂ ਲਿਖਣਾ ਗੂਗਲ ਤੇ ਜਿਹੜੀ ਕਾਲੂ ਗੱਲ ਕਰਨ ਦੇ ਸੱਚ ਵਾ ਬਸ। ਮੈਥੋ ਹਿਡਨ ਬੈਟਿੰਗ ਸਮਾਲ ਬੈਟ। ਹਾਂ ਸਮਾਲ ਬੈਟ, ਮਿਡਲ ਬੈਟ ਬਸ। ਓਕੇ। ਪਲੇ ਵਿਦ ਮੈਚ। ਸਾਹਬ ਨਾਲ ਉਹਦਾ ਬੱਲਾ ਛੋਟਾ ਵਾ। ਸਾਜੀ ਕੈਮਰੇ ਦੇ ਵਿੱਚ ਰਿਕਾਰਡ ਆ। ਪਲੱਸ ਨੇ ਫਿਰ ਸਕੁਐਸ਼ ਮੈਂ ਉਧਰ ਵੀ ਜ਼ਿਕਰ ਕੀਤਾ ਸੀ। ਸਾਜੀ ਤੁਸੀਂ ਖੇਡ, ਓਏ ਯਾਰ ਕੀ ਤਜਰਬਾ ਉਸ ਬੰਦੇ ਦਾ। ਉਹਨੇ ਵਿੱਚ ਬਾਲਾਂ ਪਾ ਕੇ ਸਾਜੀ ਗੋਲਫ ਬਾਲਾਂ ਗਲਵਸ ਤੇ ਐਡਮ ਗੇ ਤੇ ਉਸਨੇ ਫਾਈਨਲ ਮੈਚ ਸੀ ਵਰਲਡ ਕੱਪ ਦਾ। ਇਦਾਂ ਦੇ ਬੰਦੇ ਦਾ ਪੰਚਾਇਤ ਝੂਠ ਬੋਲ ਕੇ ਫੌਰਨ ਗੋਲਡ ਕੱਢ ਲੈਂਦੇ ਆ। ਉਹਦੇ ਅਗਲੋ ਭਾਈ ਜੀ ਦਿਲ ਚ ਸਮਝ ਆਉਂਦੀ, ਮਨ ਹੁੰਦਾ ਰਿਹਾ। ਗੱਲਾਂ ਦੇ ਲੋ ਕਿੰਨੀਆਂ ਉਹਦੇ ਨਾਲ ਬੱਲਾ ਨਹੀਂ ਫਿਰਦਾ। ਗੱਲਾਂ ਕਿੰਨੀਆਂ ਕਰਨ ਡਿਆ ਵਾ। ਹਲੇ ਵੀ ਵਾਸ਼ਰੂਮ ਦੀ ਉਹ ਕੁੰਡੀ ਦੇ ਵਿੱਚ ਨਾ ਲੱਕੜ ਫਸਾ ਕੇ ਬੰਦ ਕਰਦੇ ਆ ਤੇ ਉਹ ਕ੍ਰਿਕਟ ਕਿੱਡੀ ਭਰਮੀ ਬੋਲ। ਗਲਤ ਗੱਲ, ਨਵਾਂ ਮਕਾਨ ਬਣਾਇਆ ਉਹ ਨਵੇਂ ਲੱਗੇ। ਅੱਛਾ ਉਹ ਮੈਰਾਡੋਨਾ ਨਹੀਂ ਜਿਹੜਾ ਉਸਤਾਦ ਜੀ, ਮੈਰਾਡੋਨਾ ਫੁੱਟਬਾਲਰ, ਉਹ ਕਹਿੰਦਾ ਸੀ ਮੈਂ ਆਪਣੇ ਫੁੱਟਬਾਲ ਨਾਲ ਖੇਡਣਾ। ਉਧਰੋਂ ਮੈਲਸੀ ਕਹਿੰਦਾ ਮੈਂ ਆਪਣੇ ਫੁੱਟਬਾਲ ਨਾਲ ਖੇਡਣਾ। ਰੋਨਾਲਡੋ ਵੀ ਰੋਨਾਲਡੋ ਲੈਦਾ ਭਾਈ ਫੁੱਟਬਾਲ ਹੀ ਫੁੱਟਬਾਲ ਹੋ ਗਏ। ਹਾਂਜੀ ਤਿੰਨਾਂ ਫੁੱਟਬਾਲਾਂ ਦਾ ਮੈਚ ਖੇਡਿਆ ਗਿਆ, ਤਰੀਕ ਦੇ ਵਿੱਚ ਲਿਖਿਆ ਗਿਆ। ਓਏ ਮੈਂ ਤੇਰੇ ਥੱਪੜ ਮਾਰ ਕੇ ਤੇਰਾ ਮੂੰਹ ਦੂਜੇ ਉਹ ਨਹੀਂ ਤੁਸੀਂ ਇਹ ਸਰਚ ਕਰ ਲਓ ਨਾ। ਫੁੱਟਬਾਲ ਮੈਚ ਕਿਹਾ ਗਿਆ ਵਾ। ਹਾਂਜੀ ਉਹਨੂੰ 3 ਫੁੱਟਬਾਲ ਮੈਚ। ਦਿਮਾਗ ਖਰਾਬ ਬੇਵਕੂਫ ਸਮਝਿਆ ਮੈਨੂੰ ਤੁਸੀਂ। ਉਹ ਫੀਫਾ ਕੱਪ ਨਹੀਂ ਨਾ ਹੈ, ਉਹ 3 ਕੱਪ ਹੋਇਆ ਵੀ 3 ਫੁੱਟਬਾਲ। ਚੱਲ ਜਾਓ। ਉਹ ਨਹੀਂ ਜਿੱਥੋਂ ਮਰਜ਼ੀ ਕੱਢ ਲਓ ਉਸਤਾਦ ਜੀ, ਤੁਸੀਂ ਇੱਕ ਮੰਨਦੇ ਹੀ ਨਹੀਂ ਕਿਸੇ ਦੀ। ਤੁਸੀਂ ਮੈਨੂੰ ਦਿਖਾ ਦਿਓ ਮੈਂ ਜੋ ਕੋ ਦੇਣਾ। ਲੈ ਹੁਣ ਕਦੇ ਮੈਚ ਹੋਇਆ ਹੋਵੇ ਹੁਣ ਵੀ ਤੈਨੇ ਆਪਣੇ ਲੈ ਕੇ ਫਿਰਨ ਦੇ। ਰੋਨਾਲਡੋ ਨੇ ਸਾਜੀ ਇੱਕ ਕਿੱਕ ਮਾਰੀ ਸੀਗੀ ਫੁੱਟਬਾਲ ਨੂੰ, ਪਿੱਛੋਂ ਜਾਲਾ ਪਾੜ ਗਿਆ ਫੁੱਟਬਾਲ ਦੇ ਗੋਲ ਦਾ। ਉਹਨਾਂ ਨੇ ਪਿੱਛੇ ਤਰਪਾਲਾਂ ਲਾਈਆਂ ਸੀ ਉਹਦਾ ਕਰਕੇ। ਜਦੋਂ ਉਹਦਾ ਮੈਚ ਹੁੰਦਾ ਸੀ ਪਿੱਛੇ ਤਰਪਾਲ ਲਾਉਂਦੇ, ਕਹਿੰਦੇ ਹਰ ਵਾਰੀ ਪਾੜ ਕੇ ਨਿਕਲ ਜਾਂਦਾ ਜਾ। ਤੁਹਾਨੂੰ ਪਤਾ ਜਿਹੜਾ ਸਭ ਤੋਂ ਉੱਚਾ ਜੰਪ ਮਾਰਿਆ ਰੋਨਾਲਡੋ ਨੇ, ਉਸ ਤੋਂ ਬਾਅਦ ਲੜਾਈ ਹੋਈ। ਉਹਨੇ ਕਿਹਾ ਮੈਨੂੰ ਧੱਕਾ ਕਿਹਨੇ ਦਿੱਤਾ? ਹਾਂਜੀ ਜੰਮਣੇ ਮਾਰਿਆ ਜੰਪ ਮਾਰਿਆ ਕਿਸੇ ਧੱਕਾ ਦਿੱਤਾ। ਉਹ ਤੋਂ ਬਾਅਦ ਵੱਜੇ ਨਹੀਂ ਕੋ। ਉਸਤਾਦ ਜੀ ਇਦਾਂ ਹੀ ਕਰਨ ਡਿਆ। ਜਿਹੜਾ ਸੱਚੀ ਆ ਤਿੰਨ ਵਾਲਾ ਕੰਮ ਨਾ, ਇੱਕ ਕੈਮਰਾਮੈਨ ਅਮਰੀਕਾ ਦਾ, ਉਹਦੇ ਕੋਲ 3 ਫਿਲਮਾਂ ਦੇ ਆਰਡਰ ਆ ਗਏ ਸੀ। ਟੌਮ ਕਰੂਜ਼ ਤੇ ਗੰਜੇ 2-3 ਜਾਣੇ। ਉਹਨੇ ਇੱਕ ਸਾਈਡ ਤੇ ਇਹਨਾਂ ਦਾ ਸੈੱਟ ਲਵਾਤਾ, ਇੱਕ ਤੇ ਇਹਦੇ ਤੇ। ਉਹਨੇ ਇੱਕੋ ਕੈਮਰੇ ਨਾਲ 3-3 ਸ਼ਾਟ ਕੀਤੇ ਸੀ। ਆਹ ਕੰਮ ਹੋਇਆ ਸੀ। ਤੇ ਫੁੱਟਬਾਲ ਕਿਤੇ ਛੋੜ ਨਹੀਂ ਸਤਾਜ ਨਾਲੇ ਉਹ ਮੋਕਲਾ ਨਾਲ ਖੇਡਦਾ ਰੋਨਾਲਡੋ।
ਕਿਹਦਾ ਮੋਕਲਾ ਨਾ ਮੁੱਕ ਗਏ ਨਹੀਂ ਮੋਕਲਾ ਦੇਖਿਆ ਕਦੀ ਗੋਲ ਨੇ ਜਿਹੜਾ ਐਂ ਮਾਰਦਾ ਉਹਨੂੰ ਕੀ ਪਤਾ ਕਿੱਥੇ ਆ ਚਾਲ ਕਿੱਥੇ ਆ ਗੋਲ ਉਹਨੂੰ ਨਜ਼ਰ ਹੀ ਨਹੀਂ ਆਉਂਦਾ ਉਹ ਫਿਰ ਐਂ ਕਰਕੇ ਫੂਕ ਮਾਰਦਾ ਨਹੀਂ ਘੁੰਮ ਕੇ ਸਿੱਧੀ ਗੋਲ ਚ ਸਾਇੰਸਦਾਨਾਂ ਨੇ ਦਿਮਾਗ ਕੱਢ ਕੇ ਰੋਨਾਲਡੋ ਦਾ 2 ਦਿਨ ਵਾਸਤੇ ਚੈੱਕ ਕੀਤਾ ਉਹਨੇ ਕਿ ਮਲਤਾਨੀ ਸੋਨ ਹਲਵਾ ਬਹੁਤ ਖਾਂਦੇ ਹਾਂਜੀ ਜਿਹਦੀ ਵਜ੍ਹਾ ਤੋਂ ਉਹਦੀ ਕਿੱਕ ਤਾਂ ਜਾਂਦਾ ਇਹ ਗੱਲ ਹੈ ਤੁਸੀਂ ਉਹ ਦੇਖਿਆ ਜਦੋਂ ਮੈਰਾਡੋਨਾ ਇਹਦਾ ਮਤਲਬ ਮੁਲਤਾਨ ਦੇ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਤਾਂ ਸਾਰੇ ਉੱਤੋਂ ਤੇ ਫਿਰਦੇ ਹੋ ਨਜ਼ਰ ਆਉਂਦੇ ਤੁਹਾਨੂੰ ਹਾਂਜੀ ਨਹੀਂ ਉਹ ਇੱਕ ਵਾਕ ਵੀ ਕਰਨੀ ਹੁੰਦੀ ਨਾ ਇੱਕ ਫਿਜ਼ੀਕ ਵੀ ਤੁਹਾਡੀ ਹੁੰਦੀ ਉਸ ਹਿਸਾਬ ਨਾਲ ਫਿਰ ਮੈਸੀ ਨੇ ਹਿਸਾਬ ਲਾਇਆ ਉਹਨੇ ਕਿਹਾ ਮਲਤਾਨੀ ਸੋਹਣ ਹਲਵਾ ਇਹ ਖਾਂਦੇ ਆ ਮੈਂ ਹਾਂ ਚਲੋ ਜੀ ਤੁਹਾਡੇ ਹਿਸਾਬ ਨਾਲ ਮੈਸੀ ਵੱਡਾ ਪਲੇਅਰ ਆ ਕਿ ਰੋਨਾਲਡੋ ਰੋਨਾਲਡੋ ਦਾ 5 ਫੁੱਟ ਕੱਦ ਵਾ ਮੈਸੀ ਦਾ 4.5 ਫੁੱਟ ਆ ਹਾਂਜੀ ਨਾਲਡੋ ਵੱਡਾ ਰੋਨਾਲਡੋ ਹਾਂਜੀ ਸਾਜੀ ਰੋਨਾਲਡੋ ਲੇਕਿਨ ਇਹਨਾਂ ਤੋਂ ਵੀ ਅੱਛਾ ਸੀ ਮੈਰਾਡੋਨਾ ਯਾਰ ਮੈਰਾਡੋਨਾ ਸਾਹਿਬ ਦੀ ਮੈਨੂੰ ਗੱਲ ਹੀ ਲੜੀ ਪਈ ਆ ਕਿ ਗੋਲ ਕੀਤਾ ਵਾ ਕਹਿੰਦੇ ਚ ਫਰਕ ਵਾ ਉਸਤਾਦ ਜੀ ਇਹ ਗੱਲ ਹੀ ਨਹੀਂ ਬਣਦੀ ਉਹ ਮੈਰਾਡੋਨਾ ਨਹੀਂ ਗਏ ਯਾਰ ਉਹ ਮੈਰਾਡੋਨਾ ਨੇ ਹੱਥ ਨਾਲ ਕੀਤਾ ਸੀ ਉਹਨੂੰ ਕਹਿੰਦੇ ਸੀਗੇ ਪਹਿਲੇ ਗੋਡ ਏਦਾਂ ਕਰਕੇ ਜਿਹੜੇ ਸਾਜੀ ਹੱਥ ਨਾਲ ਗੋਲ ਕਰਤਾ ਅੰਪਾਇਰ ਨੂੰ ਪਤਾ ਹੀ ਨਹੀਂ ਹੱਥ ਨਾਲ ਯਾਰ ਫੋਲ ਤੇਰੇ ਕੋ ਕਿਤੇ ਲਹਿਦਾ ਉੱਤਰਦੀਆਂ ਖਬਰਾਂ ਨਹੀਂ ਨਾ ਸੱਚ ਸਾਰਾ ਕੁਝ ਹਿਸਾਬ ਲੈਦਾ ਵਾ ਹਾਂਜੀ ਮੈਰਾ ਸਾਰੀ ਦੁਨੀਆ ਤੋਂ ਇਲਾਵਾ ਤੂੰ ਸਾਨੂੰ ਖਬਰਾਂ ਦੱਸਦਾ ਸੀ ਕਦੀ ਸੁਣੀਆਂ ਹੀ ਨਹੀਂ ਉਹ ਜਿਹੜਾ ਅਖਬਾਰ ਦੇ ਵਿੱਚ ਖਬਰ ਆਈ ਸੀ ਮੈਰਾਡੋਨਾ ਜਿਹੜਾ ਜਦੋਂ ਲਾਸਟ ਬਿਮਾਰ ਹੋਇਆ ਨਾ ਬਿਮਾਰੀ ਲੱਗੀ ਐ ਕਰ ਨਹੀਂ ਉਹਨੇ ਕਿਹਾ ਵੀ ਜਿਹੜੀ ਲਾਸਟ ਮਿੰਟ ਬਿਮਾਰੀ ਲੱਗੀ ਨਾ ਮੈਨੂੰ ਸਿਰਫ ਉਸ ਗੋਲ ਦਾ ਕਰਕੇ ਲੱਗੀ ਮੇਰੇ ਕੋਲ ਉਹੀ ਗਲਤੀ ਹੋਈ ਆ ਉਹਨੇ ਮਾਫੀ ਮੰਗੀ ਆਉਣੀ ਆ ਕੇ ਵੀ ਮੈਂ ਹੱਥ ਨਾਲ ਗੋਲ ਕੀਤਾ ਸੀ ਤੁਰਕੀ ਦਾ ਇੱਕ ਕੀਪਰ ਸੀਗਾ ਸਾਜੀ ਉਹ ਕੋਈ ਜਦੋਂ ਫੁੱਟਬਾਲ ਹੁੰਦਾ ਸੀ ਉਹ ਸੂਆ ਮਾਰ ਦਿੰਦਾ ਸੀ ਵਿੱਚ ਆਹੋ ਬਾਹੂ ਯੂਗਾ ਬਾਹੂ ਜੋਹੰਗਾ ਬਾਹੂ ਜੋਹੰਗਾ। ਉਹਦਾ ਨਾਂ ਸੀ ਬਾਗੂ ਜੰਗੰਗਾ ਤੁਰਕੀ ਦਾ ਸੀਗਾ ਸਾਜੀ ਉਹ ਹਰ ਵਾਰੀ ਨਾ ਸਾਜੀ ਫੁੱਟਬਾਲ ਹੁੰਦਾ ਸੀ ਇਹਨਾਂ ਦਾ ਚੈੱਕ ਕਰ ਲਓ 3 ਬੱਚੇ ਮਸ਼ ਲਾਈਦੇ ਆ 2 ਇਹਦੇ ਤੇ ਕਿੱਡੇ ਯਾਰ ਬੇਵਕੂਫ ਡੈਨਿਸ ਕਿਨਿੰਦਰ ਜਿਹੜਾ ਉਸਤਾਦ ਜੀ ਉਹਨੇ ਪਿੱਛੋਂ ਦੀ ਲੱਤ ਮਾਰ ਕੇ ਗੋਲ ਕਰਤਾ ਸੀਗਾ ਹਾਂ ਟੀਟੋ ਤੁਸੀਂ ਟੰਗੇ ਦੇ ਬੰਦੇ ਨਹੀਂ ਤੁਹਾਡੇ ਕੋਲ ਬਿਲੀਅਨਰ ਵਾਲੀਆਂ ਤੁਹਾਡੇ ਕੋਲ ਇਨਫੋਰਮੇਸ਼ਨ ਉਹ ਹਕੀਕਤ ਗੱਲ ਜੇ ਯਾਰ ਮੰਨਣੀ ਨਹੀਂ ਉਹ ਭਟੀਟੋ ਸਾਜੀ ਪੂਰੀ ਦੁਨੀਆ ਦੇ ਸਾਜੀ 3 ਖਿਲਾੜੀ ਨੇ ਫੁੱਟਬਾਲ ਦੇ ਵੱਡੇ ਤੇਰਾ ਤੁਹਾਡੇ ਮੋਟਰਸਾਈਕਲ 'ਚ ਹਵਾ ਭਰਨ ਵਾਲਾ ਨਾ ਤੇਰਾ ਪਿੱਛੋਂ ਦਾ ਕੈਰੀਅਰ ਫੜ ਕੇ ਹਵਾ ਭਰਦਾ ਕਿਹੜੇ ਦੜਾ ਦੇਣੀ ਹੈ ਨਹੀਂ ਇਹ ਹਕੀਕਤ ਗੱਲ ਹੈ ਭਟੀਟੋ ਉਹਨੇ ਦੁਆ ਪੜਿਆ ਤਾਂ ਦੂਜਾ ਕਰਕੇ ਤਾਂ ਇਹ ਜਾਨ ਨਹੀਂ ਮੈਂ ਦੇਣਾ ਪੈਸੇ ਦੇ ਉਹ ਭਟੀਟੋ ਜਿਹੜਾ ਨਾ ਉਸਤਾਦ ਜੀ ਉਹਨੇ ਪਿੱਛੋਂ ਦੀ ਲੱਤ ਮਾਰ ਕੇ ਗੋਲ ਕੀਤਾ ਉਹ ਬਿਸਕਾ ਪਟੀਟੋ ਹਾਂ ਆਹੋ ਭਟੀਟੋ ਸੀ ਉਹ ਸਿੱਧਾ ਉਹਨੇ ਕਿੱਕ ਮਾਰੀ ਹੈ ਗੋਲ ਦੇ ਵਿੱਚ ਉਹ ਕੀਪਰ ਖਲੋਤਾ ਸੀਗਾ ਉਹਨੇ ਭਾਈ ਪਿੱਛੋਂ ਦੀ ਲੱਤ ਇੰਜ ਕਰਕੇ ਉੱਡ ਕੇ ਮਾਰੀ ਪਿੱਛੋਂ ਦੀ ਗਈ ਉਹ ਸਿੱਧਾ ਉਹਨਾਂ ਦੇ ਗੋਲਾਂ 'ਚ 4 ਸੈਕਿੰਡ ਰਹਿ ਗਏ ਸੀਗੇ ਤੇ 1 ਸੈਕਿੰਡ ਪਹਿਲੇ ਹੀ ਗੋਲ ਇਟਲੀ ਦਾ ਸਾਜੀ ਹਾਂਜੀ ਇਟਲੀ ਦਾ ਇੱਕ ਪਲੇਅਰ ਆ ਜ਼ੰਗਿੰਗੀ ਬਰੂਡਾ ਹਾਂ ਬਹੁਤ ਅੱਛਾ ਨਾਈਸ ਮੈਨ ਇਹਨੇ ਮਾਸ਼ਾਅੱਲਾ ਸਿੱਟ ਕੀਤਾ ਓਏ ਯਾਰ ਜ਼ਗਿੰਗੀ ਜ਼ਗੀ ਸਪੀਟਾ ਬਟੂਟਾ ਪਹਿਲੇ ਬਡਿਊਡਾ ਸੀਗਾ ਤੁਹਾਨੂੰ ਪਤਾ ਔਰ ਬਰੂਡਾ ਜਦੋਂ ਉਹਨੇ ਕਿਹਾ ਸੀ ਮੈਂ ਫੈਸਲਾਬਾਦ ਚ ਇੱਕ ਸ਼ਰਤ ਤੇ ਮੈਚ ਖੇਲਾਂਗਾ ਇੱਥੇ ਮੱਝਾਂ ਬਾਹਰ ਕੱਢੋ ਹਾਂਜੀ ਐ ਉਹਦੀ ਸ਼ਰਤ ਮੱਝਾਂ ਬਾਹਰ ਕੱਢੀ ਲੇਕਿਨ ਉਹ ਚਵਲ ਫੇਰ ਮਾਰੀ ਆਇਆ ਖੇਲ ਗਿਆ ਨਹੀਂ ਯਾਰ ਉਹਨੇ ਤਾਂ ਦੁਬਾਰਾ ਆ ਗਿਆ ਉਹਨੂੰ ਕਹਿੰਦਾ ਕੁੱਤੇ ਵੀ ਕੱਢੋ ਯਾਰ ਹੋਰ ਠੀਕ ਹੈ ਇਹ ਬਹੁਤ ਟੈਨਸ਼ਨ ਦੇ ਰਹੇ ਸਾਨੂੰ ਸਾਜੀ 3 ਪਲੇਅਰ ਨੇ ਪੂਰੀ ਦੁਨੀਆ ਦੇ ਫੁੱਟਬਾਲ ਦੇ ਇੱਕ ਅੰਬਾਪੇ ਹੈ ਜਿਹਦਾ ਮੈਨੂੰ ਨਾਂ ਨਹੀਂ ਸੀ ਯਾਦ ਬਾਪੇ ਬਾਪੇ ਯਾਰ ਕੀ ਬਾਤ ਹੈ ਯਾਰ ਇੱਕ ਅੰਬਾਪੇ ਆ ਇੱਕ ਮੈਸੀ ਅੰਬਾਪੇ ਇਹ ਫੁੱਟਬਾਲ ਦਾ ਪਲੇਅਰ ਆ ਹਾਂਜੀ ਉਹਦੀ ਵਜ੍ਹਾ ਤੋਂ ਟੈਂਕੀ ਟਾਪੇ ਨਾਂ ਪਿਆ ਗੱਡੀ ਦਾ ਬਾਪੇ ਟੈਂਕੀ ਟਾਪੇ ਇੱਕ ਜਿਮੀ ਡੂ ਕੋਸਟਾ ਸੀਗਾ ਐਦਾਂ ਹੀ ਨਹੀਂ ਅੰਬਾਪੇ ਗੋਲ ਕਰ ਗਿਆ ਆਪੇ ਹਾਂ। ਉਹ ਸੀਗਾ ਉਹਦਾ ਸ਼ੁਦਾਰਾ ਮਸ਼ਹੂਰ ਹੋ ਗਿਆ ਸੀ ਸਾਜੀ ਉਹਦੀ ਇੱਕ ਜਗ੍ਹਾ ਤੇ ਲੜਾਈ ਹੋ ਪਈ ਸੀ ਤਰੀਖਾ ਭੁਗਤਣਗੇ ਤੇਰੇ ਮਾਪੇ ਇਹੀ ਕਹਿਣ ਲੱਗਾ ਉਹਨੇ ਕਿਹਾ ਕਿ ਅੰਬਾਪੇ ਕਿੱਥੇ ਤੇਰਾ ਬਾਪੇ ਤੇ ਉਹ ਇਸ ਗੱਲ ਤੋਂ ਗੁੱਸਾ ਕਰ ਗਿਆ ਉਹਨੇ ਫੁੱਟਬਾਲ ਨਹੀਂ ਮਾਰਿਆ ਆਪਾਂ ਰਸਾਂ ਦਾ ਭਾਪੇ ਨਾਲ ਉਹਦੀ ਵਜ੍ਹਾ ਤੋਂ ਪਿਆ ਸੀ ਲੋਕੀ ਲਾਈਕ ਕਰਦੇ ਸੀ ਯਾਰ ਇਹ ਕੋਈ ਪਲੇਅਰ ਨਹੀਂ ਮੈਂ ਤਾਂ ਸੁਣਿਆ ਹੁਣ ਨਹੀਂ ਤੁਹਾਨੂੰ ਪਤਾ ਬਾਪੇ ਹੈਗਾ ਵਾ ਸਾਜੀ ਉਹਦੇ ਫੁੱਟਬਾਲ 'ਚ ਮੈਮਰੀ ਕਾਰਡ ਪੈਂਦਾ ਸੀ ਹਾਂਜੀ ਹਾਂਜੀ 32 ਜੀਬੀ ਦਾ ਫੁੱਟਬਾਲ ਸਾਜੀ ਜੋਨ ਗਲੇਰਾ ਇੱਕ ਪਲੇਅਰ ਆ ਇਟਲੀ ਦਾ ਇਟਲੀ ਦਾ ਨਹੀਂ ਭਾਜੀ ਬਰਾਜ਼ੀਲ ਚ ਬਰਾਜ਼ੀਲ ਚ ਆ ਗਿਆ ਪਹਿਲੇ ਰਹਿੰਦਾ ਇਟਲੀ ਸੀ ਬੇਟੇ ਸੁਣ ਲਿਆ ਕਰ ਯਾਰ ਪਹਿਲੇ ਹੈਗਾ ਇਟਲੀ ਦਾ ਵਾ ਹਾਂ ਠੀਕ ਆ ਹੁਣ ਬਰਾਜ਼ੀਲ ਆ ਗਿਆ ਹੁਣ ਬਰਾਜ਼ੀਲ ਚ ਆ ਗਿਆ ਲੇਕਿਨ ਉਹਨੂੰ 2 ਸਾਲ ਨਹੀਂ ਖਿਲਾਇਆ ਟੀਮ ਦਾ ਯਾਰ ਕਿਉਂ ਨਹੀਂ ਖਿਲਾਇਆ 32 GB ਦਾ ਫੁੱਟਬਾਲ ਸੀ ਇੱਦਾਂ ਤਾਂ ਨਹੀਂ ਖਿਲਾਇਆ 2 ਸਾਲ ਤੈਨੂੰ ਪਤਾ ਕਿਉਂ ਨਹੀਂ ਖਿਲਾਇਆ 300 ਹੋਰ ਪਾਉਂਦਾ ਤੂੰ 56 GB ਵਾਲਾ ਲੈਂਦਾ ਨਹੀਂ ਗਰਾਊਂਡ ਛੋਟਾ ਸੀ ਨਾ ਗੁਰੂ 300 ਖਾ ਕੇ ਸਾਜੀ ਗੋਲ ਕਰਦਾ ਹੁੰਦਾ ਸੀ ਉਹ ਹੈ ਗੁਰੂ 300 ਉਹਨੇ ਖਾਣਾ ਸ਼ੁਰੂ ਕੀਤਾ ਵਾ ਇੱਕ ਵਾਰੀ ਉਹਨੇ ਪੈਰ ਤੇ ਠੁੱਕਤਾ ਉਹਨੂੰ ਰੈੱਡ ਕਾਰਡ ਦਿਖਾਤਾ ਉਹਨੇ ਇਧਰੋਂ ਹਾਜੀ ਕੋਲੋਂ ਜਾਂਦੇ ਸੀ ਪਾਣ ਉਹਦੇ ਸਾਥ ਯੈਸ ਯਾਰ ਉਹਨੇ ਉਸਤਾਦ ਜੀ ਸਮਝ ਜਿਹੜਾ ਟੋਬੈਕੋ ਸੀਗਾ ਉਹਦਾ ਲੈਕਸਨ। ਪੁਰਤਗਾਲ ਪੁਰਤਗਾਲ ਫਿਜ਼ਿਕਾ ਦਾ ਯਾਰ ਉਹਨੇ ਕਿੱਕ ਮਾਰੀ ਸੀ ਉਹਨੇ ਕਿਹਾ ਮੈਂ ਫਰੀਦੀ ਦਾ ਰਿਕਾਰਡ ਤੋੜਨਾ ਜਿੱਥੇ ਫਰੀਦੀ ਨੇ ਚੱਕਾ ਮਾਰਿਆ ਸੀ ਨਾ Yes. ਉਹਨੇ ਕਿੱਕ ਮਾਰ ਕੇ ਉੱਥੇ ਫੁੱਟਬਾਲ ਪਹੁੰਚਾਇਆ ਸੀ ਤੇ ਉਸ ਬੰਦੇ ਨੇ ਕਿਹਾ ਸੀ ਕਿ ਜਦੋਂ ਅਸੀਂ ਵਰਲਡ ਕੱਪ ਜਿੱਤ ਗਏ ਨਾ ਵਰਲਡ ਕੱਪ ਜਿੱਤ ਕੇ ਮੈਂ ਜਸ਼ਨ ਜੋ ਕਰਨਾ ਵਾ ਕੱਪ ਚੁੱਕਣਾ ਪਿੱਛੇ ਖਾਨ ਸਾਹਿਬ 200 ਦੀ ਕਵਾਲੀ ਲਾਉਣੀ ਹਾਂਜੀ ਸਹੀ ਉਹਨੇ ਮੇਰਾ ਟੋਬੈਕੋ ਘਰ ਆਇਆ ਹਾਂਜੀ ਪੁਰਤਗਾਲ ਦਾ ਸਾਜੀ ਇੱਕ ਜ਼ਿੱਦੀ ਜੋਨ ਆ ਜੋਨ ਜ਼ਿੱਦੀ ਸੌਰੀ ਉਹ ਜ਼ਿੱਦ ਕਰ ਜਾਂਦਾ ਹੁੰਦਾ ਸੀ ਨਾ ਸਾਜੀ ਉਹਦੀ ਜ਼ਿੱਦ ਤੋਂ ਅੱਗੇ ਸਾਰੇ ਫੇਲ ਸੀ ਫੁੱਟਬਾਲ ਦਾ ਫੁੱਟਬਾਲ ਉਹ ਟਰੰਕ ਚੱਕ ਕੇ ਹੁੰਦਾ ਹੁੰਦਾ ਸੀ ਸਿਰ ਤੇ ਉਹਦਾ ਰਿਕਾਰਡ ਸੀਗਾ ਜਿੱਦਾਂ ਉਹਨੇ ਹੋਣਾ ਅੰਡਰਟੇਕਰ ਸੀ ਉਹਦਾ ਤਬੂਤ ਲੈ ਕੇ ਉਹ ਟਰੰਕ ਲੈ ਕੇ ਟਰੰਕ ਦੇ ਵਿੱਚ ਸੀ ਉਹਦੀ ਵਾਲਦਾ ਤੇ ਵਾਲਦਾ Photo। ਸਿਲੰਡਰ ਫਟਿਆ ਘਰ ਫੌਤ ਹੋ ਗਏ ਸੀ ਹਾਂਜੀ
ਉਹਦਾ ਸਾਰੇ ਵਾਲਦਾ ਦੀ ਨਿਸ਼ਾਨੀ ਵਿੱਚ ਸੀ। ਅੱਬੂ ਦੀ ਬਾਂਹ ਸੀ ਕਿ ਇੰਨੀ ਬਾਹਰ ਟੋਟਾ ਬਚਿਆ ਸੀ, ਉਹ ਫਿਰ ਏਦਾਂ ਬਾਂਹ ਕੱਢ ਕੇ ਆਪੇ ਹੀ ਆਸ਼ੀਰਵਾਦ ਲੈਂਦੇ ਆਪਣੇ ਪਿਓ ਕੋਲ। ਹਾਂਜੀ ਅਰਜਨਟਾਈਨ ਦਾ ਇੱਕ ਪਲੇਅਰ ਸੀਗਾ ਸਕਾਂਟੀਆ, ਉਹ ਕਿਆ ਬਾਤ ਹੈ ਯਾਰ, ਧੋਨੀ ਕੀ ਕਿੱਥੋਂ ਯਾਰ ਯਾਰ, ਜ਼ਾਲਮ player। ਉਸਤਾਦ ਮੁਹਤਰਮ ਉਸ ਕਰੈਕਟਰ ਨੇ ਭਲਾ ਕੀ ਕੀਤਾ ਸੰਘਾਟੀਆ ਨੇ। ਸਕਾਂਟੀਆ। ਤੂੰ ਗੱਲ ਜੂ ਆਪਣੀ ਕਰਨੀ, ਨਾਮ ਹੀ ਆਪਣਾ ਹੀ ਸੋਚ ਲੈ। ਸਾਜੀ ਸਕਾਂਟੀਆ ਨੇ ਨਾ ਉਹਦੇ ਫੁੱਟਬਾਲ 'ਚ ਇਫੈਕਟ ਲਵਾਇਆ ਸੀ। ਹਾਂਜੀ ਉਹ ਜਦੋਂ ਫੁੱਟਬਾਲ ਨੂੰ ਠੁੱਡਾ ਮਾਰਦਾ ਸੀ ਆਵਾਜ਼ ਆਉਂਦੀ ਉਈ ਆਈ ਉਈ, ਉਹ ਜਦੋਂ ਗੋਲ ਕਰਦਾ ਉਈ ਆਈ। ਲੈਟਾਂ ਵਾਲਾ ਫੁੱਟਬਾਲ ਤੇ ਮੈਂ ਦੇਖਿਆ ਉਹਦੇ ਹੁੰਦਾ ਵਾ। ਨਹੀਂ ਸਕਾਟੀਆ ਨੇ ਉਸਤਾਦ ਜੀ 10 ਪਲੇਅਰ ਖਿਲਾਰੇ ਸੀ ਲੈਣ 'ਚ, ਹਾਂਜੀ ਉਹਨਾਂ ਦੇ ਉੱਤੇ ਮੋਢਿਆਂ ਤੇ ਪੈਰ ਰੱਖ ਰੱਖ ਕੇ ਗੋਲ ਕੀਤਾ ਸੀ ਉਹਨੇ। ਹਾਂਜੀ ਬੜਾ ਵੱਡਾ ਜੀ ਗੱਲ। ਰੋਨਾਲਡੋ ਨੇ ਜੰਪ ਲਾਇਆ ਨਾ, ਮੈਂ ਵੀ ਸੁਣਿਆ ਉਹਨੇ ਚਿਮਟੀਆਂ ਲਾਈਆਂ ਸਪਰਿੰਗ ਵਾਲੀਆਂ ਬੂਟਾਂ ਥੱਲੇ, ਉਹ ਜੋ ਐਂ ਵੱਜਦਾ ਸੀ ਐਂ ਤਾਂ ਹੀ ਹੁੰਦਾ ਇਹ ਕਿਆ ਦੇਖਿਆ। ਇਹ ਇਹ basically- ਵਿਕੇ ਵੀ ਆ ਬੂਟ ਯਾਰ, ਉਹ ਹੈ ਬੂਟਾਂ ਦੇ, ਲੇਕਿਨ ਉਹ ਆਪਣੀ ਇਹ ਸਾਰੀ ਗੱਲ ਆਪਣੀ ਉਮੀਦ ਪਾਉਣ ਡਿਆ। ਕਹਿੰਦਾ ਮੇਰੀ ਮਾਂ ਦੀ ਦੁਆ ਸੀ ਕਿ ਯਾਰ ਸਭ ਤੋਂ ਵੱਡਾ ਦੁਨੀਆ ਤੇ ਤੇਰਾ ਜੰਪ ਹੋਏਗਾ। ਹਾਂਜੀ ਮਾਂ ਦੀ ਦੁਆ ਨੂੰ ਲੱਗੀ, ਉਹਨੇ ਮਾਂ ਦੀ ਖਿਦਮਤ ਬੜੀ ਕੀਤੀ ਆ। ਜਿਹਨੂੰ ਹੈਪਾਟਾਈਟਸ ਸੀ ਨਾ, ਉਹਦੀ ਵਾਲਦਾ ਨੂੰ ਕੀ ਨਾਂ ਸੀ, ਖਾਲਸ ਕੀ ਨਾਂ ਦਾ? ਉਹਦਾ ਨਾਂ ਸੀਗਾ ਆਪਣਾ ਦੇਵੀ ਜ਼ਿੰਗੀ। ਦੇਵੀ ਸਿੰਘੀ। ਹਾਂਜੀ ਉਹ ਨਾਂ ਓਏ ਉਸਤਾਦ ਜੀ ਸੌਂ ਗਏ ਤੁਹਾਡੀਆਂ ਗੱਲਾਂ 'ਚ। ਦੇਵੀ ਸਿੰਘੀ ਜੀ ਉਹਦਾ ਤੁਹਾਨੂੰ ਪਤਾ ਜਨਰਲ ਹਸਪਤਾਲ ਸਾਰਾ ਟ੍ਰੀਟਮੈਂਟ ਚੱਲ ਰਿਹਾ ਸੀ ਹੈਲਥ ਕਾਰਡ ਤੋਂ ਸਾਰਾ ਹੋਇਆ ਉਹਦਾ ਸਿਸਟਮ। ਮੈਨੂੰ ਮਾਫੀ ਨਹੀਂ ਦਿੰਦੇ ਤੁਸੀਂ। ਉਹ ਨਹੀਂ ਉਸਤਾਦ ਜੀ ਜਿਹੜੀ ਸਰ ਤਰੀਕ ਦੱਸਦੇ ਆ। ਸਾਜੀ ਸ਼ੀਲਾ ਲਾਰਾ ਮੁਲਕ ਨਹੀਂ ਜਿਹੜਾ ਤੇਰੀ ਮੈਂ ਸ਼ੀਲਾ ਲਾਰਾ ਸ਼ੀਲਾ ਲਾਰਾ, ਉਹ ਰਿਆਸਤ ਆ, ਸ਼ੀਲਾ ਲਾਰਾ ਮੁਲਕ ਨਹੀਂ ਹੈਗਾ। ਉੱਥੇ ਉਹਨਾਂ ਨੇ ਚਪਾਟੂ ਦੀ ਤਹਿਸੀਲ ਆ ਪੁੱਤਰ। ਮੁੰਡਿਆਂ ਡੇਰਾ ਵਾ ਯਾਰ ਉਹ। ਉੱਥੇ ਗਰਾਊਂਡ ਨਹੀਂ ਹੈਗਾ ਯਾਰ, ਉੱਥੇ ਗਰਾਊਂਡ ਨਹੀਂ ਹੈਗਾ ਉਸਤਾਦ ਜੀ। ਉਹਨਾਂ ਕੋਲ ਪਾਣੀ ਆ, ਉਹਨਾਂ ਨੇ ਨਾ ਫੁੱਟਬਾਲ ਸਮੁੰਦਰ 'ਚ ਸਿੱਟ ਕੇ ਤੇ ਉਹ ਜੈਕਟਾਂ ਪਾ ਕੇ ਤੇ ਫਿਰ ਫੇਕ ਡਿਆ ਸੀ। ਹਾਂਜੀ ਉਹ ਵੀ ਕਾਰ ਫੁੱਟਬਾਲ 'ਚ ਖੇਡਦੇ ਨੂੰ ਉਸਤਾਦ ਜੀ ਗੇਮ, ਪਾਣੀ ਇੱਕ ਆਈਸ ਹਾਕੀ ਹੈਗੀ ਹੈ। ਹਾਂਜੀ ਉਹ ਆ ਜਿਹੜਾ ਸ਼ਬਾਜ਼ ਸਿਆਣਾ ਬੈਣਾ ਯਾਰ ਫੈਸਲ, ਤੇਰੇ ਬੱਚੇ ਵਿਆਹਣ ਵਾਲੇ ਹੋ ਗਏ। ਨਹੀਂ ਉਸਤਾਦ ਜੀ ਖੁਦਾ ਦਾ ਖੌਫਾ ਤੂੰ ਤੇ। ਤੁਹਾਨੂੰ ਪਤਾ ਹੀ ਨਹੀਂ ਸ਼ਬਾਜ਼ ਜੀ ਨਹੀਂ ਜਿਹੜਾ ਹਾਕੀ ਦਾ ਸੀਗਾ, ਉਹ ਜੂਨੀਅਰ ਨਹੀਂ ਸੀਨੀਅਰ ਹੈ। ਸੀਨੀਅਰ ये जूनियर या जीनियर ਉਹ ਜੀਨੀਅਰ यार, ये सीनियर या जूनियर है। ਆਹੋ ਸ਼ਬਾਜ਼ ਜੀਨੀਅਰ ਉਸਤਾਦ ਜੀ, ਉਹਨੇ ਹਾਕੀ ਦੇ ਨਾ ਉਹ ਟੈਸਟ ਹੋਈ ਸੀ ਉਹਦੀ ਹਾਕੀ, ਉਹਨੇ ਹਾਕੀ ਦੇ ਇੱਕ ਕੁੱਪਾ ਜਿਹਾ ਲਿਆ ਸੀ, ਉਹ ਗੇਂਦ ਨੂੰ ਇੰਜ ਕਰਕੇ ਸੱਕ ਕਰ ਲੈਂਦਾ ਸੀ ਤੇ ਜਾ ਕੇ ਇੰਜ ਛੱਡਦਾ ਸੀ ਤੇ ਗੋਲ ਹੁੰਦਾ ਸੀ। ਹਾਕੀ ਕੀਤੀ ਸੀ ਚਿਕਤਾਈ ਵਾਲੇ ਟੈਸਟ, ਹਾਂਜੀ ਤੇ ਉਹ ਭਾਈ ਉਹਨੂੰ ਸਾਰਾ ਦੱਸਤਾ ਵੀ ਇਹਦਾ ਰੌਲਾ ਵਾ। ਉਸ ਤੋਂ ਬਾਅਦ ਉਹਨੂੰ ਫੇਲ ਕਰਤਾ, ਕਹਿੰਦੇ ਤੂੰ ਖੇਲਣਾ ਹੀ ਨਹੀਂ ਭਾਈ। चुगताई लैबा लेने ਉਹ ਚ ਤਾਰਾਂ ਨਿਕਲੀਆਂ, ਅੱਖ ਨਹੀਂ ਹੋਈ, ਤਾਰਾਂ ਨਿਕਲੀਆਂ। ਉਹ ਹਾਕੀ ਵੀ ਚੈੱਕ ਹਾਕੀ ਦਾ ਵੀ ਕਰਦੇ ਆ। ਸਾਜੀ ਉਹਦਾ ਨਾਰੋਵਾਲ ਦਾ ਹੈਗਾ ਵਾ, ਉਹ ਨਾਰੋਵਾਲ ਦਾ ਕਹਿੰਦਾ ਨਾਰਵੇ ਦਾ ਨਾਰਵੇ ਦਾ ਕਰੰਟੀ ਜਾਟੀਆ। ਲੈ ਕਿਆ ਬਾਤ ਹੈ, ਕਰੰਟੀ ਜਾਟੀਆ ਉਸਤਾਦ ਜੀ। ਉਹ ਫੁੱਟਬਾਲ ਨੂੰ ਜਦੋਂ ਕਿੱਕ ਮਾਰਦਾ ਸੀ ਤੇ ਲਾਰਾਂ ਨਿਕਲਦੀਆਂ ਸੀ। ਸ਼ਿੰਬੋ ਲੇਰਾ ਦਾ ਸ਼ਗਿਰਦ ਆ, ਠੀਕ ਆ। ਆਹੋ ਸ਼ਿੰਬੋ ਲੇਰਾ ਉਹ ਫੈਸਲ ਸੰਦੂਕੀ ਲੀ ਦਾ ਮੁੰਡਾ, ਯਸ ਉਹਦਾ ਮੁੰਡਾ, ਉਹਦਾ ਸ਼ਗਿਰਦ। ਉਹਨੇ ਡਾਲਾ ਲਿਆ ਨਾ ਜਦੋਂ ਪਹਿਲਾਂ ਹੰਡਾਈ ਉਧਰ, ਉਹਨੇ ਸੰਤਾਰੇ ਦੀ ਫੋਟੋ ਲਾਈ ਪਿੱਛੇ। ਹਾਂਜੀ। ਬੜਾ ਫੈਨ ਸੀ ਸੰਤਾਰੇ ਦਾ। ਮੈਸੀ ਸਾਹਿਬ ਆ ਵਾ ਤਾਵਲਾ ਇਸਾ ਖੇਲੀ ਵੀ ਦੇ ਫੈਨ ਆ। ਉਹਨੇ ਜਦੋਂ ਫੁੱਟਬਾਲ ਖੇਲਿਆ ਨਾ ਸਾਫਾ ਪਾ ਕੇ ਖੇਲਿਆ। ਤੇ ਆਪਾਂ ਕਹਿੰਦਾ ਮੇਰੀ ਖੁਆਇਸ਼ ਹੈ ਮੈਂ ਧੋਤੀ ਪਾ ਕੇ ਖੇਲਾਂ। ਪਟਕੀ ਫੰਬਲ ਉਹ ਫਟਕੀ ਫੰਬੋ ਵੈਸੇ ਫੰਬਲ ਲੈਂਦਾ ਸੀਗਾ, ਉਹ ਕੋ ਖੇਲ ਨਹੀਂ ਸੀ ਹੁੰਦਾ ਸਾਜ ਜੀ, ਉਹ ਕੋ ਹਿੱਟ ਨਹੀਂ ਸਾਰੇ ਫੁੱਟਬਾਲ ਦੇ ਪਲੇਅਰ ਹੈ। ਹਾਂਜੀ ਸਾਊਥ ਅਫਰੀਕਾ ਦੇ ਬੜੇ, ਪੁਰਤਗਾਲ ਦੇ। ਟਿਪੀਕਾ ਫੋੜਾ ਜਿਹੜਾ ਵਾ, ਹਾਂ ਕੌਣ? ਟਿਪੀਕਾ ਫੋੜਾ, ਉਹ ਟਾਲ ਵਾਲਾ ਜਿਹਦਾ ਟਾਲ ਆ ਉੱਥੇ ਸਵਿਟਜ਼ਰਲੈਂਡ। ਟਾਲ ਤੋਂ ਹੁਣ ਮਸਲਾ ਵਧਿਆ ਵਾ। yes, yes। ਉਹਦੀ ਵਾਲਦਾ ਨੂੰ ਕੈਂਸਰ ਸੀਗਾ ਜੀ। ਉਹਨੂੰ ਦਾਤ ਇਕੱਠੀ ਕਰਨ ਗਿਆ, ਇੱਕ ਬੰਦੇ ਨੇ ਐਸਾ ਕਿਹਾ, ਉਹਨੂੰ ਕਿਹਾ ਤੂੰ ਜਵਾਨ ਜਹਾਨ ਹੈਗਾ, ਹੱਟਾ ਕੱਟਾ ਹੈਗਾ ਵਾ, ਜੇ ਤੂੰ ਏਡਾ ਹੀ ਆਪਣੀ ਮਾਂ ਦਾ ਇਲਾਜ ਆਪ ਕਰਾ। ਕਹਿੰਦਾ ਫਿਰ ਮੈਂ ਕਿਹਾ ਨਹੀਂ ਹੁਣ ਫੁੱਟਬਾਲ ਹੀ ਖੇਲਣਾ ਵਾ। ਹਾਂਜੀ ਉਹ ਤੋਂ ਫੁੱਟਬਾਲ ਦਾ ਵੱਡਾ ਪਲੇਅਰ ਬਣਿਆ, ਜਾਨੂੰ ਵਾਲਦਾ ਪੁਰ ਹੋ ਗਏ ਸੀ। ਹੁਣ ਬਾਪੇ ਦਾ ਛੋਟਾ ਭਰਾ ਵੀ ਆ ਗਿਆ ਵਾ, ਖੁਦ ਆਪੇ। ਹਾਂ ਖੁਦ ਆਪੇ ਆਇਆ। ਇਹ ਫਿਰਕੀ ਜਾਂਟਾ ਜਿਹੜਾ ਸੀਗਾ, ਆਹੋ ਉਹਨੇ ਉਸਤਾਦ ਜੀ ਗੋਲ ਕਰਕੇ ਗੋਟਿਆਂ ਨਾਲ ਰੇੜ ਕੇ ਉਹਨੇ ਇੰਜੋਏ ਕੀਤਾ ਹਾਂਜੀ। ਤੇ ਉਹਨੂੰ ਬਾਹਰ ਕੱਢਤਾ। ਉਹਨੇ ਕਿਹਾ ਜੀ ਤੂੰ ਯਾਰ ਮੈਂ ਰੋਨਾਲਡੋ ਦੇ ਗੋਲ ਥੋੜੇ ਦੇਖੇ, ਮੈਰਾਡੋਨਾ ਦੇ, ਲੇਕਿਨ ਰੋਨਾਲਡੋ ਮੈਨੂੰ ਬਹੁਤ ਮਜ਼ੇਦਾਰ ਲੱਗਾ। ਮੈਰਾਡੋਨਾ ਵੀ ਦੇਖਿਆ, ਮੈਸੀ ਵੀ ਦੇਖਿਆ, ਲੇਕਿਨ ਰੋਨਾਲਡੋ ਵਾਲਾ ਜਿਹੜਾ ਰੋਨਾਲਡੋ ਦਾ ਜਿਹੜਾ ਗਰਾਊਂਡ 'ਚ ਚਹਿਲ ਫੈਲ ਹੈ ਨਾ, ਮੈਰਾਡੋਨਾ ਦਾ ਕੱਦ ਮੈਂ ਦੇਖਿਆ ਛੋਟਾ ਜਿਹਾ ਕੱਦ ਸੀ, ਟਰ ਕਰਕੇ ਦੌੜਦਾ ਸੀ, ਵੈਸੇ ਮੈਰਾਡੋਨਾ ਗੇਂਡੂ ਟੈਪ ਜਿਹਾ। ਉਸਤਾਦ ਜੀ ਤੁਸੀਂ ਉਹ ਦੇਖਣਾ, ਮੈਸੀ ਵੀ ਠੀਕ ਹੈ, ਲੇਕਿਨ ਰੋਨਾਲਡੋ ਦਾ ਗਰਾਊਂਡ ਦੇ ਵਿੱਚ ਭਾਰ ਹੀ ਆਪਣਾ। ਤੁਸੀਂ ਗਲੈਰੀ ਜਿਮ ਨਹੀਂ ਵੇਖਿਆ ਫਿਰ ਉਸਤਾਦ ਜੀ? ਗਲੈਰੀ ਜਿਮ ਉਸਤਾਦ ਜੀ ਉੱਥੇ ਤੁਸੀਂ ਗਲੈਰੀ ਜਿਮ ਨਹੀਂ ਮੈਂ ਵੇਖਿਆ, ਦਰਖਤ ਤੇ ਚੜਦਾ। ਨਹੀਂ ਉਹਨੇ ਗੋਲ ਕਰਕੇ ਉਸਤਾਦ ਜੀ ਗੋਡਿਆਂ ਭਰ ਸਲਿੱਪ ਵਾਇਰੀ ਸੀ ਤੇ ਫੀ ਘੰਟਾ 22 ਕਿਲੋਮੀਟਰ 44 ਮਿੰਟ ਗਿਆ, 33 ਕਿਲੋਮੀਟਰ ਤੱਕ ਗਿਆ ਸੀ। ਅੱਛਾ ਹੁਣ ਤੁਹਾਨੂੰ ਸਭ ਆ ਟਪੀਕੀ ਵੇ ਦੀ ਵਾਲ ਦਾ, ਇਹਦੀ ਵਾਲ ਦਾ ਲੇਡੀ, ਕਿਹਦੀ ਵਾਲ ਦਾ ਐਟ ਕੀ ਸੀ ਨਾ ਭਲਾ, ਦੋਵੇਂ ਭੁੱਲ ਗਏ। ਇਹ ਗਲੈਰੀ ਦਾ ਨਾ ਜਿਹੜਾ ਲਿਆ ਉਸੇ ਨੇ ਆ ਵੀ ਮੁਝਲਾ ਵਾ ਗਲੈਰੀ ਤੇ ਬਾਰ-ਬਾਰ ਨਹੀਂ ਗਲੈਰੀ ਚੀਟਾ। ਗਲੈਰੀ ਚੀਟਾ ਦੀ ਵਾਲ ਦਾ ਵੀ ਫੁੱਟਬਾਲ ਸੀਗੀ। ਇਹ ਜਦੋਂ ਗਰਾਊਂਡ 'ਚ ਗਿਆ ਫੁੱਟਬਾਲ ਭੁੱਲ ਗਿਆ, ਮੈਂ ਘਰ ਹੀ ਭੁੱਲ ਗਿਆ। ਨੇ ਉੱਥੋਂ ਕਾਲ ਕੀਤੀ ਕਿ ਵਾਲ ਦਾ ਫੁੱਟਬਾਲ ਭੇਜੋ। ਵਾਲਦਾ ਨੇ ਉੱਥੋਂ ਕਿੱਕ ਮਾਰੀ, ਕਮ ਸੇ ਕਮ 70-75 ਕਿਲੋਮੀਟਰ ਦਾ ਫਾਸਲਾ ਹੀ। ਵਾਲਦਾ ਨੇ ਘਰੋਂ ਕਿੱਕ ਮਾਰੀ, ਫੁੱਟਬਾਲ ਸਿੱਧਾ ਗਰਾਊਂਡ 'ਚ ਕੱਢ ਗਿਆ। ਸਾਜ ਜੀ ਜੀ ਇਹ ਪਹਿਲੇ ਬੜੀ ਵੱਡੀ ਰੋਂਡੀ ਪੀਂਦੇ ਸੀਗੇ ਵੱਡੇ ਮੈਚਾਂ ਦੇ ਵਿੱਚ। ਇਹ ਸ਼ੂਗਰ ਦੀ ਨਿਸ਼ਾਨੀ ਹੁੰਦੀ ਹੈ।
ਕਿਹੜੀ ਰੋਟੀ ਖਾਣੇ ਜਿਹੜੀ ਫੁੱਲ ਨੀਂਦ ਆਉਣ ਲੱਗ ਨਹੀਂ ਉਸਤਾਦ ਜੀ ਕੁਝ ਨਹੀਂ ਨਹੀਂ ਕੁਝ ਵੀ ਨਹੀਂ ਐਕਟਿਵ ਉਸਤਾਦ ਇਹ ਸਿਰਫ ਤੁਹਾਨੂੰ ਇਹ ਗੱਲਾਂ ਦੀ ਨਿਸ਼ਾਨੀ ਨਾਲ ਨੀਂਦ ਆਉਂਦੀ ਉਸਤਾਦ ਜੀ ਉਹਨਾਂ ਦਾ ਕੋਈ ਸੀ ਅਰਜਨਟੀਨਾ ਦਾ ਬ੍ਰਿਸਟੋ ਬੂਟਾ। ਬ੍ਰਿਸਟੋ ਬੂਟਾ ਓਏ ਯਾਰ ਉਸਤਾਦ ਜੀ ਤੁਹਾਡੀ ਸੋਚ ਆ। ਉਹ ਫਿਰ ਬ੍ਰਿਸਟੋ ਬੂਟਾ ਤੇ ਮੁਖਾਲਫ ਬ੍ਰਿਸਟੋ ਚੱਪਲ ਨਹੀਂ ਦੇਖੀ। ਨਹੀਂ ਨਹੀਂ ਤੂੰ ਐਵੇਂ ਮਜ਼ਾਕ ਚ ਪਾਉਂਦੇ ਆ ਸਾਨੂੰ ਕਰ ਯਾਰ ਮੈਨੂੰ ਪਤਾ ਕ੍ਰਿਸਟੋ ਦਿੱਤਾ ਦਾ ਕਜ਼ਨ ਹੈ। ਜਸ ਬ੍ਰਿਸਟੋ ਬੂਟਾ ਸਾਹ ਜੀ ਉਹਨੇ ਰੋਨਾਲਡੋ ਜਿਹੜੀ ਐ ਕਰਕੇ ਜਾਂਦਾ ਵਾ ਮਰੇ ਡੱਡੂ ਨਾਲ ਨੂੰ ਰੇਸ ਲਿਆ ਉਹਨੂੰ ਕਰਾਈ ਟ੍ਰੇਨਿੰਗ ਮਰਾ ਡੂਆ ਲੈ ਕੇ ਨਾ ਉਹ ਐ ਕਰਕੇ ਉਹਨੇ ਸਾਰੀ ਉੱਥੇ ਰੈਸਲ ਕੀਤੀ ਮਿੱਠਾ ਜੀ 3 ਘੰਟੇ ਕੀਤੀ ਆ ਫੁੱਲ ਸਰਦੀ ਚ। ਬਹੁਤ ਅੱਛਾ ਬ੍ਰਿਸਟੋ ਚ ਪੀਟਾ ਜਿਹੜਾ ਉਸਤਾਦ ਜੀ ਹੈਗਾ ਨਾ ਉਹਨੇ ਕਿੱਕ ਮਾਰ ਕੇ ਨਾ ਉਹ ਲਾਟਾਂ ਨੀ ਜਿਹੜੀਆਂ ਲੱਗੀਆਂ ਸੀ ਉਹ ਤੋੜ ਦਿੱਤੀਆਂ ਸੀ। ਉਹ ਆਰਡਰ ਸੀਗਾ ਉਹਨੂੰ ਇੱਕ ਮਿੰਟ ਹੋਣੀ ਭਾਈ ਉਹਨੂੰ ਆਰਡਰ ਸੀਗਾ ਇਹ ਲੋਕਾਂ ਨੇ ਗਲਤ ਫਹਿਮੀ ਉਹਨੇ ਨੁਕਸਾਨ ਨਹੀਂ ਕੀਤਾ। ਉਹ ਯਾਰ ਸਾਰੇ ਮੈਚ ਖੇਲ ਕੇ ਚਲੇ ਗਏ ਹੁਣ ਉਹ ਲੈਟਾਂ ਸੀ ਦੂਰ ਉਹ ਬੰਦਾ ਪੌੜੀ ਲੈ ਗਿਆ ਉਹਨੇ ਕਿਹਾ ਯਾਰ ਕਿਸੇ ਤਰੀਕੇ ਨਾਲ ਲੈਟਰ ਬੰਦ ਕਰੀ ਫੁੱਟਬਾਲ ਮਾਰ ਕੇ ਉਤੋਂ ਸੁੱਟਤਾ। ਉਸਤਾਦ ਜੀ ਉਹ ਬੜੇ ਖਿਲਾੜੀ ਨੇ ਆਦੇ ਪੁਰਤਗਾਲ ਦੇ ਖਿਲਾੜੀ ਨੇ ਗੋਲ ਕਰਕੇ ਏਦਾਂ ਸਲਿੱਪ ਮਾਰੀ ਨਾ ਜੋ ਇਹਨਾਂ ਜ਼ਮੀਨ 'ਚ ਚਲਾ ਗਿਆ ਸੀ। ਉਹ ਥੱਲੇ ਨੂੰ ਵੱਜ ਗਈ ਉਹਦੇ ਕੋ ਤੇ ਉਹਨੂੰ ਫਿਰ ਉਹਨਾਂ ਨੂੰ ਬੈਨ ਲਾ ਖਬਰ ਪੂਰੀ ਪੁੱਤ ਪੜੀ ਦੀ ਥੱਲੇ ਬੇਸਮੈਂਟ ਸੀਗੀ ਗਰਾਊਂਡ ਨਹੀਂ ਉਹਨਾਂ ਨੇ ਉਹਨੂੰ ਬੈਨ ਕਰਤਾ। ਉਹਨੇ ਕਿਹਾ ਤੂੰ ਗੋਡਿਆਂ ਨਾਲ ਕਾਂਡੀਆਂ ਬਣੀਆਂ ਵਾ ਤਦ ਤੇਰੇ ਕੋਲ ਥੱਲੇ ਚਲਾ ਗਿਆ। ਉਹਨੇ ਜਿਹੜਾ ਦਾਇਰਾ ਲਾ ਕੇ ਉਹਨੇ ਅੱਗ ਦਾ ਉਹਦੇ ਵਿੱਚੋਂ ਫੁੱਟਬਾਲ ਕੱਢਿਆ ਸੀ। ਬ੍ਰਿਸਟੋ ਬੇਵਫਾ ਯਾਰ ਤੂੰ ਯਾਰ ਮੇਰੇ ਮੂੰਹ ਲੱਗਾ ਸੁਣੋ ਚਾਈਨੀਜ਼ ਫਿਲਮ ਹੈ ਕਿ ਤੂੰ ਸਾਰੇ ਉਹਦੇ ਸੀਨ ਸੁਣਾਈ ਜਾ ਰਹੇ। ਨਹੀਂ ਉਸਤਾਦ ਜੀ ਚਾਈਨੀਜ਼ ਸੀ ਜੀ ਉਹ ਐ ਕਰਕੇ ਜਿਹੜਾ ਗੋਲ ਕਰ ਸਾਹ ਜੀ ਉਹਦਾ ਉਹ ਐਂਡ ਤੇ ਚੰਗਾ ਭਲਾ ਸਾਰੀ ਫਿਲਮ ਜੋ ਖੇਡਦੇ ਰਹੇ ਐਂਡ ਤੇ ਉਹਨਾਂ ਨੇ ਉਹ ਮੈਚ ਨੂੰ ਇੱਕ ਕਾਰਟੂਨ ਟਾਈਪ ਜਿਹਾ ਬਣਾ ਦਿੱਤਾ। ਸਾਹ ਜੀ ਤੁਹਾਨੂੰ ਪਤਾ ਵਾ ਉਹ ਜਿਹੜੀ ਗੰਜੀ ਉਹ ਕੁੜੀ ਆਉਂਦੀ ਹੈ ਉਹ ਜਿਹੜੀ ਐ ਕਰਕੇ ਸਾਹ ਜੀ 15 ਸੈਕਿੰਡ ਜਿਹਨੇ ਗੋਲ ਕੀਤਾ। ਸਾਕੋ ਠੀਪਾ ਵੱਜ ਨਾ ਜਾਣਾ ਆਪਸ ਚ। ਸਾਕੋ ਠੀਪਾ ਸਾਹਿਬ ਦਾ ਨਾਮ ਆ ਜੀ। ਬ੍ਰਿਸਟੋ ਬੇਵਫਾ ਦਾ ਭਰਾ ਸਾਹ ਜੀ। ਆਹੋ ਠੀਕ ਆ ਕ੍ਰਿਸਟੋ ਨਾਤਮਾ ਇਹ ਸਾਰੇ ਫੁੱਟਬਾਲ ਦੇ ਪਲੇਅਰ ਆ। ਹਾਂਜੀ ਫੁੱਟਬਾਲ ਖੋਜ ਵਾ ਸਾਹ ਜੀ ਫੁੱਟਬਾਲ ਪਾਕਿਸਤਾਨ ਦੀ ਕਿਹੜੀ ਟੀਮ ਹੈਗੀ ਜਿਹੜੀ ਇੰਟਰਨੈਸ਼ਨਲ ਕਿਸ ਚੀਜ਼ ਦੀ ਹੈ? ਕ੍ਰਿਕਟ ਹਾਕੀ ਫੁੱਟਬਾਲ ਦੀ ਨਹੀਂ ਗਈ? ਫੁੱਟਬਾਲ ਦੀ ਹੈਗੀ ਆ ਫੁੱਟਬਾਲ ਦੀ ਹੈ ਸੀ ਸਾਰੇ ਸਲਿੱਪ ਹੋ ਗਏ ਉਹ ਗਏ ਨਾ ਉਹ ਸਾਰੀ ਸਲਿੱਪ ਹੋ ਗਏ ਸਿਰਫ ਕੋਚ ਤੇ ਨਾਲ 2 ਬੰਦੇ ਆ ਹਾਂਜੀ। ਬਸ ਤੇ ਕੋਚ ਵੀ ਮਾਸ਼ਾਅੱਲਾ ਅੱਲਾਹ ਨੂੰ ਜ਼ਿੰਦਗੀ ਦੇਵੇ ਹੁਣ ਉਧਰ ਜੇਲ੍ਹ 'ਚ ਆ। ਹਾਂਜੀ ਤੇ ਗੁੱਲੀ ਹਾਕੀ ਦੀ ਹਾਕੀ ਦੀ ਹੈ ਹਾਕੀ ਦੀ ਬੜੀ ਅੱਛੀ ਸੀ ਇਹ ਭਾਜੀ ਇਹਨਾਂ ਦਾ ਵੀ ਪਰਚਾ ਹੋਇਆ ਲੇਕਿਨ ਬਾਕੀ ਕ੍ਰਿਕਟ ਹੀ ਰਹਿ ਗਈ ਬਾਕੀ ਕੋਈ ਨਹੀਂ ਚੱਕਰ। ਸਾਹ ਜੀ ਸਕੁਐਸ਼ ਸਾਜੀ ਕਬੱਡੀ ਨਹੀਂ ਲੇਕਿਨ ਇੱਦਾਂ ਕੋਈ ਯਾਰ ਕਬੱਡੀ ਚੱਲਦੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਹਿਸਾਬ ਤੇ ਕ੍ਰਿਕਟ ਚੱਲਦੀ ਬਸ ਯਾਰ ਨਹੀਂ ਤੂੰ ਵੀ ਨਾਲ ਰਲਿਆ ਯਾਰ। ਸਾਜੀ ਨਹੀਂ ਮੈਂ ਤੁਹਾਨੂੰ ਦੱਸਣਿਆ ਮੈਂ ਪਲੇਅਰਾਂ ਦੇ ਨਾਂ ਹੀ ਨਹੀਂ ਸੁਣੇ ਜ਼ਿੰਦਗੀ ਚ ਕਦੀ ਟੋਬੈਟੋ ਉਹ ਸ਼ਬਾਜ਼ ਜੂਨੀਅਰ ਸੀ ਨਾ ਜਿਹੜਾ ਉਸਤਾਦ ਜੀ ਉਹ ਜੂਨੀਅਰ ਨਹੀਂ ਯਾਰ ਸ਼ਬਾਜ਼ ਜੂਨੀਅਰ ਤੇ ਸ਼ਬਾਜ਼ ਸੀਨੀਅਰ 2 ਸ਼ਬਾਜ਼ ਸੀ। ਹਾਂ ਜਿਹੜਾ ਜਵਾਜ਼ ਜੂਨੀਅਰ ਜਿਹੜਾ ਸੀਗਾ ਨਾ ਉਹਨਾਂ ਦੇ ਇੱਕ ਉਹ ਜਵਾਬ ਸਾਜੀ ਜਿਹੜਾ ਵੱਡਾ ਸੁਭਾਰ ਸੀਗਾ ਸੀਨੀਅਰ ਜਿਹੜਾ ਵੱਡਾ ਸੀਗਾ ਸੀਨੀਅਰ ਸੀਗਾ ਉਹ ਆਹੋ ਇੱਕ ਛੋਟਾ ਸੀਗਾ ਜੂਨੀਅਰ। ਉਸਤਾਦ ਜੀ ਉਹਨੇ ਹਾਕੀ ਜਿਹੜੀ ਸੀ ਨਾ ਉਹ ਇਧਰ ਨੂੰ ਵੀ ਚੱਲਦੀ ਸੀ ਤੇ ਇਧਰ ਨੂੰ ਵੀ ਚੱਲਦੀ ਸੀ। ਹਾਂ ਸੱਜੂ ਤੇ ਖਬਰ ਸੀਗੀ ਉਹ ਦੂਸਰੀਆਂ ਐਂਜਲੀਆਂ ਹਾਕੀਆਂ ਸੀਗੀਆਂ ਚੋਕੜਾ ਸੀ ਹੱਕੀਆਂ ਦਾ ਨੇ ਹਾਕੀਆਂ ਦਾ ਚੋਕੜਾ ਸੀ ਤੇ ਵਰਲਡ ਰਿਕਾਰਡ ਲੱਗਾ ਸੀ ਵਿੱਚ ਉਹਦੇ ਮੈਗਨੇਟ ਵੀ ਲੱਗੇ ਸਿਸਟਮ ਵੀ ਲੱਗੇ ਤੇ ਉਹਨਾਂ ਨੇ ਲਿਜਾਣ ਦਿੱਤੇ ਉਹਨੂੰ ਗਰਾਊਂਡ 'ਚ। ਲੈਟਰ ਵਾਲੀ ਹਾਕੀ ਸੀਗੀ ਅਲਾਉ ਸੀਗੀ ਲੈਟਰ ਵਾਲੀ ਹਾਕੀ ਤੋਂ ਪੂਰੀ ਉਹਨੇ ਲੈਟ ਲਾਈ ਹੋਈ ਸਜਾਈ ਹੋਈ ਸੀ ਸਾਰੀ ਜਿਹਨਾਂ ਸੁਲਤਾਨ ਇਥਾ ਡੰਡਾ ਪੀਰ ਚ ਨਹੀਂ ਸਜਾਇਆ ਦੂਰੋਂ ਹੀ ਪਤਾ ਲੱਗਦਾ ਵੀ ਆ ਲੈਟ ਵਾਲੀ ਹਾਕੀ ਉਹਦੇ ਬਿਲਕੁਲ ਅੱਖਾਂ 'ਚ ਲੱਗੀ ਹੁੰਦੀ ਸੀ ਨਾ ਹਾਕੀ ਆਪ ਦੱਸਦੀ ਸੀ ਸਾਈਡ ਤੇ ਜਾਣ ਦੇ ਇੱਧਰ ਉੱਧਰ ਸਿੱਧਾ ਅੱਗੇ ਆ ਗਿਆ ਮੁੰਡਾ ਸਾਈਡ ਤੇ ਜਾ ਐਲਸੀਡੀ ਗੋਲ ਕਰ ਦੇ ਐਲਸੀਡੀ ਵਾਲੀ ਯਾਰ ਉਹ ਅਰਜਨਟੀਨਾ ਦਾ ਕਿਹੜਾ ਪਲੇਅਰ ਚੀਕਾ ਮਾਰੋ ਚੀਕਾ ਮਾਰੋ ਪਿੱਛਾ ਮਾਰੋ ਉਹਦੇ ਕੋਲ ਸਿੱਧੀ ਹਾਕੀ ਸੀ ਅੱਗੋਂ ਐ ਹੈ ਨਹੀਂ ਸੀ ਸਿੱਧੀ ਸੀ ਛੋਟੀ ਟੈਪ ਹੀ ਉਹ ਇੰਜ ਕਰਕੇ ਆਈ ਨਹੀਂ ਸੀ ਹੈ ਹੀ ਨਹੀਂ ਸੀ ਬਸ ਉਹ ਐ ਘੁਮਾ ਘੁਮਾ ਗੋਲ ਕਰ ਦਿੰਦਾ ਸੀ ਉਹ ਜ਼ਿਆਦਾ ਕੇ ਪੈਰ ਨਾ ਕਰਦਾ ਸੀ ਹਾਈਲੈਂਡ ਦਾ ਸੀਗਾ ਦਗੇਣਾ ਬੋਸੋ। ਹਾਂ ਦਗੇੜਾ ਬੋਸੋ ਪਤਾ ਯਾਰ ਦਗੇੜਾ ਬੋਸੋ ਕੋਚ ਸੀਗਾ ਸਾਜੀ ਉਹਦੇ ਵਿੱਚ ਸੀ ਫਿਰਕੀ ਸ਼ਾਂਟਾ ਉਹ ਯਾਰ ਫਿਰਕੀ ਸ਼ਾਂਟਾ ਸੀਗਾ ਉਹਦਾ ਪਲੇਅਰ ਫਿਰਕੀ ਸ਼ਾਂਟਾ ਹੈਗਾ ਸੀ ਉਹ ਕੀਪਰ ਖਲੋਂਦਾ ਹੁੰਦਾ ਸੀ। ਉਹਨੇ ਬੰਦੇ ਨੇ ਇੰਨੀ ਜ਼ੋਰ ਕੀ ਕਰਾਈ ਕਿ ਉਹਦਾ ਨਾ ਵਿੱਚੋਂ ਤਲੀ ਦੇ ਵਿੱਚੋਂ ਹੀ ਬਾਲ ਨਿਕਲ ਗਿਆ। ਹਾਂਜੀ ਉਹ ਪਿੱਛੇ ਕੰਧ ਨਾਲ ਉਹ ਜ਼ਬੀਟਾ ਫੋਲੋ ਉਹ ਜਿਹੜਾ ਇੰਜ ਫੜ ਕੇ ਤੇ ਇੰਜ ਇੱਕੋ ਦਸਤਾਨੇ ਦੇ ਨਾਲ ਕਰਾਉਂਦੇ ਆ ਮਾਰਦੇ ਅੱਗੋਂ ਉਹ ਜਿਹੜੀ ਕੱਪੜੇ ਧੋਣ ਵਾਲੀ ਥਾਪੀ ਜੀ ਟੈਪ ਐ ਮਾਰ। ਹਾਂਜੀ ਬੇਸਬਾਲ ਯਾਰ ਉਹ ਜ਼ਬੀਟਾ ਫੋਲੋ ਸੀਗਾ ਬੇਸਬਾਲ ਕੀ ਸੀ ਕਾਜੀ ਪੀਪਾ ਤੇੜਾ ਇੱਕ ਪਲੇਅਰ ਆ ਇੱਥੇ ਦਾ ਹੈਗਾ ਕਿਹੜਾ ਜੀ ਮੈਨੂੰ ਨਾਂ ਦਰਾ ਟੀਨਾ ਖੋੜ ਦਾ ਭਾਈ ਕਿਹੜਾ ਪੀਪਾ ਤੇੜਾ ਆ ਪੀਪਾ ਖੋੜਾ ਕਿਹਾ ਦੋ ਪੀਪਾ ਤੇੜਾ ਟੀਨਾ ਖੋੜ ਦਾ ਭਾਈ ਆ ਭਾਈ ਨਹੀਂ ਹੁੰਦੀ ਛੋਟਾ ਰਹੀ ਆ ਤਾਂ ਜੀ ਉਹਦਾ ਨਿਜ਼ਾਮ ਸੀ ਹਾਕੀ ਤੇ ਕੋਈ ਜੈਲ ਜੀ ਲਾਉਂਦਾ ਸੀ ਉਹ ਠੀਕ ਆ ਗੇਂਦ ਹਾਕੀ ਤੇ ਰਹਿੰਦੀ ਉਹ ਐ ਲੈ ਜਾਂਦਾ ਇੱਕ ਨੂੰ ਇਹ ਹੁੰਦਾ ਸੀ ਕਿ ਗੇਂਦ ਉਹਦੇ ਕੋਲ ਹੀ ਆ ਮਤਲਬ ਉਹਨੇ ਹਾਕੀ ਇੰਜ ਮੋਢੇ ਤੇ ਵੀ ਰੱਖੀ ਹੈ ਤਾਂ ਗੇਂਦ ਲੱਗੀ ਹੈ ਹਾਂਜੀ ਉਹਨੇ ਹਾਕੀ ਸਮੇਤ ਹੀ ਗੋਲ ਕਰਦਾ ਸੀ ਨਾ ਗੇਂਦ ਲੱਤੀ ਨਹੀਂ ਉਹਨੇ ਫਿਰ ਹਾਕੀ ਸਮੇਤ ਹੀ ਗੋਲ ਫਿਰ ਕਰਦਾ ਮੁੜ ਕੇ ਜੇ ਹਾਕੀ ਨਾਲ ਗੋਲ ਕਰਦਾ ਸੀ ਮੁੜ ਕੇ ਉਸ ਹਾਕੀ ਨਾਲ ਖੇਲਦਾ ਨਹੀਂ ਸੀ ਇੱਕ ਹਾਕੀ ਦਵੋ ਦੂਜੀ ਹਾਕੀ ਲਵੋ। ਹਾਂਜੀ ਉਹ ਬੜੇ ਸਕੁਐਸ਼ ਤੁਹਾਨੂੰ ਪਤਾ ਸਕੁਐਸ਼ ਬਹੁਤ ਪਿਆਰੀ ਗੇਮ ਯੈਸ ਬਹੁਤ ਸੀ ਨਾਈਸ ਜਿਹੜਾ ਜਹਾਂਗੀਰ ਕਿੱਦਾਂ ਖੇਡੀ ਦੀ ਹੈ ਭਲਾ
ਸਕੁਐਸ਼ ਕਿਤਾ ਗਿਆ ਦੱਸੋ ਉਸਤਾਦ ਜੀ ਇੱਕ ਨਾ ਉਹ 2 ਪਲੇਅਰ ਹੁੰਦੇ ਨੇ, ਟੇਬਲ ਹੁੰਦਾ ਵਾ 2 ਪਲੇਅਰ ਹੁੰਦੇ ਨਾਲ ਟੇਬਲ ਹੁੰਦਾ ਹਾਂ ਤੇ ਉਹ ਛੋਟਾ ਜਿਹਾ ਟੇਬਲ ਹੁੰਦਾ ਨੇ ਤੇ ਉਹਦੇ ਉੱਤੇ ਉਹ ਇੰਜ ਕਰਕੇ ਖੇਡੋ। ਉਹ ਭਾਈ ਉਹ ਸਕੁਐਸ਼ ਕਿੱਥੋਂ, ਉਹ ਤਾਂ ਟੇਬਲ ਟੈਨਿਸ ਆ। ਸਕੁਐਸ਼ ਉਹ ਜਿਹੜੇ ਇੱਕ ਬੰਦੇ ਕੋਲ ਬਾਲ ਹੁੰਦੀ ਉੱਤੇ ਕਿੰਨੇ ਬੰਦੇ ਪੈ ਜਾਂਦੇ ਆ, ਉਹ ਸਕੁਐਸ਼ ਆ। ਓਏ ਉਹ ਰਿਗਬੀ ਆ ਸਕੁਐਸ਼ ਦੇ ਉਹ ਤੈਨੂੰ ਰugby। ਪਤਾ ਸਕੁਐਸ਼ ਉਹ ਆ ਜਿਹੜਾ ਸਾਹਮਣੇ ਗੋਲ ਜਿਹਾ ਲੱਗਾ ਹੁੰਦਾ ਸਾਹ ਜੀ ਤੇ ਇਧਰੋਂ ਐਂ ਕਰਕੇ ਤੀਰ ਦਵਾ ਕੇ ਨਿਸ਼ਾਨਾ ਲਾਉਂਦੇ ਉਹ ਆ। ਉਸਤਾਦ ਜੀ ਸਕਵੈਸ਼ ਹੋ ਵਾ ਪਕਾਨੇ ਬੰਨ ਕੇ ਨਾ ਕੋਈ 25 30 ਪਤਾ ਪਕਾਨੇ ਹੀ ਨਹੀਂ ਸਾਨੂੰ ਯਾਰ ਕਿਸੇ ਗੱਲ ਦਾ ਐਵੇਂ ਹੀ ਤੁਸੀਂ ਯਾਰ ਉਹ ਸਕੁਐਸ਼ ਆ। ਉਹ ਸਕੁਐਸ਼ ਗੇਮ ਨਹੀਂ, ਸਕੁਐਸ਼ ਇੱਕ ਉਹ ਡਰਿੰਕ ਆ ਪੀਣ ਵਾਲਾ। ਲੋ ਮੈਂ ਵੀ ਕਹਾਂ ਜੇ ਕੋਈ ਗੇਮ ਹੁੰਦੀ ਤੇ ਸਾਨੂੰ ਨਾ ਪਤਾ ਹੁੰਦਾ ਲੈ। ਉਹੀ ਤਾਂ ਮੈਂ ਕਹਿ ਰਿਹਾ ਉਹ ਕਹਿੰਦੇ ਯਾਰ ਸਕੁਐਸ਼ ਲੈ ਕੇ ਆ। ਇਹ ਫਿਰ ਕੋਈ ਉਹ ਗੇਮ ਗੇਮ ਹੁੰਦੀ ਆ। ਸਕੁਐਸ਼ ਹਾਂ ਜਦੋਂ ਤੂੰ ਜਾਣਦਾ ਯਾਰ ਆ ਮੈਂ ਮਰ ਗਿਆ ਓ ਯਾਰ ਸਕੁਐਸ਼ ਪੀ ਉਹ ਪਿਆਤੀ, ਉਹ ਜਦੋਂ ਪਿਆ ਕੇ ਨਿਕਲ ਕੇ ਨਾਲ ਠੀਕ ਹੋ ਗਿਆ ਨਾ ਕੈਸੀ ਗੇਮ ਪਾਈ ਉਹਨੂੰ। ਉਹ ਗੇਮ ਹੁੰਦੀ ਹੈ ਸਕੁਐਸ਼। ਹੁਣ ਤੁਹਾਨੂੰ ਪਤਾ ਜਿਹੜੀ ਉਹ ਫੁੱਟਬਾਲ ਇੱਕ ਬੰਦੇ ਲੈ ਕੇ ਆਉਣਾ ਸਾਰਿਆਂ ਨੂੰ ਉੱਤੇ ਡਿੱਗਣਾ, ਯੈਸ ਉਹ ਬੰਦਾ ਫੁੱਟਬਾਲ ਲੈ ਕੇ ਇੰਜ ਕਰਕੇ ਗਲੀ 'ਚ ਨਿਕਲ ਗਿਆ। ਉਹ ਤੋਂ ਕੋਈ ਪਿੰਡੂ ਗਰਮਾ ਲੈ ਕੇ ਆਉਂਦਾ ਸੀ, ਉਹਨੇ ਸਾਰਿਆਂ ਨੂੰ ਉਹਨੂੰ ਫੜ ਲਿਆ। ਹੁਣ ਕਹਿੰਦੇ ਪਲੇਅਰ ਕਿਹਦੇ ਲੈ ਕੇ ਆਉਂਦੇ ਹੋ? ਮੈਂ ਤੈਨੂੰ ਹਿੱਡਨ ਦੇ ਡਾ ਹਾਂਜੀ ਤੇਰੇ ਘਰ ਦੇ ਵਿੱਚ ਜਿਸ ਵਜ੍ਹਾ ਤੋਂ ਤੂੰ ਉਹ ਚੀਜ਼ ਇੱਕ ਬਹਿ ਗਈ ਸੀ ਤੇ ਤੂੰ ਘਰ ਨਵਾਂ ਬਣਾਇਆ, ਸਕੁਐਸ਼ ਗੇਮ ਦਾ ਤੈਨੂੰ ਮੈਂ ਹਿੰਟ ਤੇਰੇ ਨਾਲ ਲੱਭੋ ਕਿਹੜੀ ਸੀ। ਹਿੰਟ ਉਹਦਾ ਇਹ ਆ ਕਿ ਤੂੰ ਆ ਕੇ ਕਿਹਾ ਸੀ ਸਾਜੀ ਉਹ ਪਿਛਲੀ ਨਾ ਇੰਜ ਕਰਕੇ ਬਹਿ ਗਈ ਆ। ਸੱਸ ਕੰਧ ਓਏ ਹਾਂ ਕੰਧ ਹਿੰਟ ਆ ਸਕੁਐਸ਼ ਦਾ। ਸੱਸ ਨਹੀਂ, ਉਹ ਸੱਸ ਕਿਤੇ ਬਹਿ ਗਈ। ਅੱਛਾ ਕੰਧ ਉਹਦੇ ਸਕੁਐਸ਼। ਕੰਧ ਹਿੰਟ ਆ। ਉਹ ਕੰਧ ਜਦੋਂ ਘੋੜੇ ਟੱਪਦੇ ਆ ਉਹ ਆ ਜਦੋਂ ਉਹ ਲੱਕੀ ਕੰਧ ਨਹੀਂ ਹੁੰਦੀ ਯਾਰ, ਉਹ ਤੇ ਵੈਸੇ ਲੱਗੀ ਪਿਓਰ ਕੰਧ ਜਿੱਦਾਂ ਆ ਕੰਧ ਆ। ਅੱਛਾ ਏਦਾਂ ਕੰਧ ਵਾ ਹਾਂ ਇਹਦੀ ਕੰਧ ਨਾਲ ਸਕੁਐਸ਼ ਵੱਲ ਲੱਗੀ ਹੋਈ। ਕੰਧ ਸਕੁਐਸ਼ ਗੇਮ ਦਾ ਹਿੰਟ ਦੇਣੇ ਆ ਤੁਹਾਨੂੰ। ਅੱਛਾ ਲੋ ਜੀ ਪਹੁੰਚ ਗਿਆ ਤੁਹਾਡਾ ਇਹਦੇ ਭਰਾ। ਘਰ ਕੰਧ ਨਾਲ ਕੀ ਕਰਨਾ ਕੀ ਸਕੁਐਸ਼? ਕੰਧ ਚਿੱਲੀ ਸਹੀ ਓਏ ਹੈ ਉਦਾਂ ਦੀ ਮੈਂ ਪਹੁੰਚ ਗਿਆ ਵਾ ਉੱਥੇ ਸਾਜੀ ਜਹਾਂਗੀਰ ਸਾਹਿਬ ਉਹਦੇ ਚੈਂਪੀਅਨ ਵੀ ਆ। ਹਾਂ ਕੰਧ ਨਾਲ ਉਹ ਥੋੜੀ ਬਗੈਰ ਤਾਂ ਉਹ ਉਹ ਸਕੁਐਸ਼। ਜਹਾਂ ਸ਼ੇਰ ਖਾਨ ਜਹਾਂਗੀਰ ਖਾਨ ਵਾਹਿਕ ਸਕੁਐਸ਼। ਕੋਈ ਉਹਦੇ ਦਰਮਿਆਨ ਚੋਂ ਨਹੀਂ ਹੁੰਦਾ, ਸਿਰਫ ਅੱਗੇ ਉਹ ਕੰਧ ਹੁੰਦੀ ਤੇ ਕੰਧ ਤੇ ਮਾਰੀ ਜਾਣੀ ਆ। ਉਹ ਭਾਈ ਬੜੇ ਹੋਂਡ ਵਾਲੇ ਤੇ ਉਸਤਾਦ ਹਾਂ ਜੀ ਉਧਰੋਂ ਜਹਾਂਗੀਰ ਖਾਨ ਤੇ ਉਹਨਾਂ ਦੇ ਨਾਲ ਜਹਾਂ ਸ਼ੇਰ ਖਾਨ। ਉਸਤਾਦ ਜੀ ਨਹੀਂ ਤੇ ਜਦੋਂ ਕੰਧ ਨੂੰ ਬਾਲਾ ਮਾਰੀ ਜਾਣੀਆਂ ਮਤੋਂ ਉਧਰੋਂ ਲਾਮਾ ਨਹੀਂ ਆਉਂਦਾ ਹਮਸਾਏ। ਨਹੀਂ ਉਹਦੇ ਪਿੱਛੇ ਉਹ ਆਪਣੇ ਉਹਦੇ ਪਿੱਛੇ ਪਲਾਟ ਆ। ਹਾਂ। ਮੈਂ ਦੇਖਿਆ ਉਹਦੇ ਪਿੱਛੇ ਪਲਾਟ ਸੀ। ਨਹੀਂ ਸਾਜੀ ਉਹ ਤਾਂ ਫਿਰ ਇੱਕ ਮਿੰਟ ਕੰਧ ਕ੍ਰਿਕਟ ਹੋਣੀ ਚਾਹੀਦੀ ਆ ਉਹਦਾ ਨਾਲ, ਕਿਉਂਕਿ ਛਾਟਾਂ ਹੀ ਮਾਰਨੀਆਂ ਜਾਂ ਕੰਧ ਟੈਂਸ ਹੋਣਾ ਚਾਹੀਦਾ ਸੀ। ਸਕੁਐਸ਼ ਦਾ ਇਹਦੇ ਨਾਲ ਕੋਈ ਜੋੜ ਤੋੜ ਉਸਤਾਦ ਜੀ ਇੱਕ ਫਿਲਮ ਦੇ ਵਿੱਚ ਸਕਵੈਸ਼ ਗੇਮ ਇਸਤੇਮਾਲ ਵੀ ਕੀਤੀ ਹੈ, ਦੱਸੋ ਕਿਹੜੀ ਫਿਲਮ? ਕਿਹੜੀ ਚ? ਰੁਸਤਮ ਤੇ ਖਾਨ ਸੁਲਤਾਨ ਸਾਹਿਬ ਅਵਲ ਨੰਬਰ ਨਹੀਂ ਮੈਂ ਤੁਹਾਨੂੰ ਦੱਸਦਾ। ਐਮਐਸ ਧੋਨੀ ਨਹੀਂ ਮੌਲਾ ਤੇ ਮੁਕੋ ਨਹੀਂ 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 ਮੌਲਾ ਜੱਟ ਦਿਲਵਾਲੇ ਦੁਲਹਨੇ ਲੈ ਜਾएंगे। ਨਹੀਂ ਕਾਲਕਾ ਨਹੀਂ रहना है तेरे दिल में ਨਹੀਂ हम दिल दे चुके सनम ਨਹੀਂ सलाखे ਨਹੀਂ दिया और चिराग ਓ ਯਾਰ वो हफ्ते ਦੇਵਦਾਸ ਨਹੀਂ ਉਸਤਾਦ ਜੀ ਫਿਰ ਦੱਸ ਉਸਤਾਦ ਦੇ ਜੀ, ਤੂੰ। ਅਕਸ਼ੇ ਕੁਮਾਰ ਸਾਹਿਬ ਦੀ ਫਿਲਮ ਜਿੱਚ ਉਹ ਕੁੜੀ ਦੇ ਭਰਾ ਨੂੰ ਕੰਧ ਨਾਲ ਬੰਨ ਕੇ ਉਹਦੇ ਨਾਲ ਮਾਰਦਾ। हाँ ਕੋਇਲਾ ਹਾਂ ਉਹ ਭਾਜੀ ਕੋਇਲਾ ਅਕਸ਼ੇ ਕੁਮਾਰ ਦੀ ਹੈ ਹੀ ਨਹੀਂ। ਉਹ ਸ਼ਾਹਰੁਖ ਖਾਨ ਦੀ ਹੈ ਯਾਰ। ਲਓ ਅਨਾ ਵੀ ਗੱਲ ਸੁਣ ਲਓ ਤੁਹਾਨੂੰ ਪਤਾ ਹੀ ਨਹੀਂ। ਉਹ ਤੇ ਹੈਗੀ ਇੰਜੀਨੀਅਰ ਉਸਤਾਦ ਜੀ ਤੁਹਾਨੂੰ ਪਤਾ ਉਸਤਾਦ ਇੱਕ ਜੀ, ਬੰਦੇ ਨੇ ਉਹ ਜਿਹੜੀ ਉਹ ਬੋਡੀ ਵਾਲੀ ਉਹ ਫੁੱਟਬਾਲ ਖੋਣ ਵਾਲੀ ਗੇਮ ਉਹ ਬੰਦੇ ਕੋਲੋਂ 10 12 ਬੰਦੇ ਮਰ ਗਏ ਸੀ। ਉਹੀ ਯਾਰ ਗਰਮਾ ਖੋਣ ਗਿਆ ਉਹ ਪਿੰਡ ਤੋਂ ਡਿੱਗ ਪਏ। ਉਹ ਰਬੜਦੇ ਹੁੰਦੇ ਆ, ਉਹਨੇ ਲੋਹੇ ਦੀ ਬਾਡੀ ਬਣਵਾ ਲਈ ਸੀ ਅੰਦਰੋਂ। ਉਹ ਤਾਂ ਸੂਏ ਵਾਲੇ ਸੀ। ਉਹ ਜਿੱਚ ਵੱਜਦਾ ਸੀ ਉਹਨੂੰ ਹਾਰਟ ਅਟੈਕ ਜਿੱਚ ਵੱਜਦਾ ਉਹਦਾ ਮੂੰਹ ਪਾੜ ਦਿੰਦਾ ਸੀ। ਸਾਜੀ ਤੁਹਾਨੂੰ ਪਤਾ ਇਸ ਗੱਲ ਦਾ ਉਸਤਾਦ ਜੀ, ਉਹ ਫੁੱਟਬਾਲ ਜਿਹੜਾ ਰਗਬੀ ਲੈ ਕੇ ਪਲੇਅਰ ਨੇ ਨੱਸਣਾ ਤੇ ਉਹਦੇ ਮਗਰ ਸਾਰੇ ਨੱਸਦੇ ਨੇ। ਹਾਂਜੀ ਉਹਦੀ ਵਜ੍ਹਾ ਕੀ ਹੈ? ਉਹ ਕਿਹੜੀ ਗੱਲ ਕਰਦਾ ਕਿ ਸਾਰੇ ਉਹਦੇ ਮਗਰ ਪੈ ਜਾਂਦੇ ਨੇ? ਸਾਜੀ ਉਹਨੂੰ ਪਹਿਲੇ ਹਰੜ ਕਹਿੰਦੇ ਹੁੰਦੇ ਸੀ। ਹਾਂ ਉਹ ਜਿਹੜੀ- ਹਰੜ ਹਰੜ ਬੋਕਾ ਉਸਤਾਦ ਜੀ ਉਹ ਗੱਲ ਉਹ ਹਰੜ ਹੁੰਦੀ ਜਿਹੜੀ ਛੋਟਾ। ਹਾਂਜੀ ਉਹਨੂੰ ਵੱਡੀ ਹਰੜ ਕਹਿੰਦੇ ਹੁੰਦੇ ਸੀ ਤੇ ਉਹ ਬਾਅਦ ਚੋਂ ਦੁਗਿੰਦੀ ਰੱਖਿਆ 25 ਫੁੱਟ ਦਾ ਬਾਲ ਹੁੰਦਾ। ਹਾਂਜੀ ਉਹਦਾ ਉਹ ਜਦੋਂ ਉਸਤਾਦ ਜੀ ਫੁੱਟਬਾਲ ਖੋਂਦਾ ਸੀ ਨਾ ਗਰਮਾ ਟੈਪ ਹਾਂਜੀ ਗਰਮਾ ਟੈਪ ਉਹਦਾ 25 ਫੁੱਟ ਦਾ ਲੰਬਾ ਗੋਲ ਹੁੰਦਾ ਉਹਦਾ। ਹਾਂਜੀ ਸਾਜੀ ਉੱਥੇ ਦੇ ਨਾ ਉਹਦੇ ਕੀ ਹੁੰਦਾ ਗੇਮ ਜਿਹਦੇ ਚੋਂ ਇੱਕ ਜਣੇ ਇੱਕ ਦੇ ਉੱਤੇ ਸਾਰੇ ਹੀ ਛਾਲਾ ਮਾਰਦੇ ਉਹੀ ਆ। game ਉਹਦੀ ਹਾਰ ਜਿੱਤ ਕੀ ਹੁੰਦੀ ਹੈ? ਉਹ ਹੁੰਦਾ ਵੀ ਨਾ ਯਾਰ ਵੀ ਇਹਨੇ ਸਾਡੇ ਤੋਂ ਅੱਗੇ ਨਿਕਲ ਗਿਆ, ਇਹਨੇ ਸਾਨੂੰ ਕਾਣਾ ਕਰ ਲਿਆ, ਸਾਨੂੰ ਇਹਨੇ ਗਲਤ ਕੀਤਾ ਸਾਡੇ ਨਾਲ, ਇਹ ਕਿਉਂ ਜਾਵੇ? ਉਹ ਕਿਉਂ ਛਾਲਾ ਕੋ ਅੱਛਾ ਉਹਨੂੰ ਅੱਗੇ ਨਹੀਂ ਜਾਣ ਦੇਣਾ। ਅੱਗੇ ਨਹੀਂ ਜਾ ਉਹ ਇੱਜ਼ਤ ਬੇਇੱਜ਼ਤੀ ਦਾ ਸਵਾਲ ਹੁੰਦਾ ਸਾਰਾ। ਅਫਰੀਕਾ ਦੇ ਪਿੰਡਾਂ 'ਚ ਹਜੇ ਵੀ ਉਹਨੂੰ ਇਹੀ ਕਹਿੰਦੇ ਯਾਰ ਚਲੀਏ ਫੁੱਟਾ ਖੇਡਣ ਚਲੀਏ। ਹਾਂਜੀ ਹਾਂ ਫੁੱਟਾਂ ਨਹੀਂ ਹੁੰਦੀਆਂ ਜਿਹੜੀਆਂ ਉੱਥੇ ਫੁੱਟਾਂ ਖਾਂਦੇ ਨੇ, ਉਹ ਕਹਿੰਦੇ ਚਲੀਏ ਫੁੱਟਾ ਫੁੱਟਾ ਖੇਡਣ। ਕਿਹਨੂੰ ਚੱਲੀਏ ਉਹ ਜਦੋਂ ਫੁੱਟਬਾਲ ਸਾਜੀ ਖੋਂਦਾ ਨਾ, ਉਹ ਜਦੋਂ ਇੱਕ ਗੱਲ ਕਰਕੇ ਭੱਜਦਾ ਜਿਹਦੀ ਵਜ੍ਹਾ ਤੋਂ ਸਾਰੇ ਦੇ ਮਗਰ ਕਹਿੰਦਾ ਪਿਓ ਲੱਗੋ ਜੇ ਖੋਲਵੋ। ਆਹੋ ਉਹ ਫਿਰ ਉਹ ਸਾਰਿਆਂ ਨੂੰ ਗੁੱਸਾ ਆ ਜਾਂਦਾ ਹੈ। ਸਾਜੀ ਉਹ ਅੱਛਾ ਇਸ ਤੋਂ ਦੇ ਉੱਤੇ ਡਾਈਆਂ ਫਿਰ ਉਹ ਮਾਰਦੇ। ਤਾਂ ਉਹ ਡਾਈ ਪਾਣੀ ਵਾਲੀ ਗੇਮ ਜਿਹੜੀ ਐ ਉਹ ਟਰੈਕਿੰਗ ਕਰਦੇ ਆ। ਟਰੈਕੀ ये बात ਨਾ ਵੀ ਨਹੀਂ ਲੱਗਦੇ ਕਿ ਐਵੇਂ ਉਹ ਹੀ ਚੈਂਪੀਅਨ ਹੈਗਾ ਚੈਂਪੀਅਨ ਦਾ ਨਾਂ ਕੀ ਸੀ ਯਾਰ? ਜਾਨ ਸ਼ੇਰ ਖਾਨ। ਨਹੀਂ ਉਹ ਨਹੀਂ ਜਾ ਸੇ ਇਹ ਪਲੋਂਗੀਆ। ਪੇਂਡੂ ਜਾਨਸ਼ੀ ਨਹੀਂ ਨਹੀਂ ਪਲੋਂਗੀਆ ਸੀ।
ਹੈ ਪਲੰਗੀਆ ਉਹ ਓ ਯਾਰ ਪਲੋਂਡੀਆ ਉਹ ਵੈਸਟ ਇੰਡੀਜ਼ ਦਾ ਸੀਗਾ। ਓਏ ਉਹ ਪਲੰਗੀਆ ਕਹਿੰਦਾ ਤੂੰ ਪਲੌਂਡੀਆ। ਪਲੰਗੀਆ ਵੈਸਟ ਇੰਡੀਜ਼ ਦਾ ਸੀਗਾ, ਕ੍ਰਿਸ ਗਿੱਲ ਦਾ ਭਤੀਜਾ, ਉਹ ਨਹੀਂ ਇਸ ਪਾਸੇ ਆਇਆ। ਪਲੰਗੀਆ ਉਹ ਪਲੰਗ ਤੇ ਰਹਿੰਦਾ ਜਦੋਂ ਨਾਂ ਪਲੰਗੀਆ ਰੱਖਦਾ ਉਹ ਤਾਂ ਮੁੰਡਾ ਹੀ ਬੜਾ ਅੱਛਾ ਉਹ ਕੀ ਕਰਦਾ ਸੀ? ਉਸਤਾਦ ਜੀ ਉਹਦੀ ਰਿਆਸਤ ਤੁਹਾਨੂੰ ਮੈਂ ਦੱਸਾਂ ਤੁਸੀਂ ਹੈਰਾਨ ਹੋ ਜਾਓਗੇ। ਕੀ? ਉਹ ਪਹਿਲੇ ਇੱਕ ਟੋਇਆ ਕੱਢਦਾ ਸੀ ਵੱਡਾ ਸਾਰਾ, ਹਾਂਜੀ ਉਹਦੇ ਵਿੱਚ ਸੁੱਟਦਾ ਸੀ ਸਮੱਧ ਦੇ ਵਿੱਚ ਤਰੱਕੀ ਕਰਦਾ ਸੀ ਜ਼ੋਰ ਲਾ ਲਾ ਕੇ। ਹਾਂਜੀ ਕਿ ਜਦੋਂ ਮੈਂ ਪਾਣੀ 'ਚ ਜਾਵਾਂ ਤੇ ਮੈਂ ਹਲਕਾ ਹੋ ਜਾਵਾਂ, ਮੈਂ ਛੋਟਰ ਬਣ ਜਾਵਾਂ, ਤੀਰ ਬਣ ਜਾਵਾਂ। ਗਾਰੇ ਚ ਕਰਦਾ ਰਿਹਾ ਤਰਾਕੀ, ਗਾਰੇ ਪੂਰਾ ਮਹੀਨਾ ਕਹਿੰਦਾ ਨਹਿਰ ਚੋਂ ਨਿਕਲਿਆ, ਹਾਂਜੀ। 24 ਘੰਟੇ ਰੋਟੀ ਵੀ ਨਹਿਰ ਚ ਹੀ ਖਾਣੀ ਹੈ, ਨਹਿਰ ਚ ਪੂਰਾ ਹਰ ਚੀਜ਼ ਤਰਾਕੀ ਕਰਦਾ ਸੀ ਨਾ, ਰਿਹਾਸਲ ਕਰੀ, ਰੋਟੀ ਵੀ ਉਹਦੇ ਵਿੱਚ ਹੀ ਖਾਣੀ, ਪਾਣੀ ਵੀ, ਈਸ਼ ਬਰਾਤਾਂ ਸਾਰੀਆਂ ਉੱਥੇ ਵੇਖੀਆਂ, ਸਾਰਾ, ਮਰਨ ਜੀ ਪੂਰਾ ਸਾਰਾ ਉੱਥੇ ਮਹੀਨਾ ਵੇਖਿਆ। ਇੱਕ ਦਿਨ ਉਹ ਚਿੰਬੜ ਗਏ, ਫਿਰ ਅੱਗ ਲਾ ਕੇ ਕੱਢਿਆ ਉਹਨਾਂ ਨੇ। ਹਾਂਜੀ ਸਾਜੀ ਅਫਰੀਕਾ ਦਾ ਸੀ ਸ਼ੰਕਰੀ ਭੌਂਕਾ। ਵੈਰੀ ਜੀ ਗੁੱਡ। ਜੀ ਸ਼ੰਕਰੀ ਭੌਂਕਾ ਅਫਰੀਕਾ ਖੇਡਦਾ ਰਿਹਾ ਤੂੰ? ਅਫਰੀਕਾ ਵੀ ਕੱਢਿਆ ਜਾ ਕੇ? ਯਾਰ ਇਹ ਉਹਦਾ ਸੀਗਾ ਟਰਕਿਸ਼ ਸਪੀਕਰਸ ਦਾ ਮੁੰਡਾ। ਉਸਤਾਦ ਜੀ ਉਹਨੇ ਭਲਾ ਕੀ ਕੀਤਾ, ਉਹਨੇ ਇੰਨਾ ਲੰਬਾ ਸਾਹ ਪਾਇਆ ਕਿ 5-6 ਦਿਨ ਉਹ ਪਾਣੀ ਦੇ ਅੰਦਰ ਹੀ ਰਿਹਾ। ਉਹਦੀ ਭਾਜੀ ਉਲਟੀ ਵੀ ਨਿਕਲ ਗਈ ਸੀ ਵਿੱਚ। ਸਾਹ ਪਾ ਕੇ ਰੋਟੀ ਦੇਣ ਜਾਂਦੇ ਸੀ ਥੱਲੇ। ਏਦਾਂ ਹੀ ਆ। ਉਹ ਭੇੜੀਆਂ ਏਰੀਆ ਦਾ ਖੇਡ ਪਲੇਅਰ ਆ ਗੀਰੋਸ਼ੀਕਾ। ਗੀਰੋਸ਼ੀਕਾ, ਜ਼ਿੰਦਗੀ ਕਹਿੰਦੇ ਪੁੱਛਣ, ਕਿਆ ਬਾਤ ਹੈ, ਨਾਈਸ ਮੈਨ, 7 ਭੈਣਾਂ ਦਾ ਇਕੱਲਾ ਭਰਾ, ਯੈਸ ਤਰੀਕ ਬਦਲੀ, ਪੂਰੇ ਪਿੰਡ ਚੋਂ ਨਾਮ ਕਮਾਇਆ, ਨਾਮ ਕੱਢਿਆ। ਆ ਜੀ ਗੇਮ ਨਹੀਂ ਹੁੰਦੀ ਆ ਜੀ ਕੋਈ ਥੋੜੀ ਅੱਜ ਫੋਟੋ ਸੱਟ ਕੇ ਆਇਆ ਥੋੜੇ ਦੇ ਸਾਥ ਗੋਲਾ ਉਹਨੂੰ ਫੀਫਾ 'ਚ ਮਿਸ਼ਲ ਫੜਾਈ ਗਈ 300 ਮੀਟਰ ਗੋਲਾ ਸੁੱਟਿਆ ਜੀ ਉਹਨੇ। ਜਦੋਂ ਉਹਨੂੰ ਫੀਫਾ 'ਚ ਮਿਸ਼ਲ ਫੜਾਈ ਉਹਨੇ ਕਿਹਾ ਇਹ ਮਿਸ਼ਲ ਮੇਰੀ ਮਾਂ ਦਾ ਹੱਕ ਵਾ, ਉਹਨੇ ਕਿਹਾ ਮਾਂ ਨੂੰ ਲਿਆ ਕੇ ਨਾ, ਮਾਂ ਜੀ ਫੌਤ ਹੋ ਗਏ, ਮੇਰੀ ਖਾਲਾ ਦਾ ਹੱਕ, ਕਹਿੰਦੇ ਖਾਲਾ ਨੂੰ ਲਿਆ ਕੇ, ਖਾਲਾ ਨੇ ਫੌਤ ਹੋ ਗਏ, ਉਹਨੇ ਕਿਹਾ ਚਲੋ ਮਿਸ਼ਲ ਵੀ ਫੌਤ ਹੋ ਗਈ, ਮੈਚ ਸ਼ੁਰੂ ਕਰੋ। ਹਾਂਜੀ ਮੈਂ ਉਹ ਮਿਸ਼ਨ ਚੱਲੀ ਨਹੀਂ ਸੀ ਉਸ ਮੈਚ ਮਿਸ਼ਨ ਨਹੀਂ ਸੀ ਚੱਲੀ। ਆਹੋ, ਮਿਸ਼ਨ ਉਹਨੇ ਬੰਦ ਕਰ ਉਸਤਾਦ ਜੀ ਏਡੀਆਂ ਛੱਡਣ ਆ। ਉਹ ਵਜ਼ਨ ਚੁੱਕਣ ਦਾ ਇੱਕ ਮੁਕਾਬਲਾ ਹੋਇਆ ਸੀ। ਵੇਟ ਲਿਫਟਿੰਗ 45 ਕਿਲੋ ਦਾ ਗੋਲਾ ਹੁੰਦਾ ਜੇ, ਤੇ ਜਿੰਨੇ ਜਿੰਨੀ ਦੂਰ ਸਿੱਟਦਾ ਨਾ ਘੁਮਾ ਘੁਮਾ ਕੇ ਤੇ ਉਹ ਜਿੱਤ ਜਾਂਦਾ। ਇੱਕ ਬੰਦੇ ਨੇ ਆਪਣੇ ਘਰ ਹੀ ਸਿੱਟਦਾ ਸੀਗਾ ਟੀਕਾ ਚੂੜਾ ਦਾ ਨਾਮ, ਟੀਕਾ ਟੀਕੂ ਚੂੜੇ। ਲੇਰਾ ਦਾ ਭਰਾ। ਯੈਸ ਉਹਨੇ ਘੁਮਾ ਕੇ ਆਪਣੇ ਘਰ ਹੀ ਸੁੱਟਤਾ, ਉਹਦੀ ਖਾਲਾ ਦੇ ਵੱਜਾ, ਇੱਥੋਂ ਗਾਜਰ 'ਚ ਹੀ ਬਾਹਰ ਆਈ, ਫੌਤ ਹੋ ਗਏ। ਯਾਰ ਉਹ ਜਿਹੜਾ ਸੀਗਾ ਤੇਰੇ ਕੋਲੋਂ, ਆਪਣੇ ਆਪ ਹੀ, ਆਹੋ, ਉਹਦਾ ਭਰਾ। ਤੇਰੇ ਕੋਲੋਂ ਨੇ ਸਾਜੀ ਲਾਵੇ ਤੇ ਸਟਾਰਟਿੰਗ ਕਰਕੇ ਨਾ ਉਹ ਸਲਾਈਡਿੰਗ ਰਿਕਾਰਡ ਲਾਇਆ ਲਾਵੇ ਤੇ। ਲਾਵਾ ਫੁੱਟਿਆ ਵਾ, ਉਹ ਜਿਹੜੇ ਸਮੁੰਦਰ ਤੇ ਨਹੀਂ ਕਰਦੇ ਸਲਾਈਡਿੰਗ ਯਾਰ, ਉਹ 골ਡਨ ਸੁਲਤਾਨ ਜਿਹੜਾ 72000 ਕਾਰਾਂ ਦੇ ਉੱਤੋਂ ਜੰਪ ਲਾਇਆ ਉਹਨੇ। ਤੇਰੇ ਕੋਲੋਂ ਉਹਨੇ ਉਹ ਕੰਮ ਕੀਤਾ ਹੈ। ਯਾਰ ਜੀ ਇੱਕ ਮਿੰਟ ਰੁਕੀ ਗਏ ਜੀ। ਉਹ 골ਡਨ ਸੁਲਤਾਨ ਜਿਹੜਾ, ਸੁਲਤਾਨ 골ਡਨ, ਉਹਨੇ 72000 ਕਾਰਾਂ ਤੋਂ ਜੰਪ ਲਾਇਆ ਸੀ ਸਾਜੀ। ਹਾਂਜੀ ਮਿੱਠਾ ਜੀ ਸਹੀ ਦਾ ਰਿਕਾਰਡ ਲੱਗਾ, ਵਰਲਡ ਰਿਕਾਰਡ। ਥੱਲੇ 72,000 ਕਾਰ ਖੜੀ ਸੀ ਨਾ, ਉੱਪਰੋਂ ਛੱਤ ਤੋਂ ਪੌੜੀ ਪਾਈ ਸੀ, ਉਹ ਸਿੱਧਾ ਆਇਆ ਨਹੀਂ ਕਰਕੇ ਉਹਨਾਂ ਦੇ ਘਰ ਚਲੇ ਗਿਆ, ਉਹਨੇ 72,000 ਕਾਰ ਦੇ ਉੱਤੇ ਜੰਪ ਲਾ ਲਿਆ, ਵਰਲਡ ਰਿਕਾਰਡ ਹੋਇਆ ਸੀਗਾ। ਔਰ ਜਿਹਦੀ ਤੂੰ ਗੱਲ ਕਰਨੇ ਵੇਟ ਲਿਫਟਿੰਗ ਸਾਰੇ ਦੁਨੀਆ ਦੇ ਆਏ, ਸਾਰੀ ਕਿਸੇ ਕੋ ਹਾਂ ਉਹਦਾ ਤੁਸੀਂ ਦੱਸਿਆ ਨਹੀਂ। ਆਰਨਟ ਦੀ ਜਿਹੜੀ ਗੇਮ ਆ, ਆਰਨਰ ਸਾਹਿਬ ਇਹ ਹਾਦਸਾ ਦੇ ਤੌਰ ਤੇ ਬਣੇ ਆ। ਹਾਂਜੀ ਗਾਲਾਂ ਕੱਢੀਆਂ ਪਲੇਅਰ ਤੇ ਗਰਾਊਂਡ ਦੇ ਵਿੱਚ ਵੀ ਜਾ ਚਲ ਜਾਓ, ਕੈਸਾ ਤੇਰਾ ਸੂਈ ਵਰਗਾ ਜਿਸਮ, ਕੈਸਾ ਤੇਰਾ ਬੋਕੂਰਾ ਮਰਗਾ ਮੋਰਾ ਸਰਗਾ, ਜੁੱਤਾ ਹੋ ਗਿਆ, ਕੱਚੇ ਹੋਏ ਜਿਮ ਆ ਗਏ। ਉਹ ਨਹੀਂ ਆ ਨਹੀਂ ਗੱਲ ਹੋਈ। ਆਰਨਲ ਸਾਹਿਬ ਨਾਲ ਜਿਹੜਾ ਮਸਲਾ ਬਣਿਆ ਨਾ, ਉਹ ਹਾਦਸਾਤ ਹੀ ਹੋਏ ਨੇ। ਉਹਨਾਂ ਕੋਲ ਸਹੀ ਕਿਸੇ ਪੈਸੇ ਗਵਾਏ ਗਏ ਸੀਗੇ। ਉਹ ਬੰਦੇ ਨੇ ਕਿਹਾ ਭਾਈ ਪਹਿਲੇ 1000 ਇੱਟ ਉੱਤੇ ਸਿੱਟ, ਤੇ ਫਿਰ ਉਸ ਤੋਂ ਬਾਅਦ ਉਹਨੇ ਇੱਟ ਉੱਤੇ ਸਿੱਟੀ, ਉਹਦਾ ਇੱਥੋਂ ਬਾਂਹ ਅੱਡੀ ਹੋ ਗਈ। ਇੱਕ ਹੀ 36 ਇੰਚ ਦਾ ਡੋਲਾ ਹੋਇਆ ਕੱਲੀ ਕੋਈ ਕੱਲੀ ਇੱਕ ਬਾਂਹ ਨਾਲ ਸਿੱਟੀਆਂ ਸੀ ਨਾ ਉੱਪਰ, ਉਹਦੀ ਬਾਂਹ ਹੋ ਗਈ। ਉਹ ਫਿਰ ਘਬਰਾ ਗਿਆ, ਕਹਿੰਦਾ ਮੈਂ ਘਰ ਕਹਿੰਦੇ ਮਾਰਨਾ। ਉਹਨੇ 1000 ਇੱਟ ਫਿਰ ਇਧਰੋਂ ਸਿੱਟੀ, ਤੇ ਫਿਰ ਇਧਰੋਂ ਜਿਸਮ ਖੂਬਸੂਰਤ ਬਣ ਗਿਆ। ਇੱਥੋਂ ਫਿਰ ਵੇਟ ਲਿਫਟਿੰਗ ਸ਼ੁਰੂ ਹੋ ਗਈ। ਦੁਨੀਆ ਤੇ ਸਭ ਤੋਂ ਵੱਡੀ ਹੈ ਉਹ ਜਿਹੜੀ ਐਨ ਤੂੰ ਇੱਧਰ ਹੱਥ ਲਾ ਕੇ ਆਣਾ, ਤੂੰ ਇੱਧਰ ਹੱਥ ਲਾ ਕੇ, ਸਟਿਕ, ਸਰੰਗ, ਉਹ ਜਿਹੜੀ ਦੌੜ ਲਾਉਂਦੇ ਆ, ਉਹ ਯਾਰ ਬੁਰਤ ਲਾਉਣੀ ਜਿਹਨੂੰ ਕਹਿੰਦੇ ਸੀ। ਸਕੁਐਸ਼, ਥ੍ਰੀ ਡਿਸਕ ਕ੍ਰਿਟਿਸਾਈਜ਼, ਹਾਂ ਜਾਂ ਜਦੋਂ- 3D, ਹਾਂਜੀ ਉਹ ਤਾਂ ਬਕੈਨਸ਼ੀਲਾ ਤੇ ਉਹ ਬਕੈਨ ਗੇਰਾ ਨਾਮ ਆ ਉਹਦਾ, ਚਿੱਟਾ ਸੀਗਾ। ਬਕੈਨ ਸ਼ੀਰਾ ਯਾਰ ਕੋਕੋ ਫਾਲੀ ਦਾ ਮੁੰਡਾ ਯਾਰ। ਉਹਦੇ ਵਿੱਚ ਤੁਹਾਨੂੰ ਪਤਾ ਇੱਕ ਉਹ ਜਿਹੜੀ ਉਹ ਰੇਸ ਨਸਣ ਵਾਲੀ ਰੇਸ, ਉਸਤਾਦ ਜੀ, ਨਸਣ ਵਾਲੀ ਰੇਸ, ਉਹਦੇ ਚ ਗੁਰੂ ਗੁਲਾਬ ਖੱਤਰੀ ਵੀ ਗਿਆ ਸੀਗਾ। ਯਾਦ ਹੋ ਗਿਆ ਸੀ ਇਦਾਂ ਹੀ। ਲੇਕਿਨ ਉਹਨੇ ਆਪਣੇ ਵਤਨ ਦਾ ਨਾਮ ਰੋਸ਼ਨ ਕੀਤਾ। ਉਹਦੇ ਚ ਜਿੱਤਿਆ ਭਲਾ ਕੌਣ? ਇੱਥੇ ਕੈਮਰਾਮੈਨ, ਉਹ ਬਾਹਰ ਖਲੂ ਨਾਲ ਨਸਣ ਡਿਆ ਸੀਗਾ। ਹਾਂ, ਉਹ ਜਿੱਤ ਗਿਆ। ਤੇ ਵੇਟ ਲਿਫਟਿੰਗ ਵੀ ਉਹੀ ਹਿਸਾਬ ਹੋਇਆ, ਵੱਡੇ ਭਲਵਾਨਾਂ ਕੋ ਉਹ ਡੰਬਰ ਨਹੀਂ ਚੁੱਕੇ ਗਏ। ਉਹ ਇੱਕ ਬੰਦਾ ਜਿਹੜਾ ਸਫਾਈ ਵਾਲਾ ਸੀ, ਉਹਨੇ ਇੰਜ ਕਰਕੇ ਚੁੱਕ ਕੇ ਇੱਕ ਹੱਥ ਨੇ ਪਰੇ ਇਹ ਜੈਨੂਨ ਗੱਲ ਹੈ, ਚੇਤਾ ਨਹੀਂਗਾ। ਚੇਦਾ ਉਹੀ ਮੈਂ ਕਹਿਣ ਡਿਆ, ਇਹ ਸੱਚੀ ਗੱਲ ਆ। ਤੇ ਅਸੀਂ ਕਦੋਂ ਚੇਤਾ ਕਰਨ ਦੇ ਸੀ ਸਾਰੀਆਂ। ਇੱਕ ਮਿੰਟ ਹਟ। ਸਫਾਈ ਵਾਲਾ ਸਫਾਈ ਵਾਲਾ ਨਹੀਂ ਸੀ, ਮੈਂ ਦੱਸਦਾ। ਇੱਕ ਜਿਮ ਸੀ ਕਿਸੇ ਸ਼ਹਿਰ ਦਾ, ਉੱਥੇ ਇੱਕ ਜਿਹੜਾ ਯਾਨੀ ਕਿ ਜਿੰਨੇ ਉਹ ਪਏ ਹੁੰਦੇ ਨੇ ਨਾ ਡੰਬਰ ਸ਼ਮਰ ਸਾਰਾ ਸਮਾਨ, ਉਹ ਇੱਕ ਗੋਦਾਮ 'ਚ ਹੁੰਦਾ ਸੀ। ਉਹ ਜਦੋਂ ਆਉਂਦਾ ਸੀ ਜਿਮ ਆਉਣ ਹੋਣਾ ਹੁੰਦਾ ਸੀ, ਉਹ ਚੁੱਕ ਕੇ ਉਹਨੂੰ ਲਿਆ ਕੇ ਆਪਣੀ ਬੜੀ ਜਗ੍ਹਾ ਤੇ ਰੱਖਦਾ ਸੀ। ਜਦੋਂ ਸਾਰੇ ਚਲੇ ਜਾਂਦੇ ਸੀ ਤਾਂ ਚੁੱਕ ਕੇ ਸਾਰਾ ਵਾਪਸ ਰੱਖਦਾ, ਤੇ ਨਾਲ ਉਹ ਸ਼ੁਗਲ ਮੇਲੇ ਨਾਲ ਲੱਗਾ ਰਹਿੰਦਾ ਹੁੰਦਾ ਸੀ। ਉਹਦਾ ਭਾਈ ਸਫਾਈ ਕਰਦੇ ਕਰਦੇ ਕੰਮ ਹੋ ਗਿਆ, ਯਾਨੀ ਸਫਾਈ ਕਰਨੀ ਉਹਨਾਂ ਦਾ ਸਾਰਾ ਉਹ ਕਰ। ਤੇ ਜਦੋਂ ਮਿਸਟਰ ਸਿਟੀ ਹੋਇਆ ਸੀ ਉਸ ਸ਼ਹਿਰ ਦਾ, ਜਦੋਂ ਮੁਕਾਬਲਾ ਹੋਇਆ ਨਾ, ਤੇ ਉਹਦਾ ਜਦੋਂ ਜਿਸਮ ਦੇਖਿਆ, ਉਹ ਕਿਸੇ ਨੇ ਕੋਚ ਨੂੰ ਕਿਹਾ ਕਿ ਕਹਿੰਦਾ ਜੀ ਮੈਂ ਇੱਥੇ ਦੇਖਦਾ ਰਹਿਣਾ, ਜਦੋਂ ਚੱਲ ਜਾਂਦੇ ਮੈਂ ਲੱਗਾ ਰਹਿਣਾ ਪਿੱਛੇ। ਤੇ ਮੈਂ ਆ ਕੇ ਉਹਨੂੰ ਕਿਹਾ ਤੂੰ ਹਿੱਸਾ ਲੈ, ਤੂੰ ਤੇ ਯਾਨੀ ਕੁਝ ਜਿਸਮ ਐਸੇ ਹੁੰਦੇ ਨੇ
ਉਹਨਾਂ ਨੂੰ ਆਸਰਾ ਚਾਹੀਦਾ ਹੁੰਦਾ। ਬਾਅਦ ਚੋਂ ਤੇ ਟਰਾਈ ਮਿਸਟਰ ਸਿਟੀ ਕਿ ਮਿਸਟਰ ਉਹ ਜਿਹੜਾ ਸਫਾਈ ਹਾਂ, ਉਹ ਹੋਇਆ ਸੀ ਮਿਸਟਰ ਏਰੀਆ ਹੋਇਆ ਸੀ ਉਸਤਾਦ ਜੀ, ਉਹਦੇ ਤੇ ਮਿਸਟਰ ਗਲੀ ਗੋਲੀ ਅਸਰ ਨਹੀਂ ਸੀ ਕਰਦੀ ਗੋਲੀ, ਮਿਸਟਰ ਏਰੀਆ। ਉਹ ਇਹਨੂੰ ਕਿਉਂ ਖੇਲਿਆ ਨਾ ਯਾਰ ਇੱਕ ਮਿੰਟ, ਨਾਈਜੀਰੀਆ ਦਾ ਬਿੰਗੀ ਨਚੇੜੋ ਮਿਸਟਰ ਚੱਕ ਆਹੋ ਚੱਕ ਨਹੀਂ ਦਾ ਚਾਕ। ਚੱਕ ਤਾਜੀ ਨਾਈਜੀਰੀਆ ਦਾ ਮਿਸਟਰ ਓਏ ਜਦੋਂ ਜਿੱਤਿਆ ਉਹਨੂੰ ਫੈਰ ਮਾਰਤਾ ਦੁਸ਼ਮਣ ਨੇ। ਮਿਸਟਰ ਜਚੇੜੋ, ਮੈਂ ਦੱਸਦਾ ਤਾਜੀ ਉਹ ਬੰਦਾ ਹਿਸਾਬ ਲਾ ਲਓ ਇੰਨਾ ਗਰੀਬ ਸੀ, ਕਹਿੰਦੇ ਉਹਨੇ ਆਪਣੇ ਨਾ ਘਰ ਮੋਰੇ ਸਪੀਡ ਬ੍ਰੇਕਰ ਹੈ ਨਹੀਂ ਸੀ, ਉਹਦਾ ਇੱਕ ਮਰਿਆ ਗੁੱਦਾ ਸੀ। ਮਗਰਮੱਛ ਰੱਖਿਆ ਉਹਨੇ 2 ਮਹੀਨੇ। ਇੱਕ ਗੁਰਦਾ ਸੀ ਵੀ ਦੱਸ ਤੇ ਵੱਡੀ ਗੱਲ ਹੈ। ਹਾਂਜੀ ਮਰਿਆ ਮਗਰਮੱਛ ਰੱਖਿਆ ਬੂਹੇ ਮੋਰੇ। ਇੱਕ ਗੁਰਦਾ ਇੱਕ ਗੁਰਦਾ ਸੀ, ਇੱਕ ਗੁਰਦਾ ਵੇਚ ਕੇ ਉਹਦੀ ਮਾਂ ਦੀ ਖੁਆਇਸ਼ ਸੀ ਕਿ ਪੁੱਤ ਮੇਰੇ ਮਰਨ ਤੋਂ ਪਹਿਲੇ ਉਹਨੂੰ ਬੱਕਰਾ ਪਲੇਅਰ ਕਾਹਦਾ ਸੀ? ਕੀ ਕਹਾ ਦੱਸਿਆ ਯਾਰ ਦੇ ਤੂੰ ਆਪ ਹੀ ਕਹਿੰਦੇ ਸੀ ਮਾਮਾ ਗੱਲ ਸ਼ੁਰੂ ਕੀਤੀ ਬਾਹਰ ਨਹੀਂ ਦੱਸਿਆ ਮੈਨੂੰ ਕਾਹਦਾ ਪਲੇਅਰ ਦੀ ਬਾਤ ਹੈ। ਉਹ ਪਲੇਅਰ ਨਹੀਂ ਸੀ ਬਣਿਆ ਹਲੇ ਬਣਨਾ ਸੀ ਹਾਂ ਸੱਚੋ ਸੋਚਣ ਦਿਆ ਸੀ ਉਹਦੀ ਮਾਂ ਨੇ ਕਹਿੰਦਾ ਤੈਨੂੰ ਖਾਬ ਚ ਆ ਕੇ ਦੱਸੂਗੀ। ਉਹਦੀ ਸੋਰੀ ਉਸਤਾਦ ਜੀ ਤੁਸੀਂ ਉਹ ਖੇਲ ਵੇਖਿਆ ਉਹ ਜਿਹੜਾ ਇਦਾਂ ਕਰਕੇ ਘੁਮਾ ਕੇ ਕੱਟੇ ਦੇ ਸਿੰਗਾਂ ਤੇ ਪਾ ਕੇ ਤੇ ਘੋੜੇ ਨਾਲ ਰੋਕਣਾ ਹੁੰਦਾ ਸੀ, ਉਹ ਜਦੋਂ ਹੱਥ ਚੋਂ ਵੀ ਧੂਆਂ ਨਿਕਲਦਾ। ਹਾਂ ਉਹ ਚਿੜੀਆ ਘਰ ਵਾਲਾ ਕਹਿੰਦੇ ਉਹ ਕਟਵਾਇਸ਼ ਉਹ ਕਿਹੜਾ ਪਹਿਲੇ ਇੰਜ ਕਰਕੇ ਕੱਟੇ ਦੇ ਸਿੰਘਾਂ ਤੇ ਪਾ ਕੇ ਘੋੜੇ ਨਾਲ ਰੋਕਣਾ ਹੁੰਦਾ ਸੀ? ਕਟਵਾਇਆ ਸੀ। ਘੋੜੇ ਤੇ ਬੈਠਾ ਬੰਦਾ, ਉਹਦੇ ਕੋਲ ਵਾਹਵਾ ਲੰਬੀ ਰੱਸੀ ਹੁੰਦੀ ਹੈ ਤੇ ਇਧਰੋਂ ਨਾ ਮਤਲਬ ਪਿਛਲੀ ਸਾਈਡ ਤੋਂ ਨਾ ਕਟਾ ਦੜਾ ਦਿੰਦੇ, ਆਹੋ ਉਹ ਕਟਾ ਦੌੜਦਾ ਜਾਂਦਾ ਵਾ, ਉਹਨੇ ਜਦੋਂ ਕਟਾ ਦੌੜਦਾ ਵੇਖਣਾ ਉਹਨੇ ਏਦਾਂ ਕਰਕੇ ਘੁਮਾ ਕੇ ਨਾ ਰੱਸਾ ਛੱਡਣਾ, ਬੁੱਲ ਉਹਦੇ ਸਿਰ ਤੇ ਪੈਣਾ ਵਾ ਤੇ ਉਹਨੇ ਏਦਾਂ ਕਰਕੇ ਰੋਕਣਾ ਰੋਕਣਾ ਉਹਨੂੰ। ਤੁਹਾਡੇ ਘੋੜੇ ਦਾ ਪੈਰ ਨਾ ਪਟਿਆ ਜਾਵੇ। ਹਾਂਜੀ। ਘੋੜੇ ਨੇ ਏਦਾਂ ਹੋਇਆ ਹੋਇਆ ਹੋਣਾ ਤੇ ਤੁਹਾਡੇ ਹੱਥ ਚੋਂ ਧੂਆਂ ਨਿਕਲੇਗਾ। ਤੁਸੀਂ ਅਗਰ ਫੁੱਲ ਫਲੋਕ ਲੈਣਾ ਤੁਹਾਨੂੰ 1000 ਰੁਪਏ ਨਾਮ ਆ ਹਾਂਜੀ ਉਹ ਇੱਕ ਉਹ ਨੇਜ਼ੇ ਬਾਜੀ ਘੋੜੇ ਤੇ ਆ ਕੇ ਨੇਜ਼ੇ ਨਾਲ ਇੱਕ ਚੀਜ਼ ਚੁੱਕਣੀ, ਭਾਜੀ ਉਹ ਚੀਜ਼ ਚੁੱਕਦੇ ਵੀ ਐ ਕਰ। ਘੋੜਸਵਾਰ ਉਹ ਕਿੱਲੀ ਜੀ ਚ ਪਾਉਂਦੇ ਆ। 올림픽 ਦੇ ਵਿੱਚ ਆਪਣੀ ਨੇਜ਼ਾਬਾਜ਼ੀ ਜਾਣੀ ਸੀਗੀ, ਲੇਕਿਨ ਭਾਈ ਸਪੋਰਟ ਨਹੀਂ ਨਾ ਕਰਦੇ ਇੱਥੇ ਇੱਕ ਜਿਹੜਾ ਉਸਤਾਦ ਜੀ ਚੂ ਚਾਟ ਹੈਗਾ ਇੱਕ ਉਹ ਪਲੇਅਰ ਹੈਗਾ ਤੂੰ ਝਾੜ ਹਾਂ ਚੂਚਾ ਸਨੋਕਰ ਦਾ। ਹਾਂ ਉਸਤਾਦ ਜੀ ਉਹਦਾ ਰਿਕਾਰਡ ਲੱਗਾ, ਉਹਨੇ ਠਲਡ ਮਾਰਿਆ, ਉਹਨੇ ਦਰਮਿਆਨ ਵਾਲੀ ਪਾਕਟ 'ਚ ਠਲਡ ਮਾਰਿਆ ਤੇ ਉਹਦੇ ਗੇਂਦ ਵੱਜ ਗਈ, ਉਹਨੇ ਠਲਡ ਮਾਰਿਆ ਇਧਰ ਨੂੰ ਗੇਂਦ ਗਈ, ਉਹਨੇ ਪਾਕਟ ਐ ਨੂੰ ਕਰਦੀ, ਉਹਦੇ 'ਚ ਗਈ ਫਿਰ ਗਿਆ। ਉਹ ਵਿੱਕੀ ਕੋਬਰਾ ਮੈਚ ਸੀਗਾ ਵਿੱਕੀ ਕੋਬਰਾ ਕੀ ਕੋਬਰਾ ਦਾ ਹਾਂ ਚੂ ਚਾਟ ਬੜਾ ਮਸ਼ਹੂਰ ਹੋਇਆ ਸੀ ਇਹਦਾ ਤੋਂ ਚੂ ਚਾਟ। ਹਾਂਜੀ ਸਨੋਕਰ ਦਾ ਸੀ ਕਿ ਸਨੋਕਰ ਦਾ ਸੀਗਾ। ਆ ਰੋਨੀ ਸ਼ੋਨੀ ਤੋਂ ਪਹਿਲੇ ਕਿਤੇ ਹਾਂ ਉਦੋਂ ਸਾਰੀ 3 ਪੈਕਟਾਂ ਹੁੰਦੀਆਂ ਸੀ ਬਸ, ਹਾਂ 6 ਨਹੀਂ ਹੁੰਦੀ। ਉਦੋਂ ਪਾਕਟ ਹੁੰਦੀ ਨਹੀਂ ਸੀ, ਨਹੀਂ ਪਾਕਟ ਹੈਗੀ ਸੀ। ਪਾਕਟ ਹੁੰਦੀ ਨਹੀਂ ਸੀ, ਉਹਨਾਂ ਨੇ ਇੰਜ ਕਰਕੇ ਪੈਨਸਲ ਨਾਲ ਵਾਇਆ ਹੁੰਦਾ ਸੀ, ਜਿਹੜੀ ਉੱਥੇ ਵੱਜਦੀ ਸੀ ਉਹ ਚੁੱਕ ਲੈਂਦੇ ਸੀ ਤੋਂ। ਉਹ ਨਹੀਂ ਇੰਜ ਨਹੀਂ ਉਸਤਾਦ ਜੀ, ਉਹਨੇ ਥਲਡ ਮਾਰਿਆ ਨਾ, ਪਾਕਟ ਹੁੰਦੀ ਸੀ ਯਾਰ, ਉਹਨੇ ਥਲਡ ਮਾਰਿਆ, ਪਾਕਟ ਇੱਧਰ ਨੂੰ ਸੀ, ਪੀਸ ਇੱਧਰ ਨੂੰ, ਉਹਨੇ ਇੰਜ ਕਰਕੇ ਐਂ ਕਰਕੇ ਪਾਕਟ ਕਰਦੀ ਸੀ ਤੇ ਉਹਦੇ 'ਚ ਚਲੀ ਹਾਂ ਟੌਮ ਐਂਡ ਜੈਰੀ ਵਾਲਾ। ਹਾਂਜੀ ਉਸਤਾਦ ਜੀ ਤੁਸੀਂ ਉਹ ਖੇਲ ਦੇਖਿਆ ਵਾ, ਯਾਨੀ 2 ਘੋੜੇ ਖਲੋਤੇ ਆ, ਕਿੱਧਰ ਆ ਕਿੱਧਰ ਆ, ਵਿੱਚ ਕੱਟਾ ਵਾ। ਉਹ ਯਾਰ ਕਿਤੇ ਕਿਲੋ ਖਾ ਹੀ ਲਿਆ ਤਾਂ ਯੂਨੀਕ ਖੇਲ ਦੱਸ ਰਿਹਾ ਤੁਹਾਨੂੰ, ਵਿੱਚ ਕੱਟਾ ਵਾ ਤੇ 1 2 3 ਇਦਾਂ ਫਾਇਰ ਹੋਣਾ ਵਾ, ਮੈਨੇ ਕੋਈ ਟਿਸ਼ਿੰਗ ਹੋਣਾ ਵਾ ਤੇ ਉਹਨਾਂ ਨੇ ਦੌੜ ਲਾ ਦੇ ਤੇ ਉਹਨੇ ਕੁੜੀ ਨੇ ਜਾਂ ਮੁੰਡੇ ਨੇ ਕੱਟੇ ਦੀ ਪੂੰਛ ਫੜ ਕੇ ਉਹਨੂੰ ਨਾ ਅਲਟਾਣਾ ਵਾ ਇਦਾਂ ਘੋੜੇ ਦੇ ਉੱਤੇ। ਆਹੋ ਆਹੋ ਯਾਰ ਅਲਟਾਨਾ ਕਹਿੰਦੇ ਇਸ ਗੇਮ ਦਾ ਨਾਮ। ਹਾਂ। ਹੁਣ ਤੁਹਾਨੂੰ ਪਤਾ ਅਰਜਨਟੀਨਾ ਦੇ ਵਿੱਚ 3-3 ਸਾਲ ਦੇ ਬੱਚਿਆਂ ਦੀ ਦੌੜ ਹੋਈ ਹੈ, ਜ਼ਿੰਗੀ ਪਰੋੜੇ ਨੇ ਕਰਾਈ ਸੀ। 3-3 ਸਾਲ ਦੇ ਬੱਚਿਆਂ ਦੀ। ਹਾਂਜੀ ਜ਼ਿੰਗੀ ਪਰੋੜਾ ਬੜਾ ਵੱਡਾ ਨਾਮ ਆ। ਓਹੋ ਯਾਰ ਕੀ ਚੇਦੇ ਵਾਲੀ ਗੇਮ ਹੋਈ ਉਹ। ਬੱਚੇ ਬਹਿ ਕੇ ਦੌੜ ਉਸਤਾਦ ਜੀ ਚੇਦੇ ਵਾਲੀ ਗੇਮ ਹੋਈ ਹੈ ਕਿ ਮਾਵਾਂ ਉਹਨਾਂ ਨੇ ਲਾਤੀਆਂ ਪਰਲੀ ਸਾਈਡ ਤੇ ਹਾਂਜੀ ਤੇ ਬੱਚੇ ਇੱਧਰ ਖਿਲਾਰਤੇ ਗਏ ਜੀ, ਜਿਹੜਾ ਬੱਚਾ ਪਹਿਲੇ ਚਲਾ ਗਿਆ ਤੇ ਇੱਕ ਬੱਚਾ ਬਿਲਕੁਲ ਵਿਨ ਵਾਲੀ ਲਾਈਨ ਤੇ ਚਲਾ ਗਿਆ ਮੁੜ ਗਿਆ ਤੇ ਫਿਰ ਮੁੜ ਗਿਆ। ਇਹ ਦੇਖਿਆ ਟਰੈਕ ਕਿਤੇ ਪੀਲੇ ਚਿੱਟੇ ਕਿਤੇ ਬੱਚਿਆਂ ਨੇ ਕਈ ਵਾਰ ਪੈਂਪਰ ਖੁੱਲ ਕੇ ਘਸ ਗਏ ਪੈਂਪਰ। ਉਹ ਤੁਸੀਂ ਯੂਨੀਕ ਖੇਲ ਦੇਖਿਆ ਵਾ ਜਿਸ ਚ ਕੱਟਾ ਛੱਡ ਦਿੰਦੇ। ਇੱਕ ਬੰਦਾ ਛੱਡ ਕੇ। ਓਏ ਇੱਕ ਮਿੰਟ ਠਹਿਰ ਕੇ ਤੈਨੂੰ ਗੱਲ ਉਹ ਕੀ ਕਿਹੜਾ ਖੇਡ ਹੁੰਦਾ ਜਿਹਦੇ ਤੇ ਉਹ ਬੋਲ ਜੇ ਤੇ ਬਹਿੰਦੇ ਆ ਤੇ ਉਹ ਥੱਲੇ ਸਿੱਟਦਾ ਉਹਨਾਂ ਨੂੰ, ਉਹਨੂੰ ਕਹਿੰਦੇ ਫੜ ਕੇ ਬੈਠੇ ਹੁੰਦੇ ਆ। ਬੇਚੈਨੀ ਬੇਕਰਾਰ ਜਿਹੜਾ ਉਹਦਾ ਨਾਮ ਬੋਲਦਵਾਲ। ਵੁਲਫ ਮਾਸਟਰ। ਬੇਚੈਨ ਵੁਲਫ। ਇੰਗਲਿਸ਼ ਇਹਦਾ ਨਾਮ ਆ ਐਬਜ਼ੋਰ। ਐਮਾਜ਼ੋਨ ਨਹੀਂ ਵੁਲਫ ਮਾਸਟਰ। ਕਿਹੜਾ ਜੀ ਕਿ ਤੁਸੀਂ ਦੱਸੋ ਬੇਚੈਨ ਵੁਲਫ ਬੇਕਰਾਰ। ਭਾਜੀ ਐਬਜ਼ੋਰ ਆ। ਤਾਂ ਕੀ ਉਹਦਾ ਨਾਮ? ਨਾਮ ਬੋਲਦਵਾਲ ਆ ਯਾਰ ਐਵੇਂ। ਬੋਲਦਵਾਲ। ਹਾਂਜੀ ਐਂਗਰੀ ਵੁਲਫ। ਯੈਸ ਹਾਂ ਵੁਲਫ ਨਹੀਂ, ਵੁਲਫ ਭੇੜੀਆ ਹੁੰਦਾ। ਐਂਗਰੀ ਆਕਸ। ਤੜਫੁਲਸ ਆ। ਐਂਗਰੀ ਆਕਸ। ਯੈਸ ਜਿਹੜੀ ਤੂੰ ਕੱਟੇ ਵਾਲੀ ਗੇਮ ਐਂਗਰੀ ਬੱਚਾ। ਉਸਤਾਦ ਜੀ ਸੱਚੀ ਮੁੱਚੀ ਇਹ ਬੱਚੇ ਤੋਂ ਮੈਨੂੰ ਯਾਦ ਆਇਆ, ਅੱਲਾਹ ਪਾਕ ਖੁਆਇਸ਼ਾਂ ਪੂਰੀਆਂ ਕਰੇ, ਮੈਂ ਆਪਣੀ ਸਾਰੀ ਟੀਮ ਨੂੰ ਲੈ ਕੇ ਜਾਣਾ ਉੱਥੇ ਸਪੇਨ, ਜਿੱਥੇ ਉਸਤਾਦ ਜੀ ਏਡੀ ਜੀ ਗਲੀ ਜੇ, ਏਡੀ ਗਲੀ ਹੈ ਤੇ 100 ਬੈਲ ਜਿਹੜੇ ਨਾ ਉਹ ਛੱਡ ਦਿੰਦੇ ਆ। ਉਹ ਛੱਡਦੇ, ਅੱਗੇ ਅਸੀਂ ਲੱਗਣਾ ਤੇ ਅਸੀਂ ਨੱਸਣਾ। ਉਹ ਗਲੀ ਹੈਗੀ ਹੈ 17 ਕਿਲੋਮੀਟਰ ਦੀ ਗਲੀ ਹੈ, ਹਾਏ ਹਾਏ ਉਹਦੇ ਵਿੱਚ ਤੁਸੀਂ ਨੱਸਣਾ ਹੀ ਨੱਸਣਾ ਹੈਗਾ। ਹਾਂਜੀ ਤੇ ਉਹ ਆਜ਼ਾਦ ਕਰਦੇ ਨੇ ਫਿਰ ਵੁਲਫ ਤੇ ਅੱਗੋਂ ਉਹਨਾਂ ਨੇ ਜੰਗਲਾਂ 'ਚ ਨਿਕਲ ਜਾਣਾ। ਜਿਹੜਾ ਤੇ ਜਿਹੜਾ ਜਿੱਤ ਜਾਂਦਾ ਉਹਨੂੰ ਮਰੀ ਦਾ ਥਾਜੀ ਟੂਰ ਕਰਾਉਂਦੇ 3 ਮਹੀਨੇ ਦਾ। ਭਾਜੀ ਸਾਜੀ ਕਿੰਨਾ ਕੁ ਨੱਸ ਲੋਗੇ ਵੈਸੇ? ਹਾਂ ਤਾਂ ਦਾ ਮੁਕਾਮ ਹੋ ਗਿਆ। ਮੈਂ ਉਹਦੇ ਚੋਂ ਜਿਹੜਾ ਸਭ ਤੋਂ ਅੱਗੇ ਹੋਏਗਾ ਮੈਂ ਛਾਲ ਮਾਰ ਕੇ ਉਹਦੇ ਉੱਤੇ ਬਹਿ ਜਾਗਾ,
ਨੱਸੀ ਜਾਵਾਂਗਾ ਮੈਂ ਵੀ ਨਾ, ਉਹ ਨੱਸੀ ਜਾਣਗੇ ਮੈਂ ਉੱਤੇ ਬੈਠਾ ਰਹਾਂਗਾ। ਟੱਪਦੇ ਹੀ ਬਹੁਤ ਆ, ਉਹ ਨਹੀਂ ਉੱਪਰ ਬੈਠ ਦਿੰਦੇ, ਉਹ ਤਾਂ ਹੱਥ ਨਹੀਂ ਲਾਉਣ ਦਿੰਦੇ। ਮੈਨੂੰ ਪਤਾ ਯਾਰ, ਉਹ ਵੀ ਜਿਸ ਫਿਲਮ ਦੀ ਗੱਲ ਕਰਦਾ ਸਿੰਘਾਂ ਨੂੰ ਅੱਗ ਲੱਗੀ ਹੁੰਦੀ ਉਹਨਾਂ ਦੇ ਨੂੰ। ਹਾਂ ਨਹੀਂ ਨਹੀਂ ਬਾਹੂਬਲੀ ਆ। ਬਾਹੂਬਲੀ ਉਸਤਾਦ ਜੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ। ਸਾਊਥ ਅਫਰੀਕਾ ਦਾ ਇੱਕ ਰਿਪੋਰਟਰ ਆ ਜ਼ਿੰਬੀਟੇਰੋ ਜ਼ਿੰਪੀਟੇਰੋ ਮਾਸ਼ਾਅੱਲਾ ਜ਼ਿੰਬੀਟੇਰੋ ਜ਼ੰਬੇਪੇ ਦਾ ਮੁੰਡਾ। ਜ਼ੰਬਾਰੇ ਪਹਿਲੇ ਰਹੇ ਨੇ, ਫਿਰ ਹਿਜਰਤ ਕਰਕੇ ਉੱਥੇ ਆ ਗਏ, ਫਿਰ ਨਾਈਜੀਰੀਆ ਵੀ ਰਹੇ ਨਾਨਕੇ ਉਹਨਾਂ ਦੇ। ਉਸਤਾਦ ਜੀ ਉਹ ਬਾਟਵਾ ਬਰਾਦਰੀ ਦੇ ਤੇ ਕਾਲੇ ਆ ਫੁੱਲ ਵੱਡੇ ਵੱਡੇ ਬੋਲ। ਵੈਸਟ ਇੰਡੀਜ਼ ਦੀ ਬਾਟਾ ਨੇ ਖਵਾਜੇ ਦਾ ਗਵਾਹ ਉਸ ਤੋਂ ਵੀ ਵੱਡਾ ਬਗੈਰਤ। ਯਾਰ ਮਿੱਠੇ ਉਸਤਾਦ ਜੀ ਤੁਹਾਨੂੰ ਪਤਾ, ਖਵਾਜਾ ਕਹੀ ਜਾਂਦੇ ਆ, ਤੁਹਾਨੂੰ ਪਤਾ ਉਹ ਕਿੰਨਾ ਖਵਾਜੇ ਕਹਿੰਦੇ, ਉਹਨੇ ਤੁਹਾਡਾ ਕੀ ਵਿਗਾੜਿਆ ਚੱਲ। ਇਹ ਗੱਲ ਆ। ਤੁਹਾਨੂੰ ਪਤਾ ਕਿੰਨਾ ਮਾੜਾ ਸੀ ਉਹ। ਜੀ ਬਰਫ਼ ਵਾਲੇ ਸੂਏ ਤੋਂ ਉੱਪਰ ਮੈਕ ਵਾਲਾ ਖੋਲ ਚਾੜ ਕੇ ਰੋਨਾਲਡੋ ਦਾ ਘੰਟਾ ਇੰਟਰਵਿਊ ਕਰ ਗਿਆ ਬੰਦਾ। ਉਹ ਜਿਹੜਾ ਐਂਕਰ ਆ, ਹਾਂਜੀ ਕਿਸੇ ਨੂੰ ਨੀ ਪਤਾ ਲੱਗਾ। ਉਸਤਾਦ ਜੀ ਉਸ ਬੰਦੇ ਨੇ ਪਤਾ ਕੀ ਕੀਤਾ, 32 ਸਾਲ ਹਾਂਜੀ ਉਹ ਸੂਏ 32 ਦੇ ਸਾਲ ਇੱਕ ਦਰਖਤ ਦੇ ਉੱਤੇ ਰਿਹਾ ਹੈ। ਹਾਂਜੀ ਇੱਕ ਸਾਹਮਣੇ ਦਰਖਤ ਸੀ, ਉੱਥੇ ਨਾ ਇੱਕ ਚੀਲ ਨੇ ਬੱਚਾ ਦਿੱਤਾ। ਉਹਦੀ ਹਿਫਾਜ਼ਤ ਨਹੀਂ। ਹਾਂ ਨਹੀਂ ਉਹ ਚੀਲ ਨੇ ਬੱਚਾ ਦਿੱਤਾ ਤੇ ਉਹ ਕਹਿੰਦਾ ਜੀ ਮੈਂ ਇਹਦੀ ਪਹਿਲੀ ਇਹ ਨਹੀਂ ਕਹਿਣਾ, ਉਡਾਨ ਇਹਦੀ ਕੈਪਚਰ ਕਰਨੀ ਹੈ। ਹਾਂਜੀ ਉਹ ਬੇਫਾਰਮ ਤੇ ਰਹਿ ਗਿਆ ਸਾਜੀ, ਬੇਫਾਰਮ ਨਹੀਂ ਬਣਿਆ। ਉਹ ਡੇਲੀ ਕੈਮਰੇ ਔਨ ਕਰਕੇ ਸੌਂਦਾ ਸੀ, ਉਹ ਚੀਲ ਦਾ ਬੱਚਾ ਉੱਡਦਾ ਹੀ ਨਹੀਂ ਸੀਗਾ। ਸਹੀ ਗੱਲ। ਅਗਲੇ ਦਿਨ ਉਹ ਫੇਰ ਯਾਨੀ ਕਿ ਸੌ ਗਿਆ। ਐਂਡ ਤੇ ਜਦੋਂ ਉਹਨੇ ਐਂਡ ਤੇ ਕਿਹਾ ਚੀਲ ਦਾ ਬੱਚਾ ਨਹੀਂ, ਕਿਸੇ ਬਗੈਰ ਦਾ ਬੱਚਾ ਵਾ, ਮੈਂ 21 ਸਾਲ ਬੈਠਾ ਰਿਹਾ। ਨਹੀਂ ਠਹਿਰ ਕਿੰਨੇ ਸਾਲ ਆ? 32 ਸਾਲ ਨਹੀਂ 22 ਸਾਲ। 22 ਸਾਲ 22 ਸਾਲ ਉਸਤਾਦ ਜੀ ਉਹਨੇ ਵੇਟ ਕੀਤਾ ਪਹਿਲੇ 32 ਚੀਲ ਦੇ ਬੱਚੇ ਦੇ ਉੱਡਣ ਦਾ। ਉਸਤਾਦ ਜੀ ਉਹ ਚੀਲ ਦਾ ਬੱਚਾ 22 ਸਾਲ ਨਹੀਂ ਉੱਡਿਆ। ਨਹੀਂ ਉਸਤਾਦ ਜੀ ਉੱਡਿਆ ਹੀ ਨਹੀਂਗਾ, 22 ਸਾਲ ਨਹੀਂ ਉੱਡਿਆ। ਉਹ ਇੰਜ ਮਾੜਾ ਜਿਹਾ ਉੱਡਦਾ ਸੀ, ਫਿਰ ਥੱਲੇ ਆ ਜਾਂਦਾ ਸੀ। 23 ਸਾਲ ਕਿਤੇ ਉਹਦੀ ਅੱਖ ਲੱਗੀ, ਉੱਡ ਗਿਆ ਨਹੀਂ ਬਈ। ਨਹੀਂ 22 ਸਾਲ ਬਾਅਦ ਕੈਮਰਾਮੈਨ ਨੂੰ ਆਪ ਨੂੰ ਉੱਡਣ ਦੀ ਜਾਚ ਆ ਗਈ। ਸਾਜੀ ਉਹ ਕਹਿੰਦਾ ਇੰਜ ਉੱਡਣਾ ਵਾ। ਓਏ ਉਹ ਉੱਡਿਆ ਭਲਾ ਕਿਉਂ ਨੇ ਸਾਜੀ, ਉਹਦੀ ਮਾਂ ਹੀ ਨਹੀਂ ਆਈ, ਉਹ ਕੈਮਰਾਮੈਨ ਦੇ ਡਰ ਤੋਂ ਉੱਥੇ ਹੀ ਉੱਡਦੀ ਰਹੀ। ਉਹਨੂੰ ਸਿਖਾਉਣਾ ਕਿਨੇ ਸੀ? 22 ਸਾਲ। ਨਹੀਂ ਨਹੀਂ ਉਹਨੇ ਲੁੱਕ ਕੇ ਕੀਤਾ, ਲੁੱਕ ਕੇ। ਉਹ ਭਾਜੀ ਮਾਂ ਉੱਤੇ ਉੱਡਦੀ ਰਹੀ ਆ, ਮਾਂ ਉਹਨੂੰ ਇਸ਼ਾਰਾ ਨਾਲ ਦੱਸਦੀ ਰਹੀ ਕੈਮਰਾਮੈਨ ਬੈਠਾ ਉੱਡੀ ਨਾ। 22 ਸਾਲ ਇਹੀ ਗੇਮ ਚੱਲਦੀ ਰਹੀ। ਉਹ ਜਿਹੜਾ ਵੀ ਆਂਦਾ ਸੀ ਉਹ ਡੇਲੀ ਧੱਕਾ ਦਿੰਦੇ ਐ। ਆੜਾ ਵੱਡਾ ਨਹੀਂ ਦਾ ਸ਼ਿਕਰਾ ਟੈਪ, ਘੋਂਸਲੇ 'ਚੋਂ ਬੱਚਾ ਡਰਦਾ ਨਾ ਥੱਲੇ, ਧੱਕਾ ਦਿੰਦੀ ਮਾਂ ਪਿੱਛੋਂ। ਨਹੀਂ ਨਹੀਂ ਧੱਕਾ ਨਹੀਂ ਦਿੰਦੀ। ਧੱਕਾ ਦਿੰਦੀ ਉਹਨੇ ਹੈ ਜਿਹੜਾ ਕੈਪਚਰ ਕੀਤਾ ਨਾ ਉਸਤਾਦ ਜੀ, ਮਾਂ ਨੇ ਉਹਦੇ ਦੋਵੇਂ ਪਰ ਚੁੱਕੇ ਨੇ ਪਿੱਛੋਂ। ਕਿਸ ਕਿਸਮ ਦੀ ਉਹ ਪਰਮਾਨ ਤਾਬਾ ਕਰਾਉਂਦੀ ਹੈ ਤੇਰੀ ਸੋਚ ਆ ਵੀ ਚੱਲ ਹੁਣ ਉਹ ਥੱਲੇ ਡਿੱਗਦਾ ਤੇ ਉਹਨੂੰ ਪਤਾ ਨਹੀਂ ਲੱਗਦਾ ਕੀ ਕਰਾਂ ਮੈਂ। ਪਹਿਲੀ ਉਡਾਨ ਜਿਹੜੀ ਹੁੰਦੀ ਉਹਦੀ ਜ਼ਿੰਦਗੀ ਜਦੋਂ ਦੀ। ਉੱਡਣ ਦੇ ਕਾਬਲ ਕੈਮਰਾਮੈਨ ਨੇ ਕਿਹਾ ਮੈਂ ਕਾਮਯਾਬ ਹੋ ਗਿਆ। ਮਾਂ ਉਹਦੀ ਦੋਵਾਂ ਪਰਾਂ ਤੋਂ ਚੁੱਕ ਕੇ ਉਹਨੂੰ ਲੈ ਗਈ ਉੱਤੇ, ਉਹਨੂੰ ਛੱਡਿਆ, ਉਹ ਫੇਰ ਉੱਤੇ ਆ ਕੇ ਬਹਿ ਗਿਆ। ਅਸੀਂ ਤੇ ਮੰਜ਼ਰ ਲਾਈਵ ਦੇਖੇ ਆਪਣੇ, ਜਾਨੀ ਕਿ ਚਾਰ ਫਾਖਤਾ ਨੇ ਬੱਚੇ ਨੇ ਤੇ ਆਹੋ ਮੈਂ ਆਪ ਦੇਖਿਆ ਫਾਖਤਾ ਬੱਚਿਆਂ ਨਿਕਲ ਕੇ ਉਡਾਇਆ ਵਾ, ਐ ਲੈ ਕੇ ਬੱਚਾ ਟੈਂਕੀ ਚ ਮਿੰਟੀ ਨਹੀਂ ਉੱਪਰ ਉੱਤੇ ਬਿਠਾਇਆ, ਫਿਰ ਉਹ 10 ਮਿੰਟ ਸਾਹ ਫਿਰ ਲਿਆ। ਉਹਨੇ ਦਿਖਾਇਆ ਉਹਨੂੰ, ਉਹ ਬੋਲੀ ਕਹਿੰਦੀ ਪੁੱਤ ਦਫ਼ਤਰ ਦੇ ਵਿੱਚ ਬਹੁਤਾ ਉੱਡ ਨਹੀਂ ਹੋਣਾ, ਇਹ ਉੱਥੇ ਬਹੁਤ ਆ ਵੀ ਸ਼ਿਕਰੇ। ਆਹੋ ਇੱਕ ਤੇ ਮਿੰਟ ਚ ਉੱਡ ਗਿਆ, ਉਹਨੇ ਕਿਹਾ ਪੁਲਿਸ ਆ ਗਈ ਤੇ ਉੱਡ ਗਿਆ। ਸਾਜੀ ਮੈਂ ਤੁਹਾਨੂੰ ਆਖਰੀ ਗੱਲ ਦੱਸਦਾ, ਅਮਰੀਕਾ ਦਾ ਜਿਹੜਾ ਕਰੈਕਟਰ ਸੀ ਨਾ, ਇਹ ਅਮਰੀਕਾ ਦਾ ਸੀ ਸ਼ਿੰਕਰੋ ਫਾਟਾ। ਉਹਦਾ ਅੱਛਾ ਯਾਰ ਠੀਕ। ਉਸਤਾਦ ਜੀ ਤੁਹਾਨੂੰ ਪਤਾ ਇੱਕ ਪੈਰਾਸ਼ੂਟਰ ਸੀਗਾ, ਠੀਕ ਆ, ਉਹਦਾ ਨਾਮ ਸੀਗਾ ਲੰਗੂੜੀ ਦੇਵਾ। ਉਹਨੇ ਉਸਤਾਦ ਜੀ ਸਰਾਣਾ ਫੜ ਕੇ ਥੱਲੇ ਆਇਆ ਨਾਸਾ ਚੋਂ, ਇੰਜ ਸਰਾਣਾ ਫੜ ਕੇ। ਉਹ ਤੂੰ ਐ ਛੱਡ, ਪੈਰਾਸ਼ੂਟਾ ਨਹੀਂ ਸੀ, ਪੈਰਾ ਕਾਰਡ ਲਾਇਆ ਉਹਨੇ, ਸਰਾਣਾ ਫੜ ਕੇ ਪੂਰੇ 3 ਮਹੀਨੇ ਚ ਪਹੁੰਚਿਆ ਇੱਥੇ ਸਰਗੋਧੇ ਉਤਰਿਆ ਸੀ। ਪਤਾ ਨੀ ਉਹ ਜਿਹੜਾ ਹੈਲੀਕਾਪਟਰ ਤੋਂ ਜਿਹਨੇ ਛਾਲ ਮਾਰਤੀ ਸੀ ਬਗੈਰ ਪੈਰਾਚੂਟ ਤੋਂ, ਉਹ ਇੰਜ ਕਰਕੇ ਆਪੀ ਥੱਲੇ ਆ ਗਿਆ, ਬੜਾ ਸਲੋ ਹੀ ਆ ਉਹ, ਬੜਾ ਰਿਕਾਰਡ ਉਹ ਇਦਾਂ ਕਰਕੇ ਧੋਣੀ ਵੀ ਕਰਕੇ ਆ ਗਿਆ, ਪੂਰਾ ਦਰਖਤਾਂ ਦੇ ਵਿੱਚ ਵੜਿਆ, ਉਦੋਂ ਨੂੰ ਵੀ ਕੱਟ ਕਟਾ ਕਰਕੇ ਥੱਲੇ ਉਤਰ ਆਇਆ। ਹਾਂ ਜੀ ਇੱਕ ਬੰਦੇ ਨੇ ਉਹ ਜਿਹਨੇ ਹੈਲੀਕਾਪਟਰ ਦੇ ਪੱਖੇ ਦਾ ਕ੍ਰੈਸ਼ਨ ਕਰਤਾ ਵਿੱਚ ਡਿਨਰ ਨਾਲ। ਐਦਾਂ ਹੀ ਉਹ ਯਾਰ ਜਿਹੜੇ ਟਾਰਜ਼ਨ ਨੇ ਚੀਤੇ ਦਾ ਬੱਚਾ 1.5 ਸਾਲ ਬਾਅਦ ਪਾਲਿਆ ਸੀਗਾ, ਉਹਨੂੰ ਪਾਪਾ ਕਹਿਣ ਲੱਗਾ ਚੀਤਾ, ਐਦਾਂ ਹੀ ਉਹ ਰੌਲਾ ਬਣਿਆ। ਉਹ ਜਿਹੜਾ ਪਾਇਲਟ ਮਰ ਗਿਆ ਸੀ ਉਸਤਾਦ ਜੀ, ਉਹ ਲਾਹੌਰ ਦਾ ਇੱਕ ਬੰਦਾ ਸੀਗਾ, ਉਹ ਪਹਾੜਾਂ ਦੇ ਵਿੱਚੋਂ ਜਹਾਜ਼ ਕੱਢ ਕੇ ਲੈ ਗਿਆ, ਕਹਿੰਦਾ ਮੈਂ ਪਹਿਲੇ ਰੱਖਿਆ। ਹੁਣ ਤੁਸੀਂ ਕਹਿਣਾ ਵਾ ਵੀ ਅੰਡਰਟੇਕਰ ਦੇ ਬਾਰੇ ਝੂਠ ਫੈਲਾਉਂਦੇ, ਅੰਡਰਟੇਕਰ ਨੇ ਭਲਾ ਕਿੱਥੋਂ ਸਿੱਖੀ ਸਾਰੀ ਘਰੋਂ, ਉਹਨੇ 7 ਭਰਾ ਕਤਲ ਕਰਕੇ ਫੇਰ ਰੈਸਲਰ ਬਣਿਆ। ਹਾਂਜੀ ਆਪੇ ਲੜਦੇ ਰਹਿੰਦੇ ਹੁੰਦੇ ਦੋਨਾਂ। ਉਹਦੀ ਭੁੱਖ ਕਿਸੇ ਮੁਲਕ ਦੇ ਮੈਨੂੰ ਲੱਗਦਾ ਪੁਲਿਸ ਆ ਗਈ ਹੈ ਤੁਹਾਡੇ ਨਾਲ ਰਵਾਂਗੇ। ਕਾਜੀ ਬਾਹਰਲੇ ਮੁਲਕ 'ਚ ਪਤਾ ਕੀ ਹੋਇਆ, ਏਦਾਂ ਪਾਇਲਟ ਪੁਰਬਾਸ਼ ਹੋ ਗਿਆ, ਪਿੱਛੋਂ ਇੱਕ ਬੰਦਾ ਮਕੈਨਿਕ ਸੀ, ਉਹਨੇ ਮੈਨੂੰ ਜਹਾਜ਼ ਚੋਂ ਨਿਕਲ ਕੇ ਉਹਦੇ ਪਰ ਖੋਲਦੇ ਸਾਰੇ, ਉਹ ਸੂਆ ਜਿਹਾ ਬਣਾ ਲਿਆ, ਉਹ ਸੂਆ ਜਿਹਾ ਏਦਾਂ ਹੀ ਸਿੱਧਾ ਜਾ ਕੇ ਪਾਣੀ ਵਿੱਚ ਡੁੱਬ। ਯਾਰ ਜਿਹੜੀ ਇੱਕ ਬਾਬੇ ਨੇ 에ਅਰਲਾਈਨ ਉਡਾਤੀ ਸੀਗੀ, ਪਾਇਲਟ ਭਾਜੀ ਬੇਹੋਸ਼ ਹੋ ਗਿਆ, ਦੂਜਾ ਵੀ ਬੇਹੋਸ਼ ਹੋ ਗਿਆ, 2 ਪਾਇਲਟ ਹੁੰਦੇ, ਪਿੱਛੇ ਇੱਕ ਬਾਬੇ ਨੇ ਕਿਹਾ ਪਿੱਛੇ ਮੈਚ ਲਾਉਣਾ, ਨਸਵਾਰ ਰੱਖੀ ਉਹਨੇ ਗੋਲਖਾਨਾ ਸਾਜੀ ਉਹ ਰਾਤ ਯਾਰ ਚਲੋ ਯਾਰ, ਲੈ ਗਿਆ ਉਡਾ ਕੇ। ਬਸਰੇ ਦਾ ਡਰਾਈਵਰ ਸੀਗਾ। ਚਲੋ ਚਲੋ। ਉਹਨੇ ਕਿਹਾ ਭਾਈ ਪਹਿਲੇ ਮੈਂ